खालसा वाहिगुरू जी की फतेह। अस्सलाम वालेकुम आदाब वर्ज वहां तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहणे सियाणे TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब आज 29 सितंबर 2021 15 असो नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਸ਼ੀਨ ਕੇਬਲ ਬੈਲਫੈਲ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਸਪਾਂਸਰਸ਼ਿਪ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਜਸਕੀਰਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਪੰਜਾਬ ਰੈਫਰੈਂਡਮ ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਦੇ ਹੱਕ ਵਿੱਚ ਅਪੀਲ ਕੀਤੀ ਹੈ। ਇਹਨਾਂ ਕੀ ਸਵਾਲ ਕੀਤਾ ਕਿ ਰੈਫਰੈਂਡਮ ਕਰਵਾਉਣ ਲਈ ਪੰਜਾਬ ਅਤੇ ਬਾਹਰਲੀਆਂ ਜਿਹੜੀਆਂ ਪੰਥਕ ਧਿਰਾਂ ਇੱਕਮਤ ਕਿਉਂ ਨਹੀਂ ਹੁੰਦੀਆਂ। ਸੋ ਲੰਡਨ ਐਲਾਨਨਾਮੇ ਮੌਕੇ ਭਾਰਤੀ ਪੱਖੀ ਮੀਡੀਆ ਨੇ ਪੰਥਕ ਆਗੂਆਂ ਨਾਲ ਇੰਟਰਵਿਊ ਕੀਤੇ ਅਤੇ ਧਿਰਾਂ ਵਿੱਚ ਆਪਸੀ ਜਿਹੜਾ ਪਾੜਾ ਸੀ ਉਹ ਵਧਿਆ। ਸੋ ਸੋਸ਼ਲ ਮੀਡੀਆ ਨੇ ਇੱਕ ਦੂਜੇ ਦੀ ਵਿਰੋਧਤਾ ਕੀਤੀ। ਸੋ ਰੈਫਰੈਂਡਮ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ UN ਦੇ ਚਾਰਟਰ ਅਧੀਨ ਆਜ਼ਾਦ ਸਿੱਖ ਰਾਜ ਲਈ ਲਾਮਬੰਦੀ ਕਰਨ ਦਾ ਵਧੀਆ ਤਰੀਕਾ ਹੈ। ਸੋ ਇਸ ਫਿਰ ਵੀ ਅਸੀਂ ਕਿਉਂ ਇਸ ਦੀ ਜਿਹੜੀ ਵਿਰੋਧਤਾ ਕਰਦੇ ਹਾਂ। ਹੁਣ 31 ਅਕਤੂਬਰ ਨੂੰ ਲੰਡਨ ਤੋਂ ਵੋਟਾਂ ਸ਼ੁਰੂ ਹੋਣੀਆਂ ਹਨ। ਸੋ ਰੈਫਰੈਂਡਮ ਕਰਵਾਉਣ ਵਾਲਾ ਜਿਹੜਾ ਕਮਿਸ਼ਨ ਇਸ ਦੀ ਅਗਵਾਈ ਕਰ ਰਿਹਾ ਹੈ। ਸੋ ਕਿਤੇ ਫਿਰ ਅਸੀਂ ਇੱਕ ਦੂਜੇ ਦਾ ਵਿਰੋਧ ਨਾ ਕਰਨ ਲੱਗ ਜਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਕੀਰਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। और ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵਿਊਅਰਸ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਅਸੀਂ ਖਾਲਿਸਤਾਨੀ ਸੰਘਰਸ਼ ਦੇ ਜਿਹੜੇ ਮਹਾਨ ਯੋਧੇ ਭਾਈ ਗਜਿੰਦਰ ਸਿੰਘ ਜੀ ਜਿਹੜੇ ਪਿਛਲੇ 40 ਸਾਲ ਤੋਂ ਜਲਾਵਤਨ ਹਨ ਉਹਨਾਂ ਦੀਆਂ ਜਿਹੜੀਆਂ ਘਾਲਨਾਵਾਂ ਨੂੰ ਸਮਰਪਿਤ ਕਰਦੇ ਹਾਂ। ਸੋ ਅੱਜ ਤੋਂ ਠੀਕ 40 ਸਾਲ ਪਹਿਲਾਂ 29 ਸਤੰਬਰ 1981 ਨੂੰ ਆਪਣੇ 4 ਹੋਰ ਸਾਥੀ ਸਿੰਘਾਂ ਨਾਲ ਇੰਡੀਅਨ 에ਅਰ ਜਹਾਜ਼ ਦਾ ਜਿਹੜਾ ਉਹਨਾਂ ਨੇ ਹਾਈਜੈਕ ਕਰਕੇ ਲਾਹੌਰ ਪਹੁੰਚੇ ਸਨ। ਸੋ ਉਹਨਾਂ ਦੀਆਂ ਮੰਗਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਰਿਹਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਵਾਲੀ ਮੰਗ ਜਿਹੜੀ ਉਹ ਸ਼ਾਮਿਲ ਸਨ। ਸੋ ਇਸ ਕਾਰਨਾਮੇ ਲਈ ਉਹਨਾਂ ਨੂੰ 14 ਸਾਲ ਜੇਲ੍ਹ ਉਹਨਾਂ ਨੇ ਕੱਟੀ ਹੈ। ਸੋ ਉਹ ਖਾਲਿਸਤਾਨੀ ਸੰਘਰਸ਼ ਦੇ ਮੋਢੀਆਂ ਵਿੱਚੋਂ ਹਨ। ਸੋ ਇੱਕ ਸਿੱਖ ਦਾਨਿਸ਼ਵਰ ਅਤੇ ਇਨਕਲਾਬੀ ਸ਼ਾਇਰ ਵੀ ਹਨ। ਸੋ 81 ਸਾਲ ਦੀ ਉਮਰ ਵਿੱਚ ਵੀ ਉਹ ਪੂਰਨ ਤੌਰ ਤੇ ਪੰਥ ਨੂੰ ਸਮਰਪਿਤ ਹੋ ਕੇ ਖਾਲਿਸਤਾਨ ਦੇ ਸਿੱਖ ਕੌਮ ਦੇ ਰੋਸ਼ਨ ਭਵਿੱਖ ਲਈ ਪੂਰੀ ਤਰ੍ਹਾਂ ਆਸਵਾਨ ਹਨ। ਸੋ ਉਹਨਾਂ ਦੀ ਲਾਈਫ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਇੱਕ ਖਾਸ ਦਿਨ ਹੈ, ਇਤਿਹਾਸਕ ਦਿਨ। ਬਿਲਕੁਲ। ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਇੱਕ ਪਾਸੇ ਜਿੱਥੇ ਸਾਡੇ ਖਾਲਿਸਤਾਨੀ ਸੰਘਰਸ਼ ਦੇ ਯੋਧੇ ਮਹਾਨ ਦਾਰਸ਼ਨਿਕ ਥਿੰਕਰ ਸ਼ਾਇਰ ਐਕਟਿਵਿਸਟ ਭਾਈ ਗਜਿੰਦਰ ਸਿੰਘ ਉਹਨਾਂ ਦੀ ਜਲਾਵਤਨੀ ਦੇ 40 ਸਾਲ ਅੱਜ ਪੂਰੇ ਹੋਏ ਨੇ। ਪਰ ਇਹ 40 ਸਾਲਾਂ ਦੀ ਕਹਾਣੀ ਖਾਲਿਸਤਾਨੀ ਸੰਘਰਸ਼ ਦੀ ਕਹਾਣੀ ਹੈ। ਉਸ ਦਾ ਅਸੀਂ ਵੇਰਵੇ ਨਾਲ ਜ਼ਿਕਰ ਕਰਾਂਗੇ ਔਰ ਉਹਨਾਂ ਦੀ ਘਾਲਣਾ ਨੂੰ ਅਸੀਂ ਸਲੂਟ ਕਰਦੇ ਹਾਂ। ਔਰ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿਉਂਕਿ ਸਾਡੇ ਲਈ TV84 ਨੂੰ ਜਿਹੜਾ ਇਸੇ ਹੀ ਆਨ ਸ਼ਾਨ ਦੇ ਨਾਲ ਔਰ ਬੇਬਾਕੀ ਨਾਲ ਸੱਚ ਕਹਿਣ ਦੀ
ਹਿੰਮਤ ਰੱਖਣ ਲਈ ਇਸ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਔਰ ਉਹਦੇ ਲਈ ਸਾਡੀ ਜੇ ਕੋਈ ਬੈਕਬੋਨ ਨੇ ਇਸ ਵੇਲੇ ਤੇ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਵੀਰ ਭੈਣਾਂ ਨੇ। ਔਰ ਅੱਜ ਦਾ ਪ੍ਰੋਗਰਾਮ ਸਰਦਾਰ ਜਸਕੀਰਤ ਸਿੰਘ ਜੀ ਜਿਹੜੇ ਗੁਮਨਾਮ ਰਹਿ ਕੇ ਸੇਵਾ ਕਰਨਾ ਚਾਹੁੰਦੇ ਨੇ ਔਰ ਹਮੇਸ਼ਾ ਹੀ ਉਹਨਾਂ ਨੂੰ ਇਹ ਹੁੰਦਾ ਹੈ ਕਿ ਵੀ ਨਾਂ ਦੀ ਲੋੜ ਨਹੀਂ ਹੈ ਔਰ ਉਹ ਕਮਿਟਡ ਨੇ। ਦੇਖੋ ਅੱਗੇ ਵੀ ਅਸੀਂ ਇਹਨਾਂ ਦਾ ਜ਼ਿਕਰ ਕੀਤਾ ਸੀ ਕਿ ਜਿਹੜੇ ਵੀਰ ਭੈਣਾਂ ਪੰਥ ਨੂੰ ਸਮਰਪਿਤ ਨੇ ਉਹਨਾਂ ਦੇ ਲਈ ਏਜੰਡਾ ਜਿਹੜਾ ਆਜ਼ਾਦੀ ਤੱਕ ਲੈ ਕੇ ਜਾਂਦਾ ਹੈ ਉਸ ਦਾ ਝੰਡਾ ਕਿਹਨੇ ਚੁੱਕਿਆ ਹੋਇਆ ਹੈ ਇਹ ਮੈਟਰ ਨਹੀਂ ਕਰਦਾ। ਔਰ ਮੈਂ ਸਮਝਦਾ ਹਾਂ ਵੀ ਅਸਲ 'ਚ ਇਹੀ ਉਹ ਵੀਰ ਭੈਣਾਂ ਨੇ ਜਿਹੜੇ ਗੁਰੂ ਦੇ ਇਸ ਫਰਮਾਨ ਦੇ ਉੱਤੇ ਅਮਲ ਕਰਦੇ ਨੇ ਕਿ ਹਮਰਾ ਧੜਾ ਹਰ ਰਿਹਾ ਸਮਾਈ। ਕਿਉਂਕਿ ਇਹ ਸਾਰਾ ਸ਼ਬਦ ਜੋ ਅਸੀਂ ਪੜ੍ਹਦੇ ਹਾਂ ਕਿ ਕਿਸੇ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ। ਧੜੇ ਦਾ ਮਤਲਬ ਹੈ ਪਾਰਟੀ, ਧਿਰ, ਕਿ ਕੋਈ ਕਿਸੇ ਨਾਲ ਧਿਰ ਬਣਦਾ, ਕੋਈ ਕਿਸੇ ਨਾਲ ਧਿਰ ਬਣਦਾ। ਪਰ ਰੱਬ ਸੱਚ ਦਾ ਨਾਂ ਹੈ ਤੇ ਜਿਹੜਾ ਸੱਚ ਦੇ ਰਸਤੇ ਤੇ ਤੁਰਨ ਵਾਲਿਆਂ ਦੀ ਧਿਰ ਬਣਦਾ ਹੈ ਉਹ ਸੱਚਮੁੱਚ ਰੱਬ ਦੇ ਨਾਲ ਹੀ ਉਸਨੇ ਧੜਾ ਕੀਤਾ ਹੋਇਆ ਜਾਂ ਉਹ ਰੱਬ ਦੀ ਪਾਰਟੀ 'ਚ ਸ਼ਾਮਲ ਹੈ। ਤੇ ਰੱਬ ਦੀ ਪਾਰਟੀ ਸੱਚ ਹੱਕ ਇਨਸਾਫ ਵਾਲਿਆਂ ਦੀ ਪਾਰਟੀ ਹੁੰਦੀ ਹੈ। ਉਹ ਜਿੱਥੇ ਸਾਨੂੰ ਪਿਆਰ ਕਰਦੇ ਨੇ, ਉਹਨਾਂ ਦਾ ਸਮੁੱਚਾ ਪਰਿਵਾਰ TV 84 ਦਾ ਰੈਗੂਲਰ ਵਿਊਅਰ ਹੈ, ਉੱਥੇ ਉਹ ਇਹ ਸਮਝਦੇ ਨੇ ਕਿ ਰੈਫਰੈਂਡਮ 2020 ਇੱਕ ਐਸਾ ਜ਼ਰੀਆ ਹੈ ਜਿਹਦੇ ਰਾਹੀਂ ਅਸੀਂ ਦੁਨੀਆ ਭਰ ਦੇ ਵਿੱਚ ਸਿੱਖ ਸਪੋਰਟ ਖਾਲਿਸਤਾਨ ਦੇ ਲਈ ਮੋਬਿਲਾਈਜ਼ ਕਰ ਸਕਦੇ ਹਾਂ। ਔਰ ਦੁਨੀਆ ਨੂੰ ਇਹ ਠੀਕ ਹੈ ਕਿ ਜਿਵੇਂ ਨਾਨ ਬਾਈਂਡਿੰਗ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਖਾਲਿਸਤਾਨ ਲਿਬਰੇਟ ਹੋ ਜਾਏਗਾ, ਪਰ ਇੱਕ ਡੈਮੋਕ੍ਰੈਟਿਕ ਸੁਸਾਇਟੀ ਦੇ ਵਿੱਚ ਔਰ ਖਾਸ ਤੌਰ ਤੇ ਜਦੋਂ ਦੁਨੀਆ ਇੰਟਰਨੈਸ਼ਨਲ ਲਾਅ ਔਰ UN ਚਾਰਟਰ ਜਿਹੜੇ ਕਿ ਵਰਲਡ ਐਕਸੈਪਟਡ ਡਾਕੂਮੈਂਟਸ ਨੇ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇਹ ਮੁੱਢਲਾ ਹੱਕ ਉਹਦੇ 'ਚ ਦਿੱਤਾ ਹੋਇਆ। ਔਰ ਇਹਦੇ 'ਚ ਅਸੀਂ ਅੱਗੇ ਵੇਰਵੇ ਨਾਲ ਜ਼ਿਕਰ ਕੀਤਾ ਸੀ ਕਿ ਇੱਕ ਰੈਫਰੈਂਡਮ ਜਾਂ ਪਲੇਬਿਸਾਈਟ ਯੂਨਾਈਟਿਡ ਨੇਸ਼ਨਸ ਦੇ ਥੱਲੇ ਹੁੰਦੇ ਨੇ, ਉਹਨਾਂ ਦੀ ਅਗਵਾਈ ਜਿਵੇਂ ਈਸਟ ਤੈਮੂਰ ਦੇ ਵਿੱਚ ਹੋਇਆ। ਇੱਕ ਉਹ ਨੇ ਜਿਹਦੇ 'ਚ ਕਿ ਜਿਸ ਮੁਲਕ ਤੋਂ ਤੁਸੀਂ ਅੱਡ ਹੋਣਾ ਚਾਹੁੰਦੇ ਹੋ ਉਹਦੀ ਹਕੂਮਤ ਹੀ ਕਹੇ ਕਿ ਭਾਈ ਠੀਕ ਹੈ ਅਸੀਂ ਰੈਫਰੈਂਡਮ ਕਰਵਾ ਲੈਂਦੇ। ਜਿਵੇਂ ਕੈਨੇਡਾ ਦੇ ਵਿੱਚ 1980 1995 'ਚ ਕਿਊਬੈਕ ਸੂਬੇ ਵਾਲਿਆਂ ਨੇ ਕਰਵਾਇਆ ਜਾਂ UK ਦੇ ਵਿੱਚ ਕੁਝ ਸਾਲ ਪਹਿਲਾਂ ਸਕਾਟਲੈਂਡ ਵਾਲਿਆਂ ਨੇ ਕਰਵਾਇਆ। ਪਰ ਜਿੱਥੇ ਦੋਨੋਂ ਹਾਲਤਾਂ ਪੋਸੀਬਲ ਨਾ ਹੋਣ, UN ਦੀ ਇੰਟਰਵੈਂਸ਼ਨ ਤਾਂ ਈਵਨ UN ਤਾਂ ਕਸ਼ਮੀਰ ਦੇ ਵਿੱਚ ਜਿਹਦੀ ਕਮਿਟਮੈਂਟ ਉਹਨਾਂ ਦੇ ਆਪਣੇ 14 ਰੈਜ਼ੋਲੂਸ਼ਨ ਨੇ ਉਹ ਨਹੀਂ ਕਰਵਾ ਸਕਿਆ। ਔਰ ਭਾਰਤ ਤੋਂ ਇਹ ਆਸ ਰੱਖਣਾ ਕਿ ਜੀ ਉਹ ਜਿਹੜਾ ਇਹ ਕਹੇਗਾ ਪੰਜਾਬ ਵਾਲਿਆਂ ਨੂੰ ਕਿ ਜੀ ਤੁਸੀਂ ਕਰ ਲਓ, ਤਾਂ ਕਸ਼ਮੀਰ ਦਾ ਜਿਹੜਾ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਦੇ ਨੂੰ ਦੇ ਲਈ ਉਹ ਖੁਦ ਜ਼ਿੰਮੇਵਾਰ ਹੈ। ਕੇਸ ਉਹ ਲੈ ਕੇ ਗਏ ਸੀ ਨਹਿਰੂ, ਉਹ ਤਾਂ ਉਹਨਾਂ ਨੇ ਉਹ ਨਹੀਂ ਮੰਨਿਆ ਹੋਇਆ। ਸੋ ਤੀਸਰਾ ਤਰੀਕਾ ਜਿਹੜਾ ਅਸੀਂ ਮੌਜੂਦਾ ਦੌਰ ਦੇ ਵਿੱਚ ਦੇਖਿਆ ਉਹ ਕੋਸੋਵੋ ਵਾਲਿਆਂ ਨੇ ਵੀ ਕੀਤਾ ਹੈ, ਮੈਸੇਡੋਨੀਆ ਨੇ ਵੀ ਕੀਤਾ ਹੈ, ਉਸ ਦੇ ਵਿੱਚ ਜਿਹੜਾ ਨਾਰਦਰਨ ਜਿਹੜਾ ਇਰਾਕ ਦੇ ਵਿੱਚ ਵੀ ਕੁਰਦਾਂ ਨੇ ਵੀ ਕੀਤਾ ਹੈ, ਕੈਟਾਲੋਨੀਆ ਨੇ ਵੀ ਕੀਤਾ ਹੈ। ਔਰ ਇਹ ਹੈ ਜਿਹਦੇ 'ਚ ਭਾਵੇਂ ਇਹ ਨਾਨ ਬਾਈਂਡਿੰਗ ਹੈ ਕਿਉਂਕਿ ਕੋਸੋਵੋ ਕੋਈ ਮੈਂਬਰ ਨਹੀਂ ਬਣ ਸਕਿਆ ਯੂਨਾਈਟਿਡ ਨੇਸ਼ਨਸ ਦਾ, ਪਰ ਜ਼ਾਹਰ ਹੈ ਕਿ ਉਹਨਾਂ ਨੇ ਆਪਣਾ ਉਹ ਰਾਈਟ ਕੀਤਾ ਹੈ। ਔਰ ਜਦੋਂ ਅਸੀਂ ਕੈਟਾਲੋਨੀਆ ਦੀ ਗੱਲ ਕਰਦੇ ਹਾਂ ਜਾਂ ਨਾਰਥ ਕੁਰਦਿਸਤਾਨ ਵੀ ਭਾਵੇਂ ਇਰਾਕ ਦਾ ਹਿੱਸਾ ਹੈ, ਆਲਰੇਡੀ ਉਹਨਾਂ ਦੇ ਕੋਲ ਬਹੁਤ ਸਾਰਾ ਸਿਸਟਮ ਸਣੇ, ਫੌਜ, ਏਜੰਸੀਆਂ ਔਰ ਉਹਨਾਂ ਦੀ ਇਕਨੋਮਿਕਲ ਵੈਲਥ ਆਇਲ ਉਹ ਉਹਨਾਂ ਦੇ ਕੋਲ ਹੈ, ਪਰ ਉਹਦੇ 'ਚ ਉਹਨਾਂ ਦੀ ਮਦਦ ਅਮਰੀਕਾ, ਇਜ਼ਰਾਈਲ ਇਹ ਸਾਰੇ ਮੁਲਕ ਕਰਦੇ ਨੇ। ਸੋ ਇਹ ਜਦੋਂ ਅਸੀਂ ਰੈਫਰੈਂਡਮ 2020 ਦੀ ਗੱਲ ਕਰਦੇ ਹਾਂ ਇਹ ਕੌਮ ਦੀ ਵਿਲ ਸ਼ੋ ਕਰਦਾ ਹੈ। ਔਰ ਜਿਵੇਂ ਸਰ ਜਸਕੀਰਤ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਇਸ ਕਿਸਮ ਦੇ ਮੁੱਦੇ ਤੇ ਠੀਕ ਹੈ ਇੰਡੀਵਿਜੂਅਲੀ ਸਾਡੇ ਕਿਸੇ ਨਾਲ ਇਖਤਲਾਫਾਤ ਹੋ ਸਕਦੇ ਨੇ, ਕਿਸੇ ਦੀ ਸ਼ਖਸੀਅਤ ਦੇ ਨਾਲ ਸਾਨੂੰ ਈਰਖਾ ਹੋ ਸਕਦੀ ਹੈ, ਇਹ ਵੀ ਇੱਕ ਹਿਊਮਨ ਟ੍ਰੇਟ ਹੈ ਕਿ ਜਦੋਂ ਅਸੀਂ ਕਿਸੇ ਦੀ ਕਾਮਯਾਬੀ ਦੇਖਦੇ ਹਾਂ ਹੋਰ ਕੋਈ ਨਾ ਹੋਏ ਤਾਂ ਹੋਰ ਤਾਂ ਕੁਝ ਕਰ ਨਹੀਂ ਸਕਦੇ, ਅਸੀਂ ਸਾੜਾ ਕਰਨ ਲੱਗ ਜਾਂਦੇ। ਚਲੋ ਇਹ ਵੀ ਤੁਹਾਨੂੰ ਹੱਕ ਹੈ, ਕਰ ਸਕਦੇ ਹੋ, ਪਰ ਜੇ ਜਿਹੜਾ ਕੰਮ ਤੁਹਾਡਾ ਕੋਈ ਨੁਕਸਾਨ ਨਹੀਂ ਕਰਦਾ ਤੁਸੀਂ ਉਹਦੀ ਵਿਰੋਧਤਾ ਕਿਉਂ ਕਰਦੇ ਹੋ? ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਮੁੱਦਾ ਬੇਸਡ ਸਾਨੂੰ ਇਸ਼ੂਜ਼ ਨੂੰ ਦੇਖਣਾ ਚਾਹੀਦਾ ਹੈ, ਉਸ ਦੇ ਉੱਤੇ ਸਾਡਾ ਧਿਆਨ ਹੋਣਾ ਚਾਹੀਦਾ ਹੈ, ਨਾ ਕਿ ਕਿਸ ਨੇ ਝੰਡਾ ਚੁੱਕਿਆ ਹੋਇਆ ਉਸ ਪਰਸਨ ਨੂੰ ਅਸੀਂ ਜਿਹੜਾ ਉਹ ਨੈਗੇਟ ਕਰੀਏ। ਸੋ ਅਸੀਂ ਜਿੱਥੇ ਵੀਰ ਜਸਕੀਰਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਉੱਥੇ ਅਸੀਂ ਸਮਝਦੇ ਹਾਂ ਜਿਵੇਂ ਤੁਸੀਂ ਦੱਸਿਆ
ਕਿ ਵੋਟਾਂ ਜਿਹੜੀਆਂ ਨੇ 31 ਅਕਤੂਬਰ ਉਹਦੀ ਉਸ ਦਿਨ ਦੀ ਇੱਕ ਆਪਣੀ ਹਿਸਟੋਰੀਸਿਟੀ ਹੈ, ਬਿਲਕੁਲ ਕਿਉਂਕਿ ਜੂਨ 84 ਦੇ ਹਮਲੇ ਲਈ ਘੱਲੂਘਾਰੇ ਲਈ ਜ਼ਿੰਮੇਵਾਰ ਇੰਦਰਾ ਗਾਂਧੀ ਨੂੰ ਸਾਡੇ ਯੋਧਿਆਂ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਹੋਰਾਂ ਨੇ ਸਜ਼ਾ ਯਾਫਤਾ ਕੀਤਾ ਸੀ। ਜੀ ਔਰ ਪੰਜਾਬ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਇੱਕ ਸਿਆਸੀ ਭੰਬਲ ਭੂਸਾ ਖੜਾ ਕਰ ਦਿੱਤਾ ਹੈ ਇੰਡੀਅਨ ਏਜੰਸੀਆਂ ਨੇ, ਔਰ ਜੋ ਡਰਾਮੇਬਾਜ਼ੀ ਉੱਥੇ ਚੱਲ ਰਹੀ ਹੈ ਉਸ ਸਿਆਸੀ ਦਲਦਲ ਦੇ ਵਿੱਚ, ਉਹ 6 ਫॉर ਜਸਟਿਸ ਦਾ ਐਲਾਨ ਹੈ ਕਿ ਜਦੋਂ ਪੰਜਾਬ ਅਸੈਂਬਲੀ ਚੋਣਾਂ ਹੋਣਗੀਆਂ, ਮੋਸਟਲੀ ਫੈਬਰੂਰੀ ਮਾਰਚ ਦੇ ਵਿੱਚ ਹੁੰਦੀਆਂ ਨੇ, ਉਦੋਂ ਅਸੀਂ ਜਿਹੜਾ ਉੱਥੇ ਵੀ ਰੈਫਰੈਂਡਮ ਕਰਵਾਵਾਂਗੇ। ਜੀ ਸੋ ਅਸੀਂ ਜ਼ੋਰਦਾਰ ਅਪੀਲ ਵੀ ਕਰਦੇ ਹਾਂ। ਅਸੀਂ ਹਮੇਸ਼ਾ ਹੀ ਪਹਿਲੇ ਦਿਨ ਤੋਂ ਹੀ, ਹਾਲਾਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਹਰ ਇੱਕ ਦਾ ਇੱਕ ਆਪਣਾ ਨਜ਼ਰੀਆ ਹੋ ਸਕਦਾ ਹੈ, ਪਰ ਸਾਨੂੰ ਹਮੇਸ਼ਾ ਇਹ ਹੈ ਵੀ ਜਿਹੜਾ ਵੀ ਪੰਥ ਦੇ ਲਈ ਤੁਰਿਆ ਹੋਇਆ ਹੈ, ਔਰ ਇਹ ਇੱਕ ਜ਼ਰੀਆ ਹੈ ਜਿਹਦੇ ਰਾਹੀਂ ਤੁਸੀਂ ਬੇਸ਼ੱਕ ਨਾਨ ਬਾਈਂਡਿੰਗ ਹੈ, ਪਰ ਇਹ ਇੱਕ ਸਟੈਪ ਫਾਰਵਰਡ ਹੈ ਤੁਹਾਡੇ ਕੇਸ ਨੂੰ ਅੱਗੇ ਲਿਜਾਣ ਦੇ ਲਈ, ਔਰ ਇਸ ਨੂੰ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ। ਇਹ ਨਹੀਂ ਹੈ ਵੀ ਅੰਦਰ ਬੈਠ ਕੇ ਕਿਸੇ ਨੇ ਕਹਿ ਦਿੱਤਾ ਜੀ ਇਹ ਹੋ ਗਿਆ। ਇਹਦੇ ਲਈ ਇੰਟਰਨੈਸ਼ਨਲੀ ਰੈਕਗਨਾਈਜ਼ ਜਿਹੜੀਆਂ ਬੈਲਟ ਐਸੋਸੀਏਸ਼ਨਸ ਹੁੰਦੀਆਂ ਨੇ, ਜਿਵੇਂ ਅਸੀਂ ਇੱਥੇ ਗੁਰਦੁਆਰਿਆਂ ਦੀਆਂ ਚੋਣਾਂ ਵੀ ਦੇਖਦੇ ਹਾਂ ਵੀ ਜਿੱਥੇ ਕੋਰਟ ਇਨਵੋਲਵ ਹੁੰਦਾ ਉੱਥੇ ਪ੍ਰੋਪਰ ਬੈਲਟ ਐਸੋਸੀਏਸ਼ਨਸ ਆ ਕੇ ਕਰਦੀਆਂ ਨੇ, ਔਰ ਉਹ ਇੱਕ ਬਾਈਂਡਿੰਗ ਹੁੰਦਾ, ਉਹਨਾਂ ਦੀ ਇੱਕ ਆਪਣੀ ਕ੍ਰੈਡੀਬਿਲਿਟੀ ਔਰ ਰੈਪੂਟੇਸ਼ਨ ਹੁੰਦਾ। ਸੋ ਅਸੀਂ ਵੀਰ ਜਸਕੀਰਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ 40 ਸਾਲਾਂ ਦਾ ਇਤਿਹਾਸ, 29 ਸਤੰਬਰ 1981। ਜੀ ਬਹੁਤ ਸਾਰੇ ਤਾਂ ਜੇ 30 ਸਾਲ ਦੀ ਉਮਰ ਦੇ ਤਾਂ ਕੀ ਕਈ ਜੰਮੇ ਹੀ ਉਸ ਤੋਂ ਬਾਅਦ ਨੇ, ਲੇਕਿਨ ਅਸੀਂ ਉਸ ਦੌਰ ਨੂੰ ਦੇਖਿਆ, ਉਸ ਦੇ ਪਿਛੋਕੜ ਨੂੰ ਦੇਖਿਆ। ਇਸ ਲਈ ਬਹੁਤ ਵਾਰ ਜਦੋਂ ਤੁਸੀਂ 40 ਸਾਲ, ਨਾਟ 30 ਸਾਲ, 40 ਸਾਲ, ਜਦੋਂ ਅਸੀਂ 40 ਸਾਲ ਦੇ ਸਫ਼ਰ ਦੀ ਗੱਲ ਕਰਦੇ ਤੇ ਫਿਰ ਇਹ ਭਾਈ ਗਜਿੰਦਰ ਸਿੰਘ ਹੋਰਾਂ ਦੇ ਇਸ ਬਹਾਦਰੀ ਭਰੇ ਕਾਰਨਾਮੇ ਦਾ ਸਫ਼ਰ ਹੀ ਨਹੀਂ ਹੈ, ਇਹ ਖਾਲਿਸਤਾਨ ਦੇ ਸੰਘਰਸ਼ ਦਾ ਸਫ਼ਰ ਵੀ ਹੈ। ਔਰ ਜ਼ਾਹਰ ਹੈ ਕਿ ਇਸ ਨੇ 4 ਦਹਾਕਿਆਂ ਦੇ ਵਿੱਚ ਜਿਨ੍ਹਾਂ ਨੇ ਕਿੰਨੇ ਹੁਨਾਲ, ਸਿਆਲ, ਬਸੰਤ, ਪਤਝੜ ਦੇਖੇ ਨਿੱਜੀ ਜ਼ਿੰਦਗੀ 'ਚ ਵੀ, ਪਰ ਜਿਨ੍ਹਾਂ ਦੀਆਂ ਅੱਖਾਂ ਪੰਥ ਦੇ ਰੁੱਖ ਤੇ ਲੱਗੀਆਂ ਹੁੰਦੀਆਂ ਨੇ ਕਿ ਪੰਥ ਦੇ ਵਿਹੜੇ ਦੇ ਵਿੱਚ ਕਦੋਂ ਬਹਾਰ ਆਏਗੀ, ਔਰ ਉਸ ਲਈ ਪੰਥ ਦੇ ਉੱਤੇ ਵਾਪਰਦੀਆਂ ਜਿਹੜੀਆਂ ਸਥਿਤੀਆਂ ਨੇ, ਹਾਲਾਤ ਨੇ, ਕਿਉਂਕਿ ਉਸ ਤੋਂ ਬਾਅਦ ਹੀ ਜੂਨ 84 ਦਾ ਘੱਲੂਘਾਰਾ ਹੁੰਦਾ ਹੈ, ਫਿਰ ਪੂਰੇ 10-11 ਸਾਲ 84 ਤੋਂ 94-95 ਤੱਕ ਇੱਕ ਨਸਲਕੁਸ਼ੀ ਦਾ ਦੌਰ ਜਿਹਦੇ 'ਚ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨੀ ਦਾ ਘਾਣ ਕੀਤਾ ਜਾਂਦਾ ਹੈ। ਫਿਰ ਅੱਡ-ਅੱਡ ਦੁਸ਼ਮਣ ਦੇ ਹਥਿਆਰ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ, ਔਰ ਈਵਨ ਜਦੋਂ 40 ਵਰੇ ਪਹਿਲਾਂ ਇਹ ਬਹਾਦਰੀ ਭਰਿਆ ਕਾਰਨਾਮਾ, ਬੇਸ਼ੱਕ ਅੱਜ ਜੇ ਕਿਸੇ ਨੂੰ ਲਫ਼ਜ਼ ਹਾਈਜੈਕਿੰਗ ਕਿਹਾ ਜਾਏ ਜਾਂ 에ਅਰ ਜੈਕਿੰਗ ਜਿਹਨੂੰ ਕਿਹਾ ਜਾਂਦਾ ਸੀ ਕਿਸੇ ਜ਼ਮਾਨੇ 'ਚ, ਸੋ ਉਹਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ, ਦਹਿਸ਼ਤਗਰਦੀ ਦੇ ਖਾਤੇ 'ਚ ਹੈ। ਲੇਕਿਨ ਜੇ ਤੁਸੀਂ ਉਹਨਾਂ ਦਹਾਈਆਂ ਦੀ ਗੱਲ ਦੇਖੋ, 50ਵਿਆਂ, 60ਵਿਆਂ, 70ਵਿਆਂ 'ਚ ਪਹੁੰਚਦੇ ਆ, ਤੇ ਦੁਨੀਆ ਭਰ 'ਚ ਆਪਣੀ ਪੋਲੀਟੀਕਲ ਸਟੇਟਮੈਂਟ ਦੇਣ ਦੇ ਲਈ ਇਹੀ ਇੱਕ ਤਰੀਕਾ ਹੁੰਦਾ ਸੀ। ਔਰ ਮੈਂ ਉਸ ਵੇਰਵੇ 'ਚ ਨਹੀਂ ਜਾਵਾਂਗਾ ਕਿ ਉਹ ਫਲਸਤੀਨੀ ਹੋਣ ਜਾਂ ਕੌਣ ਕਿਨੇ ਕਦੋਂ ਇੱਕ ਤੁਸੀਂ ਗੂਗਲ ਕਰੋਗੇ ਤਾਂ ਤੁਹਾਨੂੰ ਜਿਹੜਾ ਉਹ ਹਵਾਈ ਜਹਾਜ਼ ਅਗਵਾ ਕਰਨ ਵਾਲਿਆਂ ਦਾ ਇਤਿਹਾਸ ਮਿਲ ਜਾਏਗਾ, ਜਿਨ੍ਹਾਂ 'ਚ ਬਹਾਦਰ ਔਰਤਾਂ ਵੀ ਸ਼ਾਮਲ ਨੇ, ਦੂਸਰੇ ਵੀ ਨੇ। ਔਰ ਮਤਲਬ ਇਹ ਪੋਲੀਟੀਕਲ ਸਟੇਟਮੈਂਟ ਹੁੰਦਾ ਸੀ, ਇੱਕ ਥਾਂ ਤੁਸੀਂ ਉਡਾ ਕੇ ਦੂਸਰੀ ਥਾਂ ਲੈ ਜਾਂਦੇ ਹੋ। ਪਾਇਲਟ ਵੀ ਮੰਨ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹਨਾਂ ਦੀ ਇੰਟੈਂਟ ਕੋਈ ਨੁਕਸਾਨ ਕਰਨਾ ਨਹੀਂ ਹੈ, ਇਹ ਜਿਹੜਾ ਆਪਣੀ ਪੋਲੀਟੀਕਲ ਸਟੇਟਮੈਂਟ ਦੇਣਾ ਚਾਹੁੰਦੇ ਨੇ। ਜਿੱਥੇ ਉਹ ਜਾ ਕੇ ਉਤਾਰਦੇ ਸੀ, ਮੋਸਟ ਹਾਲਤਾਂ 'ਚ ਉਹਨਾਂ ਦੀਆਂ ਮੰਗਾਂ ਤਾਂ ਨਹੀਂ ਸੀ ਮੰਨੀਆਂ ਜਾਂਦੀਆਂ, ਪਰ ਉਦੋਂ ਤੱਕ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਜਿਹੜਾ ਕੇਸ ਹੈ ਉਹ ਹਾਈਲਾਈਟ ਹੋ ਜਾਂਦਾ ਸੀ ਕਿ ਭਾਈ ਫਲਸਤੀਨੀਆਂ ਨਾਲ ਕੀ ਹੋ ਰਿਹਾ ਹੈ, ਆਇਰਿਸ਼ ਨਾਲ ਕੀ ਹੋ ਰਿਹਾ ਹੈ, ਚੈਚਨੀਆ ਵਾਲਿਆਂ ਨਾਲ ਕੀ ਹੋ ਰਿਹਾ ਹੈ, ਔਰ ਈਵਨ ਸਾਊਥ ਅਮਰੀਕਾ ਦੀਆਂ ਸਟਰਗਲਸ ਵੀ ਬਹੁਤ ਲੰਬੀ ਹਿਸਟਰੀ ਹੈ ਇਹਨਾਂ ਦੀ ਹਵਾਈ ਜਹਾਜ਼ਾਂ ਨੂੰ ਲੈ ਕੇ ਜਾਣ ਦੀ। ਔਰ ਉਹਦੇ 'ਚ ਕੁਝ ਹਾਲਤਾਂ 'ਚ ਫਿਰ ਜਿਵੇਂ ਯੂਕੇ ਦੇ ਵਿੱਚ ਜਿਹੜੀ ਹੈ ਉਹ ਹਾਈਜੈਕਿੰਗ ਹੁੰਦੀ ਹੈ ਜਾਂ 에ਅਰ ਜੈਕਿੰਗ, ਔਰ ਉਹਦੇ 'ਚ ਉਹਨਾਂ ਨੂੰ ਛੱਡਣਾ ਪੈਂਦਾ ਕਿਉਂਕਿ ਉਹਨਾਂ ਨੇ ਫਿਰ ਅੱਗੋਂ ਆਪਣਾ ਤਿਗੜਮ ਲੜਾਇਆ ਹੋਇਆ ਸੀ ਕਿ ਵੀ ਕੀ ਹੈ, ਉਹਨਾਂ ਨੇ ਕਿਵੇਂ ਆਪਣੇ ਬੰਦੇ ਫ੍ਰੀ ਕਰਵਾਣੇ ਨੇ। ਪਰ ਕੁਝ ਹਾਲਤਾਂ 'ਚ ਜਿਵੇਂ ਅਸੀਂ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਹੋਰ 4 ਸਾਥੀ ਸਿੰਘ, ਕਿਉਂਕਿ ਜਿੱਥੇ ਅਸੀਂ 40 ਸਾਲ ਦੀ ਜਲਾਵਤਨੀ ਦੀ ਗੱਲ ਕਰ ਰਹੇ ਹਾਂ,
ਉਹਨਾਂ ਦੇ ਵਿੱਚ ਭਾਈ ਗਜਿੰਦਰ ਸਿੰਘ ਹੋਰਾਂ ਦੇ ਨਾਲ 2 ਸਿੰਘ ਹੋਰ ਜਿਹੜੇ ਕਿ ਭਾਈ ਜਸਬੀਰ ਸਿੰਘ ਔਰ ਕਰਨ ਸਿੰਘ, ਉਹ ਵੀ ਉਦੋਂ ਦੇ ਜਲਾਵਤਨੀ ਚ ਨੇ। ਹਾਲਾਂਕਿ 2 ਸਿੰਘ ਭਾਈ ਸਤਨਾਮ ਸਿੰਘ ਔਰ ਤੇਜਿੰਦਰਪਾਲ ਸਿੰਘ ਉਹ ਵਾਪਸ ਪੰਜਾਬ ਮੁੜੇ ਔਰ ਉੱਥੇ ਵੀ ਉਹਨਾਂ ਨੇ ਸਫ਼ਰ ਕੀਤਾ। ਇਹਨਾਂ ਚੋਂ ਅਸੀਂ ਦੇਖਦੇ ਹਾਂ ਕਿ ਸਤਨਾਮ ਸਿੰਘ ਉੱਥੋਂ ਨਿਕਲ ਕੇ ਅਮਰੀਕਾ ਵੀ ਆਏ, ਇੱਥੇ ਵੀ ਉਹਨਾਂ ਨੇ ਜੇਲ੍ਹ ਕੱਟੀ। ਕੁਝ ਸਾਲਾਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਉਹ ਐਕਸਟ੍ਰਾਡਾਈਟ ਕਰਕੇ ਇੰਡੀਆ ਭੇਜ ਦਿੱਤਾ ਗਿਆ ਔਰ ਉੱਥੇ ਉਹਨਾਂ ਨੇ ਕੇਸ ਜਿੱਤਿਆ, ਉਹਨਾਂ ਨੂੰ ਉੱਥੇ ਜੇਲ੍ਹ ਨਹੀਂ ਕੱਟਣੀ ਪਈ। ਲੇਕਿਨ ਤੇਜਿੰਦਰਪਾਲ ਸਿੰਘ ਕੈਨੇਡਾ ਪਹੁੰਚ ਗਏ ਸੀ, ਪਰ ਕੈਨੇਡਾ ਚੋਂ ਉਹਨਾਂ ਨੂੰ ਵਾਪਸ ਭੇਜਿਆ ਗਿਆ। ਸੋ ਇਹਨਾਂ ਸਾਰੇ ਸਿੰਘਾਂ ਦੀ ਕਹਾਣੀ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਕੱਲੀ ਇੱਕ, ਜੇ ਅਸੀਂ ਹਾਲੀਵੁੱਡ ਦੀ ਫਿਲਮ ਕਹੀਏ ਤੇ ਉਸ ਦਾ ਰੁਤਬਾ ਰੱਖਦੀ ਹੈ। ਸੰਘਰਸ਼ ਦੀ ਕਹਾਣੀ ਹੈ ਬਿਲਕੁਲ, ਕਿ ਕਿਉਂਕਿ ਦੇਖੋ ਜਦੋਂ ਅਸੀਂ ਕਿਸੇ ਵਾਕਿਆ ਦਾ ਜ਼ਿਕਰ ਕਰਦੇ ਹਾਂ, ਬਹੁਤਿਆਂ ਦੇ ਲਈ ਤਾਂ ਜੀ ਇਹ ਹਾਈਜੈਕਿੰਗ ਹੋਈ, ਉਹਦੇ 'ਚ ਆਹ ਮੰਗਾਂ ਸੀ, ਫਿਰ ਇਹ ਹੋਇਆ, ਪਰ ਤੁਸੀਂ ਦੇਖੋ ਕਿ ਇਹਦੇ 'ਚ ਕਿੰਨਾ ਕੁਛ ਪ੍ਰਭਾਵਿਤ ਹੁੰਦਾ ਹੈ। ਜੀ, ਪਹਿਲਾਂ ਤਾਂ ਕੌਮ ਦੇ ਇਮੇਜ ਤੋਂ ਜਾਂ ਨਿਸ਼ਾਨੇ ਤੇ ਫੋਕਸ ਹੁੰਦਾ ਹੈ, ਬਿਲਕੁਲ, ਫਿਰ ਪਰਿਵਾਰ, ਮਾਵਾਂ, ਪਿਓ, ਪਤਨੀਆਂ, ਬੱਚੇ, ਫਿਰ ਜਦੋਂ ਤੁਸੀਂ ਚਲੇ ਗਏ ਕਿਸ ਹਾਲ 'ਚੋਂ ਜਿੱਥੇ ਤੁਸੀਂ ਗਏ ਹੋ ਉੱਥੇ ਤੁਹਾਡਾ ਕੋਈ ਵਾਲੀ ਵਾਰਸ ਨਹੀਂ ਹੈ, ਉੱਥੋਂ ਦੀ ਫਿਰ ਜਿਹੜੀ ਹੈ ਤੁਹਾਡੇ ਲਈ ਮੁਸ਼ਕਲਾਂ, ਔਕੜਾਂ। ਔਰ 14 ਸਾਲ ਇਹਨਾਂ ਸਾਰਿਆਂ ਨੇ ਪਾਕਿਸਤਾਨ ਦੀਆਂ ਜੇਲ੍ਹਾਂ ਕੱਟੀਆਂ ਨੇ। ਜਹਾਜ਼ ਜਿਹੜਾ ਉਹ ਭਾਰਤ ਤੋਂ ਉਡਾ ਕੇ ਲਾਹੌਰ ਲੈ ਕੇ ਗਏ ਔਰ ਉਹਦੇ ਤੋਂ ਬਾਅਦ ਵੀ, ਕਿਉਂਕਿ ਬੇਸ਼ੱਕ ਇੰਟਰਨੈਸ਼ਨਲ ਕਾਨੂੰਨ ਦੇ ਥੱਲੇ ਜਦੋਂ ਇੱਕ ਥਾਂ ਤੁਸੀਂ ਇੱਕ ਜੁਰਮ ਦੀ ਸਜ਼ਾ ਕੱਟ ਲਈ ਹੈ, ਦੂਸਰੀ ਥਾਂ ਤੁਹਾਡੇ ਤੇ ਟ੍ਰਾਇਲ ਨਹੀਂ ਚੱਲ ਸਕਦਾ, ਪਰ ਭਾਰਤ ਵਰਗਾ ਜ਼ਾਲਮ ਸਿਸਟਮ ਉਹਨਾਂ ਨੇ ਤਾਂ ਈਵਨ ਜੇ ਅਸੀਂ ਭਾਈ ਗਜਿੰਦਰ ਸਿੰਘ ਹੋਰਾਂ ਦੀ ਗੱਲ ਕਰੀਏ 14 ਸਾਲ ਪਾਕਿਸਤਾਨ ਜੇਲ੍ਹ ਕੱਟਣ ਤੋਂ ਬਾਅਦ ਜੇ ਔਰ ਇਸ ਪੀਰੀਅਡ 'ਚ ਉਹਨਾਂ ਨਾਲ ਕੀ ਕੁਛ ਵਾਪਰਿਆ ਉਹ ਸਾਰੀ ਇੱਕ ਵੱਖਰੀ ਕਹਾਣੀ ਹੈ। ਲੇਕਿਨ ਉਹਨਾਂ ਨੂੰ ਫਿਰ ਭਾਰਤ ਨੇ ਜਿਹੜੀ ਲਿਸਟ ਪਾਕਿਸਤਾਨ ਨੂੰ ਦਿੱਤੀ ਕਿ ਜੀ ਆਹ 20 ਬੰਦੇ ਸਾਨੂੰ ਦਿਓ ਐਕਸਟ੍ਰਾਡਾਈਟ ਕਰਕੇ, ਜਿਨ੍ਹਾਂ 'ਚ 15 ਜਿਹੜੇ ਨੇ ਜ਼ਾਹਰ ਹੈ ਉਹ ਦਾਊਦ ਇਬਰਾਹਿਮ ਔਰ ਦੂਸਰੇ ਲੋਕ ਸੀ, ਜਿਹੜੇ 5 ਹੋਰ ਮੰਗੇ ਪਾਕਿਸਤਾਨ ਤੋਂ, ਜਿਹੜੇ 5 ਸਿੱਖ ਨੇ, ਉਹਨਾਂ 'ਚ ਭਾਈ ਗਜਿੰਦਰ ਸਿੰਘ ਵੀ ਸ਼ਾਮਲ ਨੇ। ਸੋ ਮਤਲਬ ਇਹ ਹੈ ਕਿ ਉਹਨਾਂ ਦੀ ਜਲਾਵਤਨੀ ਜਿਹੜੀ ਹੈ ਉਹ 40 ਸਾਲ ਤੋਂ, ਔਰ ਇਸ ਵੇਲੇ ਲਗਭਗ 81 ਸਾਲ ਉਹਨਾਂ ਦੀ ਉਮਰ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਿੱਥੇ ਅਸੀਂ ਸੰਘਰਸ਼ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਔਰ ਅਕਸਰ ਮੈਂ ਇਹ ਦੁਹਰਾਉਂਦਾ ਕਹਿੰਦਾ ਸ਼ਹੀਦ ਦਾ ਰੁਤਬਾ ਤਾਂ ਬਹੁਤ ਵੱਡਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ ਗੁਰੂ ਦੀ ਗੋਦ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਪਰ ਜੇ ਅਸੀਂ ਇਨਸਾਨੀ ਜਜ਼ਬਿਆਂ ਦੇ ਢੰਗ ਤੋਂ ਦੇਖੀਏ, ਡੇ ਟੂ ਡੇ ਲਾਈਫ, ਆਪਣੇ ਸਮਾਜ ਦਾ ਵਰਤਾਰਾ ਦੇਖੀਏ, ਤੇ ਫਿਰ ਜਿਹੜਾ ਸੰਘਰਸ਼ ਦੇ ਲਈ, ਕੌਜ਼ ਦੇ ਲਈ, ਖਾਲਿਸਤਾਨ ਦੇ ਲਈ ਹਰ ਦਿਨ ਜਿਉਣਾ ਨਹੀਂ, ਹਰ ਪਲ ਜਿਉਣਾ, ਉਹ ਤੁਹਾਡਾ ਕਿਹਨਾਂ ਹਾਲਾਤਾਂ ਚੋਂ ਗੁਜ਼ਰਦਾ, ਤੁਸੀਂ ਤਾਂ ਕੁਛ ਹਾਲਤਾਂ 'ਚ ਹਰ ਪਲ ਮਰ ਰਹੇ ਹੁੰਦੇ ਹੋ। ਇਸ ਲਈ ਨਹੀਂ ਕਿ ਤੁਸੀਂ ਤੰਗਦਸਤੀਆਂ ਤੋਂ ਦੁਖੀ ਹੋ, ਇਸ ਲਈ ਬਹੁਤ ਵਾਰ ਤੁਹਾਡੇ ਆਪਣਿਆਂ ਦਾ ਵਰਤਾਰਾ ਤੁਹਾਨੂੰ ਪੀੜ ਦੇ ਰਿਹਾ ਹੁੰਦਾ, ਬਹੁਤ ਵਾਰ ਤੁਹਾਡੀ ਆਪਣਿਆਂ ਦੀ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਅਣਗੌਲਾਪਨ, ਜਿਨ੍ਹਾਂ ਨੂੰ ਜਿਹੜੇ ਇੱਕ ਵੱਖਰੀ ਦੌੜ 'ਚ ਲੱਗੇ ਹੋਏ ਨੇ, ਕੋਈ ਧਨ ਕਮਾ ਰਿਹਾ, ਕੋਈ ਕੁਛ ਕਰ ਰਿਹਾ, ਕਿਸੇ ਹੋਰ ਦੌੜ 'ਚ ਨੇ, ਫਿਰ ਉਹ ਵੀ ਜਿਹੜੇ ਸਿਰਫ ਤੇ ਸਿਰਫ ਜਿਨ੍ਹਾਂ ਦੇ ਹਿੱਸੇ ਨਿੰਦਿਆ ਹੀ ਆਈ ਹੈ, ਕ੍ਰਿਟਿਸਿਜ਼ਮ ਹੀ ਆਇਆ, ਉਹਨਾਂ ਨੂੰ ਕੋਈ ਗੱਲ ਪੋਜ਼ਿਟਿਵ ਜਾਂ ਸਾਰਥਕ ਨਹੀਂ ਲੱਗਦੀ। ਉਹਨਾਂ ਨੇ ਹਰ ਇੱਕ ਚੋਂ ਜਿਹੜਾ ਉਹ ਕੁਛ ਨਾ ਕੁਛ ਨੈਗੇਟਿਵ ਕੱਢਣਾ ਹੀ ਹੁੰਦਾ ਔਰ ਉਹ ਬਹਿਣ ਨਹੀਂ ਦਿੰਦੇ। ਔਰ ਇਹ ਭਾਈ ਗਜਿੰਦਰ ਸਿੰਘ ਇਹਦੇ ਬਾਵਜੂਦ, ਔਰ ਇਹ ਇਕੱਲਾ ਇਹ ਨਹੀਂ ਹੈ ਵੀ ਉਹਨਾਂ ਦਾ ਖਾਲਿਸਤਾਨ ਦਾ ਸਫ਼ਰ 에ਅਰ ਜੈਕਿੰਗ ਤੋਂ 29 ਸਤੰਬਰ 1981 ਨੂੰ ਸ਼ੁਰੂ ਹੁੰਦਾ, ਉਸ ਤੋਂ ਬਹੁਤ ਪਹਿਲਾਂ 70ਵਿਆਂ 'ਚ ਜਦੋਂ ਉਹਨਾਂ ਨੇ ਦਲ ਖਾਲਸਾ ਬਾਕੀ ਵੀਰਾਂ ਦੇ ਨਾਲ ਮਿਲ ਕੇ ਉਸ ਦੀ ਨੀਂਹ ਰੱਖੀ, ਔਰ ਉਦੋਂ ਹੀ ਨਿਸ਼ਾਨਾ ਇਹ ਉਹ ਪੀਰੀਅਡ ਸੀ ਜਦੋਂ ਅਜੇ ਬਾਕੀ ਕੌਮ ਤਾਂ ਬਹੁਤ ਸਾਰੀ ਜੂਨ 84 ਦੇ ਘੱਲੂਕਾਰੇ ਤੋਂ ਬਾਅਦ ਆਪਣੇ ਆਪ ਨੂੰ ਜਿਹੜੇ ਆ ਉਹ ਖਾਲਿਸਤਾਨੀ ਕਹਿਣ ਲੱਗੇ। ਉਹਨਾਂ ਜ਼ਮਾਨਿਆਂ 'ਚ ਡ੍ਰੀਮ ਕਰਨਾ, ਔਰ ਉਹਨਾਂ ਦੀ ਜਿਹੜੀ ਨਜ਼ਮਾਂ ਦੀ ਜਿਹੜੀ ਹੈ ਕਿਤਾਬ 5 ਤੀਰ ਹੋਰ, ਅਸੀਂ ਅਕਸਰ ਜ਼ਿਕਰ ਕਰਦੇ ਕਿ ਉਦੋਂ ਕਿਸੇ ਨੇ ਅਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸੀਨ ਤੇ ਨਹੀਂ ਸੀ ਉੱਭਰੇ। ਉਹ ਤਾਂ 1977 ਦੇ ਵਿੱਚ ਦਮਦਮੀ ਟਕਸਾਲ ਦੀ ਉਹਨਾਂ ਨੂੰ ਸੇਵਾ ਮਿਲਦੀ ਹੈ, ਪਰ 1970ਵਿਆਂ 'ਚ ਡ੍ਰੀਮ ਕਰਨਾ ਕਿ ਹੇ ਗੁਰੂ ਕਲਗੀਧਰ ਪਾਤਸ਼ਾਹ ਕੋਈ ਭੇਜ ਬਾਬਾ ਬੰਦਾ ਸਿੰਘ ਬਹਾਦਰ, ਜਿਵੇਂ ਤੁਸੀਂ ਉਹਨਾਂ ਨੂੰ 5 ਤੀਰਾਂ ਦੀ ਬਖਸ਼ਿਸ਼ ਕੀਤੀ ਸੀ, ਇਵੇਂ ਕੋਈ 5 ਤੀਰਾਂ ਵਾਲਾ ਬਾਬਾ ਭੇਜ। ਫਿਰ ਆ ਗਿਆ ਤੀਰਾਂ ਵਾਲਾ ਬਾਬਾ, ਔਰ ਜੋ ਕੁਛ ਫਿਰ ਪੰਜਾਬ ਦੀ ਸਟੇਜ ਦੇ ਉੱਤੇ
ਜਿਸ ਕਿਸਮ ਦੀ ਉਹ ਸ਼ੇਰ ਪਬਕਾਰ ਗੂੰਜੀ ਕਿ ਇਹ ਮੰਗਾ ਨਹੀਂ, ਇਹ ਹੱਕ ਨੇ, ਮੰਗਾ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਉਹ ਸ਼ੇਰ ਪਬਕਾਰ ਸੰਤ ਪਿੰਡਾਂ ਵਾਲਿਆਂ ਦੀ, ਫਿਰ ਉਸ ਸ਼ੇਰ ਪਬਕਾਰ ਚੋਂ ਜਿੰਨੇ ਸੁੱਤੇ ਸੀ ਉਹ ਸਾਰੇ ਜਾਗੇ, ਗਫਲਤ ਚੋਂ ਉੱਠੇ, ਤੇ ਫਿਰ ਜੂਨ 84 ਦੇ ਘੱਲੂਘਾਰੇ ਦੇ ਯੋਧੇ ਔਰ ਉਸ ਤੋਂ ਬਾਅਦ ਇੱਕ ਲਗਾਤਾਰ ਜਿਹੜਾ ਉਹ ਸ਼ਹੀਦੀ ਗਾਨੇ ਬਣ ਕੇ ਮੈਦਾਨ ਦੇ ਵਿੱਚ ਰਣ ਤੱਤੇ ਵਿੱਚ ਜੂਝਣ ਵਾਲਾ ਕੇਸਰੀ ਕਾਫਲਾ, ਇਹ ਇੱਕ ਉਹ ਦਾਸਤਾਨ ਹੈ ਜਿਹੜੀ ਇਤਿਹਾਸ ਦਾ ਇੱਕ ਉਹ 골ਡਨ ਚੈਪਟਰ ਹੈ। ਇਹ ਕਾਲਾ ਦੌਰ ਨਹੀਂ ਹੈ। ਇਹ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੀਏ ਕਿ ਜਿਹੜੇ ਇਸ ਰਸਤੇ ਤੁਰਦੇ ਨੇ ਐਸਟੈਬਲਿਸ਼ਮੈਂਟਸ, ਹਕੂਮਤਾਂ, ਉਹਨਾਂ ਨੂੰ ਦਹਿਸ਼ਤਗਰਦ, ਆਤੰਕਵਾਦੀ, ਬੈਂਡਿਟ, ਲੁਟੇਰੇ ਇਹੋ ਜਿਹੇ ਲਕਬਾਂ ਨਾਲ ਹੀ ਨਵਾਜਦੀ ਹੈ। ਪਰ ਜਦੋਂ ਉਹ ਆਪਣਾ ਨਿਸ਼ਾਨਾ ਹਾਸਲ ਕਰ ਲੈਂਦੇ ਨੇ, ਉਹੀ ਯੋਧੇ ਹੁੰਦੇ ਨੇ, ਉਹੀ ਫਰੀडम ਫਾਈਟਰ ਹੁੰਦੇ ਨੇ, ਉਹੀ ਨਾਇਕ ਹੁੰਦੇ ਨੇ, ਉਹੀ ਤੁਹਾਡੀ ਕੌਮ ਦੇ ਉਸ ਅਸਮਾਨ ਦੇ ਰੋਸ਼ਨ ਸਿਤਾਰੇ ਹੁੰਦੇ ਨੇ, ਔਰ ਉਹੀ ਇਤਿਹਾਸ ਦੇ ਵਿੱਚ ਫਿਰ ਅਗਲੀਆਂ ਜਨਰੇਸ਼ਨਾਂ ਦੀ ਮੋਟੀਵੇਸ਼ਨ ਹੁੰਦੇ ਨੇ। ਔਰ ਭਾਈ ਗਜਿੰਦਰ ਸਿੰਘ, ਕਿਉਂਕਿ ਉਹਨਾਂ ਦੇ ਉੱਤੇ ਅਸੀਂ ਗੱਲ ਖਾਸ ਤੌਰ ਤੇ ਕਰ ਰਹੇ ਹਾਂ, ਪਰ ਜਿਵੇਂ ਮੈਂ ਕਿਹਾ ਕਿ ਅਸੀਂ ਉਹਨਾਂ 4 ਬਹਾਦਰ ਸਿੰਘ ਜਿਨ੍ਹਾਂ ਨੇ ਨਾਲ ਉਸ ਸਫ਼ਰ ਨੂੰ ਕੱਟਿਆ, ਉਹਨਾਂ ਨੂੰ ਵੀ ਆਪਣਾ ਜਿਹੜਾ ਉਹ ਸੈਲੂਟ ਕਰਦੇ ਹਾਂ। ਔਰ ਇਹਨਾਂ ਦੀ ਇਸ ਮਹਾਨ ਕੁਰਬਾਨੀ ਨੂੰ ਔਰ ਕੁਰਬਾਨੀ ਦਾ ਪਿਛੋਕੜ ਮੈਂ ਇਨ ਬਰੀਫ ਦੱਸਦਾ ਕਿ ਕਿਵੇਂ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਚੌਂਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੋਂ ਗ੍ਰਿਫਤਾਰ ਕੀਤਾ ਜਾਂਦਾ। ਖੁਦ ਗ੍ਰਿਫਤਾਰੀ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਲਾਲਾ ਜਗਤ ਨਾਰਾਇਣ ਜਿਹੜਾ ਕਿ ਇੱਕ ਨਫ਼ਰਤ ਦਾ ਵਣਜਾਰਾ, ਇੱਕ ਹਿੰਦ ਸਮਾਚਾਰ ਗਰੁੱਪ ਜਲੰਧਰ ਤੋਂ ਜਿਹੜੇ ਅਖਬਾਰਾਂ ਕੱਢਦੇ ਸੀ ਹਿੰਦੀ 'ਚ, ਉਰਦੂ 'ਚ, ਪੰਜਾਬੀ 'ਚ, ਜਗਬਾਣੀ, ਹਿੰਦ ਸਮਾਚਾਰ ਔਰ ਪੰਜਾਬ ਕੇਸਰੀ, ਔਰ ਨਫ਼ਰਤ ਫੈਲਾ ਰਹੇ ਸੀ। ਔਰ ਪੰਜਾਬ ਦੇ ਵਿੱਚ ਸਿੱਖ ਰਵਾਇਤਾਂ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸਭ ਦੇ ਲਈ ਜਿਹੜੀ ਜਿੰਨੀ ਨਫ਼ਰਤ ਉਹਨਾਂ ਨੇ ਫੈਲਾਈ, ਉਹ ਅੱਜ ਵੀ ਜਦੋਂ ਹੁਣ ਗਵਰਨਰ ਪਾਂਡੇ ਨੇ ਆਪਣੀ ਮਰਨ ਤੋਂ ਵੀ ਬਾਅਦ, ਉਸ ਦੇ 12 ਸਾਲ ਬਾਅਦ ਉਹਦੀ ਧੀ ਨੇ ਕਿਤਾਬ ਪਬਲਿਸ਼ ਕੀਤੀ ਹੈ, ਤੇ ਉਹਦੇ 'ਚ ਉਹਨੇ ਇਹ ਕਿਹਾ ਕਿ ਭਾਈ ਇਹ ਵਰਨੈਕੂਲਰ ਜਿਹੜਾ ਮੀਡੀਆ ਜਿਹੜਾ ਕਿ ਹਿਟਰਡ ਜਿਹਨੇ ਫੈਲਾਈ, ਜ਼ਾਹਰ ਹੈ ਵੀ ਇਹ ਜਗਤ ਨਾਰਾਇਣ ਵਰਗੇ ਔਰ ਵਰਿੰਦਰ ਵਰਗੇ ਲੋਕ ਸੀ ਸ਼ਾਮਲ। ਔਰ ਉਸ ਦੌਰ 'ਚ ਕਿਉਂਕਿ ਸੰਤ ਪਿੰਡਾਂ ਵਾਲਿਆਂ ਨੇ ਖੁਦ 2 ਲੱਖ ਦੇ ਲਗਭਗ ਉੱਥੇ ਸੰਗਤਾਂ ਦਾ ਇਕੱਠ ਸੀ, ਉਸ ਦੇ ਵਿੱਚ ਗ੍ਰਿਫਤਾਰੀ ਦਿੱਤੀ। ਔਰ ਮੇਰੇ ਲਈ ਵੀ ਇਹ 40 ਸਾਲ ਦਾ ਸਫ਼ਰ ਮੇਰੇ ਬਚਪਨ ਜਾਂ ਅਰਲੀ ਯੰਗਰ ਡੇਜ਼ ਤੋਂ ਹੁਣ ਤੱਕ ਦਾ ਸਫ਼ਰ ਹੈ, ਕਿਉਂਕਿ ਮੈਂ 20 ਸਤੰਬਰ ਦੇ ਉਸ 1981 ਵਾਲੇ ਸਮਾਗਮ ਦੇ ਵਿੱਚ ਸ਼ਾਮਲ ਸੀ ਐਜ਼ ਏ ਸਟੂਡੈਂਟ। ਅਸੀਂ ਜਲੰਧਰੋਂ ਖਾਸ ਤੌਰ ਤੇ ਗਏ, ਅਸੀਂ ਉਹ ਸਾਰੇ ਨੂੰ ਵੀ ਦੇਖਿਆ ਔਰ ਕਿਵੇਂ ਗ੍ਰਿਫਤਾਰੀ ਤੋਂ ਇੱਕਦਮ ਬਾਅਦ ਅਨਪ੍ਰੋਵੋਕਡ ਫਾਇਰਿੰਗ CRPF ਨੇ ਕੀਤੀ। ਉੱਥੇ 13 ਸਿੰਘ ਸ਼ਹੀਦ ਹੋਏ। ਮੈਂ ਉਹਨਾਂ ਦਾ ਵਗਦਾ ਖੂਨ ਉਹਨਾਂ ਨੂੰ ਲੈ ਕੇ ਜਾਂਦਿਆਂ ਵੀ ਜਿਵੇਂ ਇੱਕ ਕੈਂਪ, ਇੱਕ ਟੈਂਟ ਦੇ ਵਿੱਚ ਲਿਆਂਦਾ ਗਿਆ, ਉੱਥੇ ਵੀ ਮੌਜੂਦ ਸੀ। ਹੁਣ ਇਹ ਇੱਕ ਇੰਨਾ ਵੱਡਾ ਸਿੱਖ ਕੌਮ ਦੇ ਲਈ ਸ਼ੌਕ ਸੀ, ਝਟਕਾ ਸੀ, ਕਿਉਂਕਿ ਉਸ ਤੋਂ ਪਹਿਲਾਂ ਚੰਦੋ ਕਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੀ ਬੇਅਦਬੀ ਹੋ ਚੁੱਕੀ ਸੀ। ਚੰਦੋ ਕਲਾਂ 'ਚ ਜਿਹੜੇ ਸਿੱਖ ਸਨ, ਦਮਦਮੀ ਟਕਸਾਲ ਨਾਲ ਗੱਡੀਆਂ ਸਾੜ ਦਿੱਤੀਆਂ ਗਈਆਂ ਸੀ ਜਿਨ੍ਹਾਂ 'ਚ ਸੈਂਚੀਆਂ ਦੀ ਬੇਅਦਬੀ ਹੋਈ। ਮਾਰ ਕੁਟਾਈ ਦਾ ਸਿਲਸਿਲਾ ਸੀ। ਇੱਕ ਟੈਰਰ ਔਰ ਦਰਬਾਰਾ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ ਸੰਤ ਪਿੰਡਾਂ ਵਾਲੇ ਜ਼ਕਰੀਆ ਕਹਿ ਕੇ ਸੰਬੋਧਨ ਹੁੰਦੇ ਸਨ, ਪੂਰਾ ਜ਼ੁਲਮ ਚੱਲ ਰਿਹਾ ਸੀ। ਔਰ ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਜਿਹੜੀ ਹੈ, ਇਸ ਨੇ ਕੌਮ ਦੇ ਅੰਦਰ ਇੱਕ ਬਹੁਤ ਜ਼ਬਰਦਸਤ ਰੋਹ ਪੈਦਾ ਕੀਤਾ ਔਰ ਇਹ ਨਜ਼ਰ ਆ ਗਿਆ ਕਿ ਵੀ ਹੁਣ ਸਰਕਾਰ ਜੇ ਸਾਡੇ ਨਾਇਕ ਨੂੰ ਫੜ ਰਹੀ ਹੈ ਤੇ ਸਿੱਧਾ ਸਿੱਧਾ ਜਿਹੜਾ ਹੈ ਇਹ ਹੁਣ ਸਾਡੀ ਨਸਲਕੁਸ਼ੀ ਦੇ ਏਜੰਡੇ ਨੂੰ ਲਾਗੂ ਕਰਨਗੇ। ਔਰ ਠੀਕ 20 ਸਤੰਬਰ 1981 ਤੋਂ 9 ਦਿਨ ਬਾਅਦ ਜਦੋਂ ਇਹ ਖਬਰ ਦੁਨੀਆ ਭਰ ਦੇ ਮੀਡੀਆ ਦੇ ਵਿੱਚ, ਉਦੋਂ ਅਜੇ ਇਹ ਇਲੈਕਟ੍ਰੋਨਿਕ TV ਤੇ ਨਹੀਂ ਸਨ ਬਹੁਤੇ, ਲੇਕਿਨ ਉਹਨਾਂ ਦਾ ਆਪਣਾ ਦੂਰਦਰਸ਼ਨ ਤਾਂ ਸੀ, ਇਹ ਖਬਰ ਆਉਂਦੀ ਹੈ ਕਿ 5 ਸਿੱਖ ਨੌਜਵਾਨ, ਔਰ ਜਿਨ੍ਹਾਂ ਦੇ ਮੈਂ ਨਾਮ ਫਿਰ ਦੁਹਰਾਦੇ ਹਾਂ, ਭਾਈ ਗਜਿੰਦਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਜਸਬੀਰ ਸਿੰਘ, ਭਾਈ ਕਰਨ ਸਿੰਘ, ਭਾਈ ਤਜਿੰਦਰਪਾਲ ਸਿੰਘ, ਕਿ ਉਹ ਕਿਰਪਾਨ ਦੀ ਨੋਕ ਤੇ ਜਹਾਜ਼ ਲੈ ਉੱਡੇ ਨੇ। ਉਹਨਾਂ ਕੋਲ ਕੋਈ ਬੰਬ ਨਹੀਂ ਸੀ, ਕੋਈ ਹਥਿਆਰ ਨਹੀਂ ਸੀ, ਗਾਤਰੇ ਨਿੱਕੀ ਕਿਰਪਾਨ। ਉਹ ਕਾਕਪਿਟ ਦਾ ਦਰਵਾਜ਼ਾ ਉਹਨਾਂ ਨੇ ਖੋਲ੍ਹਿਆ, ਪਾਇਲਟ ਤੇ ਰੱਖਿਆ, ਚੱਲ ਬਈ। ਉਹ ਕਹਿੰਦਾ ਦੱਸੋ ਸਰਦਾਰ ਜੀ ਕਿੱਧਰ ਜਾਣਾ? ਕਹਿੰਦਾ ਚੱਲ ਲਾਹੌਰ ਨੂੰ।
ਸੋ ਇਹ ਪਹਿਲੀ ਇਸ ਕਿਸਮ ਦੀ ਹਾਈਜੈਕਿੰਗ ਸੀ ਸਿੱਖ ਸੰਘਰਸ਼ ਦੀ। ਉਸ ਤੋਂ ਬਾਅਦ 6-7 ਜਿਹੜੀਆਂ ਨੇ ਹਾਈਜੈਕਿੰਗ, ਮੇਰੇ ਕੋਲ ਹੁਣ ਵੇਰਵੇ ਨਹੀਂ ਨੇ, ਉਹ ਹੋਈਆਂ ਉਹ ਜੂਨ 84 ਤੋਂ ਬਾਅਦ ਖਾਸ ਤੌਰ ਤੇ। ਲੇਕਿਨ ਜਿਹੜੇ ਪੈਸੇਂਜਰ ਵੀ ਸੀ ਉਸ ਜਹਾਜ਼ ਦੇ, ਜਿਨ੍ਹਾਂ 'ਚ ਬਹੁਤ ਸਾਰੇ ਜਿਹੜੇ ਨੇ ਗੈਰ ਇੰਡੀਅਨ ਸੀ, ਬਾਹਰ ਯੂਰਪੀਅਨ ਵੀ ਸੀ, ਉਹਨਾਂ ਨੇ ਵੀ ਤਾਰੀਫ ਕੀਤੀ। ਉਹਨਾਂ ਨੇ ਕਿਹਾ ਜੀ ਜਿਸ ਸੰਜਮ ਨਾਲ ਉਹਨਾਂ ਨੇ ਸਾਡੇ ਨਾਲ ਡੀਲ ਕੀਤਾ ਹੈ, ਜਿਵੇਂ ਕਿਸੇ ਦਾ ਕੋਈ ਨੁਕਸਾਨ ਪਹੁੰਚਾਉਣ ਦਾ ਮਨੋਰਥ ਨਹੀਂ। ਜਿਉਂ ਹੀ ਜਿਹੜਾ ਜਹਾਜ਼ ਹੈ ਉਹ ਲਾਹੌਰ 에ਅਰਪੋਰਟ ਤੇ ਲੈਂਡ ਕਰਦਾ ਹੈ, ਜ਼ਾਹਰ ਹੈ ਪਾਕਿਸਤਾਨ ਦੇ ਜਿਹੜੇ ਸਿਕਿਉਰਿਟੀ ਵਾਲਿਆਂ ਨੇ ਆ ਕੇ ਘੇਰ ਲਿਆ ਜਾਂ ਦੂਜੇ, ਤੇ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਉਹਨਾਂ 'ਚ ਪਹਿਲੀ ਮੰਗ ਸੀ ਸੰਤ ਪਿੰਡਾਂ ਵਾਲਿਆਂ ਦੀ ਰਿਹਾਈ, ਕਿ ਉਹਨਾਂ ਨੂੰ ਰਿਹਾ ਕਰੋ। ਫਿਰ ਜਿਹੜਾ ਉਹ ਸਿੱਖਾਂ ਦੀ ਜੋ ਚੱਲ ਰਿਹਾ ਸੀ ਉਹਦੇ ਖਿਲਾਫ ਆਵਾਜ਼ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੈਂਚੀਆਂ ਵਾਲਿਆਂ ਨੂੰ ਜਿਹੜੀ ਸਜ਼ਾ ਦੇਣ ਦੀ ਗੱਲ ਸੀ, ਇਸ ਕਿਸਮ ਦੀਆਂ ਡਿਮਾਂਡ ਸੀ। ਪਰ ਓਵਰਨਾਈਟ ਇਸ ਗੱਲ ਨੇ ਜਿਹੜਾ ਅਦਰਵਾਈਜ਼ ਤਾਂ ਲੋਕਲ ਖਬਰਾਂ ਕਿਲ ਹੋ ਰਹੀਆਂ ਸੀ, ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਹੋਇਆ ਸੀ, ਇੰਟਰਨੈਸ਼ਨਲੀ ਇਹ ਗੱਲ ਨੇ ਖੜਕਾ ਦਿੱਤਾ ਕਿ ਭਾਈ ਸਿੱਖ ਕੋਈ ਕੌਮ ਹੈ, ਉਹਨਾਂ ਦੀਆਂ ਕੋਈ ਮੰਗਾਂ ਨੇ, ਉਹਨਾਂ ਦਾ ਜਿਹੜਾ ਦੇ ਲੀਡਰ ਸੰਤ ਪਿੰਡਾਂ ਵਾਲੇ ਨੇ। ਸੋ ਇਹ ਮੈਂ ਸਮਝਦਾ ਵੀ ਬਹੁਤ ਵੱਡਾ ਕਾਰਨਾਮਾ ਸੀ ਪਾਕਿਸਤਾਨ ਦੇ ਵਿੱਚ ਜਿਹੜਾ ਹੈ। ਇਹਨਾਂ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਔਰ ਟ੍ਰਾਇਲ ਚੱਲਿਆ ਉਹਨਾਂ ਦਾ, ਉਮਰ ਕੈਦ ਹੋਈ, 14-14 ਸਾਲ ਉਹਨਾਂ ਨੇ ਜੇਲ੍ਹ ਕੱਟੀ। ਔਰ ਉਸ ਤੋਂ ਬਾਅਦ ਜਿਹੜੇ ਦੂਸਰੇ ਸਿੰਘ ਨੇ, ਜਿਵੇਂ ਅਸੀਂ ਗੱਲ ਕੀਤੀ ਹੈ ਵੀ ਭਾਈ ਸਤਨਾਮ ਸਿੰਘ ਤੇ ਜਿੰਦਰਪਾਲ ਸਿੰਘ, ਉਹ ਤਾਂ ਵਾਪਸ ਪਹੁੰਚ ਗਏ। ਕਰਨ ਸਿੰਘ ਔਰ ਜਸਬੀਰ ਸਿੰਘ ਇਹ ਯੂਰਪ ਦੇ ਮੁਲਕਾਂ 'ਚ ਨੇ, ਔਰ ਭਾਈ ਗਜਿੰਦਰ ਸਿੰਘ ਆਪਣੇ ਮੁਕੱਦਸ ਧਰਤੀ ਜਿੱਥੇ ਸਾਡਾ ਮੱਕਾ ਮਦੀਨਾ ਹੈ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਉਸ ਧਰਤੀ ਤੇ ਨੇ। ਪਰ ਖੁੱਲ੍ਹ ਕੇ ਵਿਚਰਨ ਦਾ ਨਹੀਂ ਹੈ, ਕਿਉਂਕਿ ਭਾਰਤ ਸਰਕਾਰ ਨੇ ਉਹ ਦਬਾਅ ਬਣਾਇਆ ਹੋਇਆ ਹਮੇਸ਼ਾ ਹੀ ਕਿ ਐਕਸਟ੍ਰਾਡਾਈਟ ਕਰੋ। ਔਰ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਨੇ ਦਲ ਖਾਲਸਾ ਜਿਸ ਜਥੇਬੰਦੀ ਨੂੰ ਜਿਹੜਾ ਜਨਮ ਦਿੱਤਾ ਬਾਕੀਆਂ ਦੇ ਨਾਲ ਮਿਲ ਕੇ, ਉਸ ਜਥੇਬੰਦੀ ਨੇ ਇਹ 40 ਸਾਲਾ ਇਸ ਦਿਨ ਦੀ ਯਾਦ 29 ਸਤੰਬਰ 1981 ਦੀ ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਜਿਹੜਾ ਉਹ ਖਾਸ ਸਮਾਗਮ ਕੀਤਾ। ਔਰ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਨੂੰ 5 ਹੀ ਜਿਹੜੇ ਇਹ ਬਹਾਦਰ ਯੋਧੇ ਨੇ ਇਹਨਾਂ ਨੂੰ 골ਡ ਮੈਡਲ ਦਿੱਤੇ। ਹਾਲਾਂ ਮੌਜੂਦ ਜਿਵੇਂ ਮੈਂ ਦੱਸਿਆ ਵੀ 3 ਤਾਂ ਬਾਹਰ ਨੇ, ਉਹ ਤਾਂ ਉੱਥੇ ਪਹੁੰਚ ਨਹੀਂ ਸੀ ਸਕਦੇ, ਲੇਕਿਨ ਉਸ ਦੇ ਵਿੱਚ ਜਿਹੜੇ ਨੇ ਸਤਨਾਮ ਸਿੰਘ ਔਰ ਤਜਿੰਦਰਪਾਲ ਸਿੰਘ ਉਹ ਮੌਜੂਦ ਸਨ ਉਸ ਸਮਾਗਮ ਦੇ ਵਿੱਚ। ਔਰ ਇਹਦੇ 'ਚ ਜਿਨ੍ਹਾਂ ਨੇ 골ਡ ਮੈਡਲ ਦਿੱਤਾ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਮੌਜੂਦ ਸਨ। ਖਾਲਿਸਤਾਨੀ ਇੱਕ ਹੋਰ ਆਈਡੀਆਲੋਗ ਯੋਧੇ ਭਾਈ ਨਾਰਾਇਣ ਸਿੰਘ ਚੌੜਾ ਮੌਜੂਦ ਸਨ। ਦਰਸ਼ਕ ਉਸ ਸਮਾਗਮ ਦੀਆਂ ਪਿਕਚਰਸ ਦੇਖ ਸਕਦੇ ਨੇ। ਔਰ ਜਨਰਲ ਸੁਬੇਗ ਸਿੰਘ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਮਿਲ ਕੇ ਜੂਨ 84 ਦੇ ਘੱਲੂਘਾਰੇ ਦੇ ਵੇੜੇ ਬਹਾਦਰੀ ਦੀਆਂ ਸਿਖਰਾਂ ਨੂੰ ਛੋਹਿਆ, ਉਹਨਾਂ ਦੇ ਭਰਾਤਾ ਸਰਦਾਰ ਬੇਅੰਤ ਸਿੰਘ ਮੌਜੂਦ ਸਨ। ਇਸ ਨੂੰ ਐਡਰੈਸ ਕੀਤਾ ਸਮਾਗਮ ਨੂੰ ਕੰਵਰਪਾਲ ਸਿੰਘ ਬਿੱਟੂ ਜਿਹੜੇ ਸਪੋਕਸਮੈਨ ਨੇ ਦਲ ਖਾਲਸਾ ਦੇ, ਉਹਨਾਂ ਦਾ ਇੰਟਰਵਿਊ ਵੀ ਹੈ, ਵਰਲਡ ਸਿੱਖ ਨਿਊਜ਼ ਨੇ ਕਵਰ ਕੀਤਾ। ਭਾਈ ਹਰਪਾਲ ਸਿੰਘ ਚੀਮਾ ਜਿਹੜੇ ਅਮਰੀਕਾ ਦੀ ਜੇਲ੍ਹ 'ਚ ਲਗਭਗ 12-13 ਸਾਲ ਰਹੇ, ਸਿੱਖ ਯੂਥ ਆਫ ਅਮਰੀਕਾ ਦੇ ਪ੍ਰਧਾਨ ਵੀ ਸੀ, ਹੁਣ ਉੱਥੇ ਦਲ ਖਾਲਸਾ ਦੇ ਪ੍ਰਧਾਨ ਨੇ। ਔਰ ਉਹਨਾਂ ਦਾ ਵੀ ਜਲਾਵਤਨੀ ਦਾ ਸਫ਼ਰ ਉਹਨਾਂ ਦਾ ਤਾਂ ਨਹੀਂ, ਉਹਨਾਂ ਦੀ ਸਿੰਘਣੀ ਸਾਹਿਬਾਂ ਸਿਐਟਲ 'ਚ ਨੇ, ਜਿਹੜੇ ਉਹ ਤੋਂ ਆਪਣੇ ਪਤੀ ਔਰ ਉਹਨਾਂ ਦਾ ਇੱਕ ਬੇਟਾ ਇੱਥੇ ਹੈ, ਬੇਟੀ ਕੈਨੇਡਾ 'ਚ ਪਹਿਲਾਂ ਪੰਜਾਬ 'ਚ ਰਹੀ। ਮੈਂ ਆਪਣੀ ਸਿਐਟਲ ਟ੍ਰਿਪ ਵੇਲੇ ਉਹਨਾਂ ਨੂੰ ਜਿਹੜਾ ਭੈਣ ਜੀ ਰਾਜਵਿੰਦਰ ਕੌਰ ਮਿਲਿਆ। ਸੋ ਮੈਂ ਜਦੋਂ ਇਹ ਕਹਿੰਦਾ ਹੈ ਕਿ ਜਿਨ੍ਹਾਂ ਦੀ ਜੇ ਤੁਸੀਂ ਇਹ ਕਹਾਣੀ ਕਿ ਕਿਹਨਾਂ ਪਰਿਵਾਰਾਂ ਨੇ ਕਿਵੇਂ ਸਫ਼ਰ ਕੀਤਾ ਔਰ ਕਰ ਰਹੇ ਨੇ, ਔਰ ਭਾਈ ਗਜਿੰਦਰ ਸਿੰਘ ਜਿਨ੍ਹਾਂ ਦੇ ਇਸ ਬਹਾਦਰੀ ਭਰੇ ਕਾਰਨਾਮੇ ਤੋਂ ਬਾਅਦ ਹੀ ਉਹਨਾਂ ਦਾ ਵਿਆਹ ਤਾਜ਼ਾ ਹੋਇਆ ਸੀ, ਉਹਨਾਂ ਦੇ ਘਰ ਬੱਚੀ ਨੇ ਜਨਮ ਲਿਆ ਬਿਕਰਮਜੀਤ ਕੌਰ ਜਿਹੜੇ ਹੁਣ ਇੰਗਲੈਂਡ 'ਚ ਰਹਿੰਦੇ ਨੇ, ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਮਨਜੀਤ ਕੌਰ, ਉਹਨਾਂ ਨੇ ਉੱਥੇ ਕਿਵੇਂ ਦਿਨ ਕੱਟੇ, ਕਿਵੇਂ ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਮਾਤਾ, ਉਹਨਾਂ ਨੂੰ ਹਰਾਸਮੈਂਟ 'ਚੋਂ ਗੁਜ਼ਰਨਾ ਪਿਆ। ਔਰ ਇਹ ਸਾਰੀ ਜਿਹੜੀ ਕਹਾਣੀ ਹੈ ਇਸ ਨੂੰ, ਕਿਉਂਕਿ ਭਾਈ ਗਜਿੰਦਰ ਸਿੰਘ ਵੱਡੇ ਸ਼ਾਇਰ ਨੇ, ਉਹ ਸਮੇਂ-ਸਮੇਂ ਨਜ਼ਮਾਂ ਦੇ ਰੂਪ 'ਚ ਲਿਖਦੇ ਰਹਿੰਦੇ ਨੇ। ਔਰ ਮੈਂ ਕਿਉਂਕਿ ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਘਾਲਣਾ ਔਰ ਬਾਕੀ ਹਾਈਜੈਕਰ ਸਿੰਘਾਂ ਦੀ ਘਾਲਣਾ ਨੂੰ ਸਮਰਪਿਤ ਕੀਤਾ, ਤੇ ਮੈਂ ਉਹਨਾਂ ਦੀਆਂ ਹੀ ਜਿਹੜੀਆਂ ਉਹਨਾਂ ਨੇ ਇਸ ਸਾਰੇ ਪੀਰੀਅਡ 'ਚ ਕੁਝ ਲਿਖਿਆ, ਕੁਝ ਨਜ਼ਮਾਂ ਮੈਂ ਕੱਢੀਆਂ ਨੇ। ਔਰ ਜਲਾਵਤਨੀ ਦੇ 40 ਸਾਲ ਦੇ ਥੱਲੇ ਅੱਜ ਸੋਸ਼ਲ ਮੀਡੀਆ ਤੇ ਵੀ ਕਾਫੀ ਕੁਝ ਚੱਲ ਰਿਹਾ। ਔਰ ਉਹਨਾਂ ਨੇ ਇੱਕ ਪਾਰਟ ਜਿਹੜੀ ਉਹਨਾਂ ਦੀ ਇੱਕ ਨਜ਼ਮਾਂ ਦੀ ਕਿਤਾਬ ਕੁਝ ਸਾਲ ਪਹਿਲਾਂ ਛਾਇਆ ਹੋਈ ਸੀ, ਸੁਪਨੇ ਤੋਂ ਸੰਘਰਸ਼ ਵੱਲ, ਤੇ ਉਹਦੇ 'ਚ ਫਰੰਟ ਪੇਜ ਦੇ ਉੱਤੇ ਔਰ ਇਹ ਕਿਤਾਬ ਜਿਹੜੀ ਹੈ ਇਹਦੇ 'ਚ ਉਹਨਾਂ ਦੀਆਂ ਸਿਲੈਕਟ
ਪੋਮਸ ਨੇ, ਜੀ ਉਹਦੇ 'ਚ ਉਹਨਾਂ ਨੇ ਕਿਹਾ ਸੀ, ਸੁਪਨਾ ਸਾਕਾਰ ਕਰਨਾ ਹੈ, ਕਰਨਾ ਹੀ ਕਰਨਾ ਹੈ, ਹਰ ਹਾਲ 'ਚ ਕਰਨਾ ਹੈ, ਅਸਾਂ ਮਰ ਮਰ ਜੰਮਣਾ ਹੈ ਤੇ ਜਮ ਜਮ ਮਰਨਾ ਹੈ, ਭਾਵੇਂ 100 ਜਨਮ ਲੱਗ ਜਾਣ, ਸੁਪਨਾ ਸਾਕਾਰ ਕਰਨਾ ਹੈ। ਇੱਕ ਸੁਪਨਾ ਦੇਖਿਆ ਸੀ ਸਵੈਮਾਨ ਨਾਲ ਜੀਣ ਦਾ, ਆਪਣੇ ਘਰ-ਬਾਰ ਦਾ, ਖਾਲਸਾ ਦਰਬਾਰ ਦਾ, ਕੌਮ ਦੇ ਸਿਰ ਤਾਜ ਦਾ, ਮੁੜ ਗਵਾਏ ਹੋਏ ਰਾਜ ਦਾ। ਔਰ ਇਸੇ ਹੀ ਨਜ਼ਮ ਦੇ ਬੈਕ ਦੇ ਉੱਤੇ ਜਿਹੜੇ ਉਹਨਾਂ ਨੇ ਲਿਖਤ ਦੇ ਵਿੱਚ ਕਿਹਾ ਕਿ ਪੀੜ ਕੀ ਹੁੰਦੀ ਹੈ। ਜਿਹੜੇ ਇਸ ਰਸਤੇ ਤੇ ਤੁਰਦੇ ਨੇ, ਇਹੀ ਨਹੀਂ ਕਿ ਸਿੱਖ ਕੌਮ ਦੀ ਪੀੜ ਜਾਂ ਖਾਲਿਸਤਾਨ ਦੀ ਕਾਇਮੀ ਇਹੀ ਹੈ। ਉਹ ਇਹ ਕਹਿੰਦੇ ਨੇ, ਬੇਗੁਨਾਹਾਂ ਦਾ ਲਹੂ ਕਿਤੇ ਵੀ ਡੁੱਲੇ, ਨਿਊਯਾਰਕ ਵਿੱਚ ਜਾਂ ਅਫਗਾਨਿਸਤਾਨ ਵਿੱਚ, ਕਸ਼ਮੀਰ ਵਿੱਚ ਜਾਂ ਫਲਸਤੀਨ ਵਿੱਚ, ਗੁਜਰਾਤ ਵਿੱਚ ਜਾਂ ਪੰਜਾਬ ਵਿੱਚ, ਮੇਰੇ ਦਿਲ ਵਿੱਚ ਇੱਕ ਚੀਸ ਜਿਹੀ ਜ਼ਰੂਰ ਉੱਠਦੀ ਹੈ। ਇਸ ਵਿੱਚ ਮੇਰੀ ਸੋਚ ਦਾ ਕਸੂਰ ਹੈ ਜਾਂ ਮੇਰੇ ਕਵੀ ਦਿਲ ਦਾ, ਮੇਰੇ ਲਈ ਕਹਿਣਾ ਔਖਾ ਹੈ। ਮਾਰੇ ਜਾਣ ਵਾਲਿਆਂ ਦੀਆਂ ਮਾਵਾਂ ਦੇ ਵੈਣਾਂ ਵਿੱਚੋਂ ਉੱਠਦਾ ਦਰਦ, ਨਿਊਯਾਰਕ, ਪੰਜਾਬ, ਕਸ਼ਮੀਰ ਤੇ ਗੁਜਰਾਤ ਸਭ ਥਾਂ ਇੱਕੋ ਜਿਹਾ ਹੁੰਦਾ। ਬਿਲਕੁਲ, ਮਾਵਾਂ ਦੇ ਵਹਿਣ ਤਾਂ ਉਹੀ ਨੇ ਉਹੀ ਨੇ। ਹਰ ਧਰਤੀ ਦੇ। ਫਿਰ ਉਹ ਕਹਿੰਦੇ ਨੇ ਕਿ ਪਹਿਲੇ ਦਿਨ ਤੇ ਪਹਿਲੇ ਕਦਮ ਤੋਂ ਹੀ ਮੇਰੀ ਲੜਾਈ ਸਿੱਖ ਕੌਮ ਦੀ ਆਜ਼ਾਦੀ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਲੜਾਈ ਰਹੀ ਹੈ। ਕਿਸੇ ਨਾਲ ਜ਼ਿਆਦਤੀ ਦੀ, ਕਿਸੇ ਦੂਜੇ ਦੇ ਸਵੈਮਾਨ ਨੂੰ ਠੇਸ ਪਹੁੰਚਾਉਣ ਦੀ ਜਾਂ ਕਿਸੇ ਦਾ ਹੱਕ ਖੋਹਣ ਦੀ ਸੋਚ ਮੇਰੀ ਲੜਾਈ ਦਾ ਹਿੱਸਾ ਕਦੇ ਨਹੀਂ ਰਹੀ। ਮੇਰੇ ਲਈ ਖਾਲਿਸਤਾਨ ਦਾ ਸੁਪਨਾ ਇੱਕ ਪਵਿੱਤਰ ख्वाब ਸੀ ਤੇ ਅੱਜ ਵੀ ਹੈ। ਮੈਂ ਆਪਣੇ ਛੋਟੇ ਵੀਰਾਂ ਨੂੰ ਇਹ ਸੁਪਨਾ ਇਸ ਦੀ ਪੂਰੀ ਪਵਿੱਤਰਤਾ ਦੇ ਨਾਲ ਸੌਂਪ ਕੇ ਦੁਨੀਆ ਤੋਂ ਜਾਣਾ ਚਾਹਾਂਗਾ। ਆਜ਼ਾਦੀ ਦੌਲਤ ਦੇ ਭਰੇ ਹੋਏ ਭੰਡਾਰ ਦਾ ਨਾਂ ਨਹੀਂ ਹੈ। ਆਜ਼ਾਦੀ ਤਾਂ ਰਗਾਂ ਵਿੱਚ ਲਹੂ ਬਣ ਕੇ ਦੌੜਦੇ ਹੋਏ ਉਸ ਜਜ਼ਬੇ ਦਾ ਨਾਂ ਹੈ ਜੋ ਇੱਕ ਗਰੀਬ ਸਿੱਖ ਨੂੰ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਸਿਖਾਉਂਦਾ ਹੈ ਅਤੇ ਦਿੱਲੀ ਦੇ ਲਾਲ ਕਿਲੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਵਾਲਾ ਬਾਬਾ ਬਘੇਲ ਸਿੰਘ ਬਣਾਉਂਦਾ ਹੈ। ਸੋ ਇਹ ਸਾਰੇ ਜਿਹੜੇ ਉਹਨਾਂ ਦੇ ਜਜ਼ਬਾਤ ਨੇ। ਔਰ ਜਿਹੜੀ ਉਹਨਾਂ ਦੀ ਇੱਕ ਕਵਿਤਾ ਉਹਨਾਂ ਨੇ 21 ਸਤੰਬਰ ਨੂੰ ਲਿਖੀ ਹੈ, ਉਹਨਾਂ ਨੇ ਕਿਹਾ ਕਿ ਬਾਗੀ ਹਾਂ ਕਸਿਆਰੇ ਨਹੀਂ ਹਾਂ, ਆਜ਼ਾਦੀ ਲਈ ਲੜਦੇ ਹਾਂ, ਬੁਜ਼ਦਿਲ ਹਥਿਆਰੇ ਨਹੀਂ ਹਾਂ, ਸੋਚ ਦੇ ਸ਼ਾਹ ਸਵਾਰ ਹਾਂ, ਵਕਤ ਦੇ ਮਾਰੇ ਨਹੀਂ ਹਾਂ, ਪਾਤਸ਼ਾਹੀ ਦੇ ਦਾਅਵੇਦਾਰ ਹਾਂ, ਤੇਰੀ ਸੂਬੇਦਾਰੀ ਦੇ ਵਾਰੇ ਨਹੀਂ ਹਾਂ। ਬਾਗੀ ਤੇ ਬਾਦਸ਼ਾਹ ਵਿੱਚ ਸਿਰਫ ਬਾਂਹ ਜਿੰਨਾ ਫਰਕ ਹੁੰਦਾ ਹੈ। ਇਹ ਸਾਡੇ ਤਖਤ ਦੇ ਗਾਜ਼ਬ, ਤੈਨੂੰ ਗਰਦਨ ਤੋਂ ਫੜ ਕੇ ਤਖਤ ਤੋਂ ਲਾਉਣਾ ਹੈ ਤੇ ਆਪਣੀ ਲਹੂ ਭਿੱਜੀ ਕੌਮ ਨੂੰ ਮੁੜ ਤਖਤ ਤੇ ਬਿਠਾਉਣਾ ਹੈ। ਇਸ ਇੱਕ ਬਾਂਹ ਦੇ ਫਰਕ ਨੂੰ ਮਿਟਾਉਣਾ ਹੈ। ਬਾਗੀ ਤੇ ਬਾਦਸ਼ਾਹ ਵਿੱਚ ਸਿਰਫ ਬਾਂਹ ਜਿੰਨਾ ਫਰਕ ਹੁੰਦਾ ਹੈ। ਬਾਗੀ ਹਾਂ ਕਸਿਆਰੇ ਨਹੀਂ ਹਾਂ। ਔਰ ਇੱਕ ਨਜ਼ਮ ਜਿਹੜੀ ਉਹਨਾਂ ਨੇ ਆਪਣੇ, ਕਿਉਂਕਿ ਜਿੱਥੇ ਉਹ ਰਹਿੰਦੇ ਨੇ ਜਿਸ ਹਾਲ 'ਚ, ਇਹ ਵੀ ਉਹਨਾਂ ਦੀ 28 ਤਰੀਕ ਦੀ ਨਜ਼ਮ ਹੈ। ਅੱਜ ਇਹ ਉਹਨਾਂ ਦੀ ਅੱਜ ਹੈ, ਬਿਲਕੁਲ 29 ਤਰੀਕ ਨੂੰ 28 ਨੂੰ ਲਿਖੀ ਆ ਉਹਨਾਂ ਨੇ। ਗਜਿੰਦਰ ਜਿੱਥੇ ਵੀ ਰਹੇ ਆਪਣੀ ਇੱਕ ਦੁਨੀਆ ਵਸਾ ਲੈਂਦਾ ਹੈ। ਇਹ ਉਹਨਾਂ ਦਾ ਅਨੁਮਾਨ ਹੈ। ਅਕਸਰ ਨਵੇਂ ਦੋਸਤ ਮਿੱਤਰ ਪੁੱਛਦੇ ਰਹਿੰਦੇ ਹਨ ਕਿ ਕਿੱਥੇ ਰਹਿੰਦੇ ਹੋ। ਇਹਨਾਂ ਦੋਸਤਾਂ ਮਿੱਤਰਾਂ ਦੇ ਨਾਮ ਇੱਕ ਨਵੀਂ ਨਜ਼ਮ ਸਾਂਝੀ ਕਰਦਾ ਹੈ 40 ਸਾਲਾਂ ਦੀ ਜਲਾਵਤਨੀ ਤੋਂ ਬਾਅਦ ਇਸ ਦਿਨ ਲਈ। ਮੈਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਬੂਟੇ ਲਾਏ ਨੇ। ਮੈਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਬੂਟੇ ਲਾਏ ਨੇ। ਹਰ ਸਾਵਣ ਦੇ ਮਹੀਨੇ ਨੂੰ ਇੰਜ ਸਦਾ, ਹਰ ਸਾਵਣ ਦੇ ਮਹੀਨੇ ਨੂੰ ਇੰਜ ਸਦਾ ਸ਼ਗਨ ਪਾਏ ਨੇ। ਸਾਵਣ ਦੀਆਂ ਕਣੀਆਂ ਨੇ ਫਿਰ ਪਾਣੀ ਲਾਏ ਨੇ। ਰੰਗ ਬਿਰੰਗੇ ਮਹਿਕਾਂ ਵੰਡਦੇ ਅਸਾਂ ਫੁੱਲ ਖੜਾਏ ਨੇ। ਇਹਨਾਂ ਫੁੱਲਾਂ ਉੱਤੇ ਹੁਣ ਜਦ ਤਿਤਲੀਆਂ ਬਹਿੰਦੀਆਂ ਨੇ ਤਾਂ ਲੱਗਦਾ ਇੰਜ ਮੈਨੂੰ ਜਿਵੇਂ ਥੈਂਕ ਯੂ ਕਹਿੰਦੀਆਂ ਨੇ। ਪਿੱਦੀਆਂ ਤੇ ਬੁਲਬੁਲਾਂ ਦੇ ਵੀ ਇਹਨਾਂ ਤੇ ਡੇਰੇ ਨੇ। ਇਹ ਸਾਰੇ ਮੇਰੇ ਮਿੱਤਰ ਨੇ, ਸੋਹਣੇ ਪ੍ਰਾਹੁਣੇ ਮੇਰੇ ਨੇ। ਇਹਨਾਂ ਦਾ ਸੰਗ ਸਾਥ ਮਨ ਨੂੰ
ਬੜਾ ਭਾਉਂਦਾ ਹੈ, ਕਦੇ ਕਦੇ ਕੋਈ ਜੁਗਨੂ ਵੀ ਆ ਕੇ ਟਿਮਟਮਾਉਂਦਾ ਹੈ। ਕੁਦਰਤ ਦੇ ਰੰਗ ਮਾਣਦੇ ਇੱਕ ਦਿਨ ਟੁਰ ਜਾਣਾ ਹੈ। ਟੁਰ ਜਾਣ ਤੋਂ ਬਾਅਦ ਸੱਜਣੋਂ ਫੁੱਲਾਂ ਚੋਂ ਹੀ ਮੁਸਕਰਾਣਾ ਹੈ। ਗਜਿੰਦਰ ਜਿੱਥੇ ਵੀ ਰਹੇ ਆਪਣੀ ਇੱਕ ਦੁਨੀਆ ਵਸਾ ਲੈਂਦਾ ਹੈ। ਸਲਾਖਾਂ ਪਿੱਛੇ ਰਹੇ ਜਾਂ ਪਰਦੇ ਪਿੱਛੇ, ਮਿੱਤਰਾਂ ਦੇ ਦਿਲਾਂ ਦੇ ਵਿੱਚ ਫੁੱਲਾਂ ਵਾਂਗ ਰਹਿੰਦਾ ਹੈ। ਸੋ ਨਾਈਸ, ਚੜ੍ਹਦੀ ਕਲਾ ਵਾਹਿਗੁਰੂ ਇਹਨਾਂ ਨੂੰ ਬਖਸ਼ਣ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London #4 khalistan.uk london4khalistan.uk। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵੀਅਰਸ, ਜਿਸ ਤਰ੍ਹਾਂ ਕਿ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ 1947 ਵਿੱਚ ਹਿੰਦੂਆਂ ਨੇ ਆਪਣਾ ਦੇਸ਼ ਭਾਰਤ ਹਾਸਲ ਕੀਤਾ ਅਤੇ ਮੁਸਲਮਾਨਾਂ ਲਈ ਅੱਡ ਮੁਲਕ ਪਾਕਿਸਤਾਨ ਹੋਂਦ ਵਿੱਚ ਆਇਆ। ਸੋ ਸਿੱਖ ਕੌਮ ਇਸ ਮੌਕੇ ਆਪਣਾ ਇੱਕ ਅੱਡ ਮੁਲਕ ਬਣਾਉਣ ਤੋਂ ਕਿਉਂ ਖੁੰਝ ਗਈ? ਸੋ ਇਸ ਸਵਾਲ ਦਾ ਜਵਾਬ ਭਾਈ ਗਜਿੰਦਰ ਸਿੰਘ ਹੋਰਾਂ ਵੱਲੋਂ ਉਹਨਾਂ ਦੇ ਪ੍ਰਗਟਾਏ ਗਏ ਵਿਚਾਰਾਂ ਦੀ ਰੋਸ਼ਨੀ ਅਧੀਨ ਆਪਾਂ ਲੱਭਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਸਵਾਲ ਬਾਰੇ? ਦੇਖੋ, ਲਗਭਗ 75 ਸਾਲ ਪਹਿਲਾਂ 15 ਅਗਸਤ 1947 ਦੀ ਰੈੱਡ ਕਲਿਫ ਵੱਲੋਂ ਖਿੱਚੀ ਲਾਈਨ, ਜਿਸ ਨੇ ਦੋ ਅੱਡ-ਅੱਡ ਮੁਲਕ ਹਿੰਦੂਆਂ ਲਈ ਇੰਡੀਆ, ਮੁਸਲਮਾਨਾਂ ਲਈ ਪਾਕਿਸਤਾਨ ਬਣਾਏ। ਬਿਲਕੁਲ। ਉਸ ਦੇ ਵਿੱਚ ਸਿੱਖ ਕੌਮ ਜਿਹੜੀ ਹੈ ਉਹ ਦੋ ਹਿੱਸਿਆਂ 'ਚ ਵੀ ਵੰਡੀ ਗਈ। ਜ਼ਾਹਰ ਹੈ 40% ਲਹਿੰਦੇ ਪੰਜਾਬ ਵਾਲੇ ਉਸ ਖੂਨੀ ਭਰਾ ਮਾਰੂ, ਉਸ ਫਰੈਟਰੀਸਾਈਡਲ ਸਿਵਲ ਵਾਰ, ਵਹਿਸ਼ੀਪਣਾ, ਉਸ ਸਾਰੇ 'ਚ ਨਿਕਲ ਕੇ ਇਧਰ ਭਾਰਤ ਵੱਲ ਆਏ। ਔਰ ਜ਼ਾਹਰ ਹੈ ਕਿ ਅੱਜ 75 ਸਾਲ ਬਾਅਦ ਸਾਡੀ ਜਨਰੇਸ਼ਨ ਜਿਹੜੀ ਪਿਛਲੇ 36-37 ਸਾਲ ਤੋਂ ਜੂਨ 84 ਤੋਂ ਬਾਅਦ ਖਾਸ ਤੌਰ ਤੇ ਇੱਕ ਤੋਂ ਬਾਅਦ ਇੱਕ ਘੱਲੂਘਾਰੇ 'ਚੋਂ ਗੁਜ਼ਰ ਰਹੀ ਹੈ, ਉਹਨਾਂ ਵੱਲੋਂ ਇਹ ਸਵਾਲ ਪੁੱਛਿਆ ਜਾਂਦਾ ਹੈ। ਸਾਡੇ ਪਾਕਿਸਤਾਨੀ ਭੈਣ ਭਰਾ ਜਿਹੜੀ ਵੱਡੀ ਗਿਣਤੀ 'ਚ TV 84 ਦੇ ਵਿਊਅਰਸ ਨੇ,
ਉਹਨਾਂ ਵੱਲੋਂ ਵੀ ਇਹ ਵਿਊ ਪੁੱਛੇ ਜਾਂਦੇ ਨੇ, ਦਿੱਤੇ ਵੀ ਜਾਂਦੇ ਨੇ ਕਿ ਭਾਈ 47 ਦੇ ਵਿੱਚ ਏਡੀ ਵੱਡੀ ਗਲਤੀ ਕਿਉਂ ਕੀਤੀ, ਕਾਇਦੇ ਆਜ਼ਮ ਦੀ ਆਫਰ ਨੂੰ ਕਿਉਂ ਨਹੀਂ ਮੰਨਿਆ। ਸਰ ਕਪੂਰ ਸਿੰਘ ਜਿਹੜੇ ਉਸ ਜ਼ਮਾਨੇ ਦੇ ਵਿੱਚ ICS ਸਨ, ਉਹਨਾਂ ਨੇ ਬਹੁਤ ਕੁਝ ਦਾ ਪ੍ਰਗਟਾਵਾ ਜਿਹੜਾ ਹੈ ਕਿ ਉਸ ਦੌਰ ਦੀ ਅਕਾਲੀ ਲੀਡਰਸ਼ਿਪ ਕਿਵੇਂ ਜਿਹੜੀ ਹੈ ਉਹ ਬਿਲਕੁਲ ਸਮੇਂ ਦੇ ਹਾਣ ਦੀ ਨਹੀਂ ਸੀ, ਔਰ ਉਹਨਾਂ ਨੇ ਨਾ ਸਿਰਫ ਕਾਇਦੇ ਆਜ਼ਮ ਵਾਲੀ ਆਫਰ ਜਾਂ ਉਹਨਾਂ ਈਵਨ ਮੀਟਿੰਗ ਤੋਂ ਵੀ ਇਨਕਾਰ ਕੀਤੇ, ਲੇਕਿਨ ਈਵਨ ਬ੍ਰਿਟਿਸ਼ਰਸ ਦੀ ਜਿਹੜੀ ਆਫਰ ਸੀ ਜਿਹੜੀ ਉਹਨਾਂ 'ਚ ਜਿਹਦੇ 'ਚ ਉਹ ਖੁਦ ਵੀ ਜਿਹੜੇ ਨੇ ਉਹ ਮੈਸੇਂਜਰ ਸਨ, ਉਹਨਾਂ ਨੂੰ ਵੀ ਕਿਵੇਂ ਉਹ ਇਗਨੋਰ ਕੀਤਾ ਗਿਆ, ਉਹ ਵਰਤਾਰਾ ਉਹਨਾਂ ਨੇ ਸਾਚੀ ਸਾਖੀ ਦੇ ਵਿੱਚ ਵੇਰਵੇ ਨਾਲ ਦਿੱਤਾ ਹੈ। ਪਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਕਿਉਂਕਿ ਅੱਜ ਦਾ ਪ੍ਰੋਗਰਾਮ ਅਸੀਂ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਸਾਥੀਆਂ ਦੀ ਘਾਲਣਾ ਨੂੰ ਸਮਰਪਿਤ ਕੀਤਾ ਹੈ, ਤੇ ਇਹ ਜ਼ਰੂਰੀ ਹੈ ਕਿਉਂਕਿ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਮੈਂਸ਼ਨ ਕੀਤਾ ਹੈ ਕਿ ਭਾਈ ਗਜਿੰਦਰ ਸਿੰਘ 70ਵਿਆਂ ਦੇ ਵਿੱਚ ਹੀ ਜਦੋਂ ਅਜੇ ਚੜ੍ਹਦੀ ਜਵਾਨੀ 'ਚ ਸਨ, ਪੂਰੀ ਤਰ੍ਹਾਂ ਜਾਗਰੂਕ ਸਨ, ਕੌਮੀ ਭਵਿੱਖ ਕਿੱਥੇ ਲਾਈ ਕਰਦਾ ਹੈ, ਦਲ ਖਾਲਸਾ ਦਾ ਮੰਤਵ ਹੀ, ਕਿਉਂਕਿ 18ਵੀਂ ਸਦੀ 'ਚ ਜਦੋਂ ਇੱਕੋ ਵੇਲੇ ਸਿੰਘਾਂ ਨੇ ਦੋਨੋਂ ਪਾਸੇ ਦਿੱਲੀ ਔਰ ਕਾਬਲ, ਉੱਥੇ ਉਸ ਦੇ ਵਿਚਾਲੇ ਉਹਨਾਂ ਦੀ ਇੱਕ ਸਟਰਗਲ ਸੀ ਕਿ ਪੰਜਾਬ ਨੂੰ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਸੋ ਇਹ ਦਲ ਖਾਲਸਾ ਸਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ ਸੀ, ਜਿਸ ਦੇ ਵਿੱਚ ਲਾਹੌਰ 1762-63 ਦੇ ਵਿੱਚ ਔਰ 1783 'ਚ ਸਰਦਾਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਇਹਨਾਂ ਦੀ ਕਮਾਂਡ ਦੇ ਥੱਲੇ ਦਿੱਲੀ ਫਤਹ ਹੁੰਦੀ ਹੈ। ਸੋ ਇਹਨਾਂ ਨੇ ਜਦੋਂ ਆਰਗੇਨਾਈਜੇਸ਼ਨ ਦਾ ਨਾਂ ਦਲ ਖਾਲਸਾ ਰੱਖਿਆ, ਜ਼ਾਹਰ ਹੈ ਕਿ ਉਹ ਭਾਰਤੀ ਕਬਜ਼ੇ ਵਾਲੇ ਇਸ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਕ੍ਰੇਡਲ ਹੈ ਸਿੱਖ ਸਿਵਲਾਈਜੇਸ਼ਨ ਦਾ ਮੌਜੂਦਾ ਉਸ ਹਾਲਾਤ 'ਚ ਖਾਲਿਸਤਾਨ ਦੀ ਕਾਇਮੀ ਹੀ ਨਿਸ਼ਾਨਾ ਰੱਖ ਕੇ ਤੁਰੇ। ਔਰ ਭਾਈ ਗਜਿੰਦਰ ਸਿੰਘ ਹੋਰਾਂ ਦੀ ਵੱਡੀ ਮੋਟੀਵੇਸ਼ਨ, ਇੰਸਪੀਰੇਸ਼ਨ ਬਾਕੀ ਤਾਂ ਗੁਰੂ ਵੱਲੋਂ ਹੁੰਦਾ ਹੈ, ਲੇਕਿਨ ਸਰ ਕਪੂਰ ਸਿੰਘ, ਔਰ ਮੈਂ ਵੀ ਜਦੋਂ ਆਪਣੇ ਆਪ ਨੂੰ ਸਰ ਕਪੂਰ ਸਿੰਘ ਸਕੂਲ ਆਫ ਥਾਟ ਦਾ ਸਟੂਡੈਂਟ ਕਹਿੰਦਾ, ਤੇ ਜ਼ਾਹਰ ਹੈ ਕਿ ਸਾਡੀ ਮੋਟੀਵੇਸ਼ਨ ਵੀ ਬਚਪਨ ਬਹੁਤ ਅਰਲੀ ਪੀਰੀਅਡ 'ਚ ਉਹਨਾਂ ਦੀਆਂ ਲਿਖਤਾਂ ਨਾਲ ਵੀ ਔਰ ਉਹਨਾਂ ਦੇ ਨਾਲ ਇੱਕ ਸੰਬੰਧਾਂ ਕਰਕੇ, ਘਰੇਲੂ ਮੈਂ ਤਾਂ ਨਹੀਂ, ਮੇਰੇ ਪਿਤਾ ਜੀ ਦੇ, ਲੇਕਿਨ ਵੀਰ ਗਜਿੰਦਰ ਸਿੰਘ ਹੋਰਾਂ ਨੇ ਤਾਂ ਚੰਡੀਗੜ੍ਹ ਹੁੰਦਿਆਂ ਜਦੋਂ ਇਹ ਪੜ੍ਹਦੇ ਸੀ ਜਾਂ ਬਾਅਦ 'ਚ ਨੌਕਰੀ ਕਰਦੇ ਸੀ, ਸਰ ਕਪੂਰ ਸਿੰਘ ਵੀ ਜਿਹੜੇ ਨੇ ਉਹ ਚੰਡੀਗੜ੍ਹ ਰਹਿੰਦੇ ਸੀ, ਬਾਅਦ 'ਚ ਆਪਣੀ ਉਮਰ ਦੇ ਅਖੀਰਲੇ ਸਾਲਾਂ 'ਚ ਆਪਣੇ ਭਰਾ ਕੋਲੋਂ ਆਏ। ਇਹਨਾਂ ਨੇ ਉਹਨਾਂ ਦਾ ਬਹੁਤ ਸੰਗਤ ਮਾਣੀ, ਔਰ ਕੱਲੀ ਸੰਗਤ ਨਹੀਂ, ਇਹਨਾਂ ਨੇ ਹੀ ਉਸ ਪੀਰੀਅਡ ਦੇ ਵਿੱਚ ਫਿਰ ਕਿਵੇਂ ਇੱਕ ਉਤਸ਼ਾਹ ਵਾਲਾ ਮਾਹੌਲ ਚੰਡੀਗੜ੍ਹ 'ਚ ਸੈਮੀਨਾਰਸ, ਡਿਸਕਸ਼ਨਸ, ਸੋ ਇਹ ਇੱਕ ਡੈਡੀਕੇਟਿਡ ਗਰੁੱਪ ਸੀ ਜਿਹੜੇ ਮੱਚ ਬਿਫੋਰ ਜਦੋਂ ਤੱਕ ਨਿਰੰਕਾਰੀਆਂ ਦਾ, ਨਰਕਧਾਰੀਆਂ ਦਾ ਦੌਰ ਸ਼ੁਰੂ ਹੁੰਦਾ ਹੈ, ਇਸ ਗੱਲ ਨੂੰ ਸਮਝ ਚੁੱਕੇ ਸੀ ਕਿ ਇਹ ਅਸੀਂ ਇੱਕ ਗੁਲਾਮੀ 'ਚੋਂ ਨਿਕਲ ਕੇ ਅੰਗਰੇਜ਼ਾਂ ਦੀ ਇਹ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਫਸ ਗਏ ਤੇ ਸਾਡੇ ਕੋਲ ਮੁਕੰਮਲ ਆਜ਼ਾਦੀ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ। ਸੋ ਜੂਨ 84 ਤੋਂ ਬਾਅਦ, ਕਿਉਂਕਿ ਉਹ ਤਾਂ ਫਿਰ ਸੰਤ ਭਿੰਡਰਾਂ ਵਾਲਿਆਂ ਦੇ ਬੋਲਾਂ ਦੇ ਨਾਲ ਵੀ ਉਹ ਨਿਸ਼ਾਨਾ ਮਿੱਥਿਆ ਜਾਂਦਾ ਹੈ, ਜਦੋਂ ਉਹਨਾਂ ਨੇ ਕਿਹਾ ਸੀ ਜਿੱਦਣ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਸੋ ਇਹ 84 ਤੋਂ ਬਾਅਦ ਸਰਬੱਤ ਖਾਲਸਾ 1986 ਔਰ ਉਹ ਐਲਾਨਨਾਮਾ। ਲੇਕਿਨ ਕਿਉਂਕਿ ਇਹ ਸਵਾਲ 47 ਦੇ ਦੌਰ ਦੇ ਵਿੱਚ ਐਸਾ ਕੀ ਹੋਇਆ ਕਿ ਇੰਡੀਆ ਔਰ ਪਾਕਿਸਤਾਨ ਦੋ ਮੁਲਕ, ਦੋ ਕੌਮਾਂ ਨੇ ਬਣਾਏ, ਪਰ ਸਿੱਖ ਕੌਮ ਜਿਸ ਦਾ 1849 ਤੱਕ 1.5 ਲੱਖ ਮੁਰੱਬਾ ਮੀਲ ਦੇ ਉੱਤੇ ਆਪਣਾ ਰਾਜ ਭਾਗ ਸੀ, ਜਿਹੜਾ ਅੰਗਰੇਜ਼ਾਂ ਨੇ ਜਿਹੜਾ ਉਹ ਐਨੈਕਸ ਕੀਤਾ, ਉਸ ਨੂੰ ਜਿਹੜੀ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਬੇਸ਼ੱਕ ਜੇ ਅਸੀਂ 1849 ਤੋਂ ਬਾਅਦ ਦੇਖੀਏ, ਉਹ ਫਰੀडम ਸਟਰਗਲ, ਉਹ ਕੂਕੇ ਹੋਣ, ਭਾਈ ਮਹਾਰਾਜ ਸਿੰਘ ਹੋਏ, ਗਦਰ ਲਹਿਰ ਹੋਏ, ਦੂਸਰੇ ਹੋਏ, ਕੁਰਬਾਨੀਆਂ ਵੱਲ ਵੀ ਤੁਰੇ ਹੋਏ ਸੀ। ਫਿਰ 7 ਜਿਹੜੀਆਂ ਨੇ ਸਿੱਖ ਰਿਆਸਤਾਂ ਵੀ ਮੌਜੂਦ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਪ੍ਰੋਟੈਕਸ਼ਨ ਲਈ ਹੋਈ ਸੀ। ਫੌਜ ਦੇ ਵਿੱਚ ਵੀ ਵੱਡੀ ਗਿਣਤੀ 'ਚ ਸਿੱਖ ਸਨ ਜਿਹੜੇ ਕਿ ਕਿਸੇ ਵੀ ਨੇਸ਼ਨ ਦੀ ਕਾਇਮੀ ਦੇ ਦੌਰਾਨ ਜੋ ਚੱਲਦਾ ਹੈ ਉਸ ਦੇ ਵਿੱਚ ਉਹ ਇੱਕ ਤੁਹਾਡੀ ਸੋਲਿਡ ਆਰਮ ਸੀ। ਸੋ ਐਸਾ ਕੀ ਸੀ, ਔਰ ਮੈਂ ਕਿਉਂਕਿ ਭਾਈ ਗਜਿੰਦਰ ਸਿੰਘ ਹੋਰਾਂ ਨੇ 20 ਸਤੰਬਰ ਨੂੰ ਇੱਕ ਲਿਖਤ ਲਿਖੀ ਹੈ ਇਸ ਦੇ ਉੱਤੇ, ਔਰ ਉਹਦਾ ਉਹ ਟਾਈਟਲ ਹੀ ਉਹਨਾਂ ਨੇ ਉਹ ਦਿੱਤਾ ਜੋ ਅਸੀਂ ਆਪਣੇ ਸੈਗਮੈਂਟ ਦਾ ਟਾਈਟਲ ਬਣਾਇਆ ਕਿ 47 ਦੀ ਵੰਡ ਵੇਲੇ ਸਿੱਖ ਕਿਉਂ ਵੱਖਰਾ ਦੇਸ਼ ਹਾਸਲ ਨਾ ਕਰ ਸਕੇ। ਔਰ ਬੜਾ ਸਮ ਅਪ ਛੋਟਾ ਜਿਹਾ ਰਾਈਟ ਅਪ ਹੈ, ਜੇ ਇਸ ਤੇ ਮੈਂ ਇੱਕ ਕਲੌਜ਼ ਤੇ ਗੱਲ ਕਰਾਂ ਤੇ ਕਾਫੀ ਵਕਤ ਲੱਗੇਗਾ।
ਮੈਂ ਕਿਉਂਕਿ ਉਹਨਾਂ ਨੂੰ ਹੀ ਜਿਹੜਾ ਉਹ ਟ੍ਰਿਬਿਊਟ ਦੇ ਰਿਹਾ ਉਹਨਾਂ ਦੀ ਥਿੰਕਿੰਗ ਨੂੰ, ਜਾਂ ਉਹਨਾਂ ਨੇ ਪੋਸਟ ਪਿਛਲੇ 40 ਸਾਲ ਦਾ ਉਹਨਾਂ ਦਾ ਕੰਮਕਾਰ ਸਾਡੇ ਸਾਹਮਣੇ ਹੈ। ਪਹਿਲਾਂ ਉਹਨਾਂ ਕਿਵੇਂ ਸੋਚਿਆ, ਉਹਨਾਂ ਦੀਆਂ ਨਜ਼ਮਾਂ 'ਚ ਜ਼ਾਹਰ ਹੈ, ਪਰ 47 ਦੌਰ ਨੂੰ ਉਹ ਕਿਵੇਂ ਦੇਖਦੇ ਨੇ। ਸਰ ਕਪੂਰ ਸਿੰਘ ਦੀ ਉਹਨਾਂ ਦੀ ਸੰਗਤ ਵੀ ਉਹਨਾਂ ਨੇ ਮਾਣੀ ਹੈ, ਖੁਦ ਵੀ ਹੋਰ ਵੀ ਚਸ਼ਮਦੀਦ ਜਿਹੜੇ ਉਸ ਪੀਰੀਅਡ ਦੇ ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਦੂਸਰੇ ਵਾਲੇ ਲੋਕ ਜਿਨ੍ਹਾਂ ਦਾ ਉਹਨਾਂ ਨੇ ਸੰਗਤ ਮਾਣੀ ਹੋਏਗੀ। ਔਰ ਉਹਨਾਂ ਨੇ ਇਸ ਦਾ ਜਿਹੜਾ ਜਵਾਬ ਹੈ, ਉਹਨਾਂ ਨੇ ਕਿਹਾ ਕਿ ਭਾਈ ਇਸ ਬਾਰੇ ਵੱਖਰੇ ਵੱਖਰੇ ਵਿਚਾਰ ਨੇ, ਕਿਉਂਕਿ ਹਰ ਕੋਈ ਆਨਸਰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਬਿਲਕੁਲ। ਪਰ ਇੱਕ ਉਹਨਾਂ ਦੀ ਬੜੀ ਕੀਮਤੀ ਸੱਤਰ ਹੈ ਕਿ ਸਾਡਾ ਦੁਖਾਂਤ ਇਹ ਹੈ ਕਿ ਨਾ 1947 ਵੇਲੇ ਇਸ ਸਬਜੈਕਟ ਤੇ ਸਾਡੇ ਵਿੱਚ ਕੋਈ ਆਮ ਸਹਿਮਤੀ ਸੀ ਤੇ ਨਾ ਹੀ ਅੱਜ ਹੈ। ਕਿ ਵੀ ਈਵਨ ਇਸ ਸਵਾਲ ਦਾ ਜਵਾਬ ਵੀ ਜਿਹੜਾ ਜੇ ਤੁਸੀਂ ਅੱਜ ਵੀ ਪੁੱਛੋਗੇ ਤੇ ਜਿਹੜੇ ਨੇ ਤੁਹਾਨੂੰ ਵੱਖ-ਵੱਖ ਜਵਾਬ ਮਿਲਣਗੇ, ਤੇ ਉਦੋਂ ਵੀ ਨਹੀਂ ਸੀ ਸਹਿਮਤੀ ਕਿ ਭਾਈ ਅਸੀਂ ਦੇਸ਼ ਲੈਣਾ ਹੈ ਕਿ ਮੁਲਕ ਲੈਣਾ ਹੈ ਕਿ ਨਹੀਂ ਲੈਣਾ। ਜੇ ਲੈਣਾ ਹੈ ਤਾਂ ਕਿਉਂ ਲੈਣਾ ਹੈ, ਜੇ ਨਹੀਂ ਲੈਣਾ ਤਾਂ ਕਿਉਂ ਨਹੀਂ ਲੈਣਾ, ਹੋਰ ਸਾਡੇ ਕੋਲ ਕੀ ਆਪਸ਼ਨਸ ਨੇ। ਪਰ ਜਿਹੜੇ ਉਹਨਾਂ ਨੇ ਕਿਹਾ ਮੈਂ ਸਾਰੀ ਜ਼ਿੰਦਗੀ ਜੋ ਪੜ੍ਹਿਆ ਤੇ ਸੁਣਿਆ ਉਹਨੂੰ ਧਿਆਨ ਵਿੱਚ ਰੱਖਦੇ ਮੈਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਦੋਸ਼ੀ ਗਰਦਾਨਣਾ ਠੀਕ ਨਹੀਂ ਸਮਝਦਾ। ਔਰ ਮੈਂ ਵੀ ਇਸ ਦੇ ਨਾਲ ਪੂਰੀ ਤਰ੍ਹਾਂ ਮੁਤਫਿਕ ਹਾਂ, ਕਿਉਂਕਿ ਬਹੁਤ ਸਾਰਾ ਭਾਂਡਾ ਮਾਸਟਰ ਤਾਰਾ ਸਿੰਘ ਦੇ ਸਿਰ ਤੇ ਭੰਨਿਆ ਜਾਂਦਾ ਹੈ। ਫਿਰ ਗਿਆਨੀ ਕਰਤਾਰ ਸਿੰਘ ਉਸ ਪੀਰੀਅਡ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੀ 47 ਦੇ ਵਿੱਚ, ਉਹਨਾਂ ਦੇ ਖਾਤੇ 'ਚ ਪੈਂਦਾ ਹੈ। ਇੱਕ ਕਿਉਂਕਿ ਬਲਦੇਵ ਸਿੰਘ ਜਿਹੜਾ ਨੁਮਾਇੰਦਾ ਬਣ ਕੇ ਰਾਉਂਡ ਟੇਬਲ ਕਾਨਫਰੰਸ 'ਚ ਗਿਆ, ਉਸ ਦੇ ਸਿਰ ਦੇ ਉੱਤੇ ਵੀ ਭਾਂਡਾ ਭੱਜਦਾ ਹੈ। ਹੁਣ ਉਹਨਾਂ ਨੇ ਭਾਈ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਜੇ ਹੁਣ ਮੈਂ 75 ਸਾਲ ਬਾਅਦ ਦੇਖ ਰਿਹਾ ਹਾਂ ਔਰ 36-37 ਸਾਲ ਬਾਅਦ ਇੰਨੀਆਂ ਕੁਰਬਾਨੀਆਂ ਤੋਂ ਜੂਨ 84 ਤੋਂ ਬਾਅਦ ਕਿ ਅੱਜ ਸਾਡੇ ਵੱਡੇ ਤਬਕੇ ਦਾ ਕੀ ਹਾਲ ਹੈ, ਤੇ ਫਿਰ ਇਹ ਸਮਝਣਾ ਔਖਾ ਨਹੀਂ ਹੈ ਕਿ 47 ਦੇ ਵਿੱਚ ਵੀ ਕਿਉਂ ਜਿਹਾ ਭੰਬਲ ਭੂਸਾ ਹੋਏਗਾ। ਹਾਂ, ਉਹਨਾਂ ਨੇ ਜਿਹੜੀ ਗੱਲ ਕਹੀ ਔਰ ਬੜੀ ਕੀਮਤੀ ਹੈ, ਹਾਂ ਇਹ ਜ਼ਰੂਰ ਠੀਕ ਹੈ ਕਿ ਸਿੱਖਾਂ ਦੀ ਕੌਮੀ ਲੀਡਰਸ਼ਿਪ ਦੂਰਅੰਦੇਸ਼ੀ, ਫਾਰ ਸਾਈਟਡਨੈਸ ਅਤੇ ਦ੍ਰਿੜਤਾ ਦੇ ਮਾਮਲੇ ਵਿੱਚ ਡਿਟਰਮਿੰਟ ਹਿੰਦੂ ਤੇ ਮੁਸਲਮਾਨ ਲੀਡਰਸ਼ਿਪ ਦੇ ਮੁਕਾਬਲੇ ਦੀ ਨਹੀਂ ਸੀ। ਔਰ ਇਹ ਅਕਸਰ ਮੈਂ ਇਸ ਨੂੰ ਦੁਹਰਾਉਂਦਾ ਕਿ ਜੇ ਕਾਇਦੇ ਆਜ਼ਮ ਨਾ ਹੁੰਦੇ, ਮੁਸਲਮਾਨਾਂ ਦੇ ਕੋਲ ਪਾਕਿਸਤਾਨ ਨਾ ਹੁੰਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬ੍ਰਿਟਿਸ਼ਰ ਗਾਂਧੀ ਨਹਿਰੂ ਉਹਨਾਂ ਨੂੰ ਤਾਂ ਅਬਰਾਈਜ ਕਰ ਹੀ ਰਹੇ ਸੀ, ਉਹਨਾਂ ਨੂੰ ਬੜਾ ਕਲੀਅਰ ਸੀ ਕਿ ਉਹਨਾਂ ਨੇ ਕੀ ਹਾਸਿਲ ਕਰਨਾ ਹੈ। ਸਿੱਖ ਲੀਡਰਸ਼ਿਪ ਇੱਕ ਜੇ ਪੰਜਾਬੀ 'ਚ ਕਹਿਣਾ ਕਿ ਸਮੇਂ ਦੇ ਹਾਣ ਦੀ ਨਹੀਂ ਸੀ, ਇਹ ਉਹ ਵਿੱਟ ਦੀ ਲੜਾਈ ਚੱਲ ਰਹੀ ਸੀ। ਇੱਕ ਪਾਸੇ ਗਾਂਧੀ ਨਹਿਰੂ ਪਟੇਲ ਤਿੰਨੋਂ ਹੀ ਲੰਡਨ ਰਿਟਰਨਡ ਵਕੀਲ, ਦੂਸਰੇ ਪਾਸੇ ਸ਼ਾਰਪ ਵਿਟਡ ਔਰ ਹਿੰਦੂਆਂ ਨੂੰ ਇਹਨਾਂ ਸਾਰਿਆਂ ਦੇ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਇਹਨਾਂ ਦੀ ਅਸਲੀਅਤ ਨੂੰ ਸਮਝਣ ਵਾਲੇ ਕਾਇਦੇ ਆਜ਼ਮ। ਪਰ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਸਮੇਂ ਦੇ ਹਾਣ ਦੀ ਨਹੀਂ ਸੀ। ਇਹੀ ਉਹਨਾਂ ਨੇ ਕਿਹਾ ਕਿ ਵੀ ਮੈਂ ਕਿਸੇ ਇੱਕ ਲੀਡਰ ਉੱਤੇ ਸਾਰਾ ਦੋਸ਼ ਮੜ ਕੇ ਕੌਮ ਦੇ ਪਹਿਲਾਂ ਤੋਂ ਚਲੇ ਆਂਦੇ ਗੰਦਲੇ ਮਾਹੌਲ ਨੂੰ ਹੋਰ ਗੰਦਲਾ ਨਹੀਂ ਕਰਨਾ ਚਾਹੁੰਦਾ, ਕਿਉਂਕਿ ਫਿਰ ਉਹ ਨਵੀਂ ਡਿਬੇਟ ਨੇ ਜਿਹਨੇ ਇਵੇਂ ਨਹੀਂ ਇਵੇਂ ਸੀ। ਫਿਰ ਉਹਨਾਂ ਕਿਹਾ ਮੇਰੇ ਖਿਆਲ ਵਿੱਚ, ਔਰ ਇਹ ਬਹੁਤ ਕੀਮਤੀ ਉਹਨਾਂ ਦਾ ਪੈਰਾਗ੍ਰਾਫ ਹੈ ਜਿਹਨੂੰ ਉਹਨਾਂ ਨੇ ਸਮ ਅਪ ਕੀਤਾ ਕਿ ਅਸੀਂ ਕਿੰਨੀ ਸਟਰੋਂਗ ਪੋਜੀਸ਼ਨ 'ਚ ਸੀ ਪਰ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ, ਇਸ ਲਈ ਅਸੀਂ ਉਸ ਓਪਰਚੁਨਿਟੀ ਨੂੰ ਮਿਸ ਕੀਤਾ ਹੈ। ਮੇਰੇ ਖਿਆਲ ਵਿੱਚ ਸਿੱਖਾਂ ਕੋਲ 47 ਵੇਲੇ ਤਾਕਤ ਦੇ 4 ਮਜ਼ਬੂਤ ਆਧਾਰ ਸਨ। ਅਕਾਲੀ ਦਲ ਵਰਗੀ ਮਜ਼ਬੂਤ ਸਿਆਸੀ ਜਮਾਤ, ਸ਼੍ਰੋਮਣੀ ਕਮੇਟੀ ਵਰਗੀ ਚੁਣੀ ਹੋਈ ਧਾਰਮਿਕ ਪਾਰਲੀਮੈਂਟ, ਸਾਂਝੇ ਭਾਰਤ ਦੀ ਫੌਜ ਵਿੱਚ ਇੱਕ ਭਾਰੂ ਗਿਣਤੀ ਅਤੇ 7 ਕਾਨੂੰਨੀ ਰਿਆਸਤਾਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਜਿਹੜਾ 1920 'ਚ ਹੀ ਫਾਊਂਡ ਹੁੰਦਾ ਹੈ, ਬਹੁਤ ਮਜ਼ਬੂਤ ਸਿਆਸੀ ਜਮਾਤ ਸੀ। ਉਹਨਾਂ ਨੇ ਟੱਕਰ ਲਈ ਅੰਗਰੇਜ਼ਾਂ ਨਾਲ ਸਿੱਧੀ, ਜਿੰਨੇ ਮੋਰਚੇ ਗੁਰਦੁਆਰਿਆਂ ਦੀ ਆਜ਼ਾਦੀ ਲਈ ਲਾਇਆ ਅਕਾਲੀਆਂ ਨੇ। ਕਾਂਗਰਸ ਨੇ ਵੀ ਅਲਟੀਮੇਟਲੀ ਜਿਹੜਾ ਉਹਨਾਂ ਨੂੰ ਫਾਇਆ। ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ ਕਾਂਗਰਸ ਦੇ ਵੀ ਪ੍ਰਧਾਨ ਬਣ ਕੇ ਪੰਜਾਬ ਦੇ ਵਿੱਚ, ਕਿਉਂਕਿ ਇੱਕ ਜਮਾਤ ਜਿਹਦੀ ਲੋਅਰ ਲੈਵਲ ਤੇ ਜਿਹੜਾ ਮਜ਼ਹਬੀ ਰੰਗ 'ਚ ਰੰਗੇ ਹੋਏ ਔਰ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ, ਇਹੋ ਜਿਹੀ ਤੁਹਾਡੇ ਕੋਲ ਸਿਆਸੀ ਜਮਾਤ ਹੋਏ। ਮੁਸਲਿਮ ਲੀਗ ਤਾਂ ਬਿਲਟ ਕੀਤੀ ਕਾਇਦੇ ਆਜ਼ਮ ਨੇ, ਲੇਕਿਨ ਇੱਥੇ ਕੌਮ ਦੀਆਂ ਕੁਰਬਾਨੀਆਂ ਨਾਲ ਖੜੀ ਹੋਈ ਇਹ ਜਮਾਤ ਸੀ ਜਿਹੜਾ ਇੱਕ ਤੁਹਾਡਾ ਮਜ਼ਬੂਤ ਆਧਾਰ ਸੀ। ਫਿਰ ਅਕਾਲੀ ਦਲ ਦੀ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਦੀ ਸਟਰਗਲ ਜਿਹੜੀ 1920 ਤੋਂ 1924 ਤੱਕ ਚੱਲੀ, ਉਹਦੇ
ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲੀ, ਇਲੈਕਟਿਡ ਪਾਰਲੀਮੈਂਟ। ਬਿਲਕੁਲ ਪਹਿਲੀ ਵਾਰ ਅਮਰੀਕਾ 'ਚ ਔਰਤਾਂ ਨੂੰ ਵੋਟ ਦਾ ਹੱਕ 1920-21 'ਚ ਮਿਲਦਾ ਹੈ ਤੇ ਉੱਥੇ ਸ਼੍ਰੋਮਣੀ ਕਮੇਟੀ 'ਚ 1924 ਦੇ ਵਿੱਚ ਅਜੇ ਇੰਡੀਆ 'ਚ ਕਿਸੇ ਔਰਤ ਨੂੰ ਵੋਟ ਦਾ ਹੱਕ ਨਹੀਂ ਸੀ, ਜਿਹੜਾ ਕਿ ਬਾਅਦ 'ਚ 1950 ਦੇ ਕਨਸਟੀਟਿਊਸ਼ਨ 'ਚ ਮਿਲਿਆ। ਲੇਕਿਨ 1925 ਦੇ ਗੁਰਦੁਆਰਾ ਐਕਟ ਦੇ ਵਿੱਚ ਔਰਤਾਂ ਨੂੰ ਵੀ ਵੋਟ ਦਾ ਹੱਕ ਹੈ। ਗੁਰਦੁਆਰੇ ਇੱਕ ਸੈਟਅਪ ਦੇ ਥੱਲੇ ਆਉਂਦੇ ਨੇ, ਉਹਨਾਂ ਦਾ ਬਜਟ ਵੀ ਅੱਜ ਜਦੋਂ ਪੰਜਾਬ ਤੋਂ ਬਾਅਦ, ਪੰਜਾਬ ਦੀ ਹਕੂਮਤ ਤੋਂ ਬਾਅਦ ਦੂਸਰਾ ਸਭ ਤੋਂ ਮਜ਼ਬੂਤ ਅਦਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦਾ ਪ੍ਰਧਾਨ 15,000 ਤੋਂ ਜ਼ਿਆਦਾ EMPLOYE, ਅੱਜ 1100 ਕਰੋੜ ਤੋਂ ਜ਼ਿਆਦਾ ਦਾ ਬਜਟ। ਤੇ ਉਸ ਪੀਰੀਅਡ 'ਚ ਵੀ ਇਹੀ ਸ਼੍ਰੋਮਣੀ ਕਮੇਟੀ ਜਿਹਦੇ 'ਚ ਲਹਿੰਦੇ ਪੰਜਾਬ ਦੇ ਗੁਰਦੁਆਰੇ ਨਨਕਾਣਾ ਸਾਹਿਬ ਵਰਗੇ 550 ਮਰਬਾ ਜ਼ਮੀਨ ਜਿਹਦੇ ਨਾਲ ਸੀ, ਔਰ ਪੂਰੀ ਪਾਵਰਫੁਲ। ਇਹ ਤੁਹਾਡੇ ਕੋਲ ਇੱਕ ਰਿਲੀਜੀਅਸ ਪਾਰਲੀਮੈਂਟ ਹੋਏ, ਤੁਹਾਡੇ ਕੋਲ ਪੋਲੀਟੀਕਲ ਪਾਰਟੀ ਹੋਏ, ਔਰ ਤੀਸਰਾ ਜਿਹੜਾ ਭਾਰਤ ਦੀ ਫੌਜ ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੋਇਆ ਸੀ, ਲਗਭਗ 35% ਅਫਸਰ ਜਿਹੜੇ ਫੌਜੀ ਸੀ ਭਾਰਤ ਦੀ ਫੌਜ ਦੇ ਉਹ ਸਿੱਖ ਸਨ। 19-20% ਜਿਹੜੀ ਫੌਜ ਹੈ ਆਮ ਉਹ ਸਿੱਖ ਸੀ, ਔਰ 7 ਸਿੱਖ ਰਿਆਸਤਾਂ ਜਿਨ੍ਹਾਂ ਦੇ ਵਿੱਚ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਲਸੀਆਂ, ਕਪੂਰਥਲਾ, ਮਲੇਰਕੋਟਲਾ ਵੀ ਉਹਦਾ ਹਿੱਸਾ ਸੀ, ਨਾਲ ਲੱਗਦੀਆਂ। ਹੁਣ ਜੇ 4 ਮਜ਼ਬੂਤ ਆਧਾਰ ਦੇ ਹੁੰਦਿਆਂ ਵੀ ਅਸੀਂ ਆਪਣਾ ਉਹ ਮੌਕਾ ਗਵਾਇਆ, ਤੇ ਫਿਰ ਉਹੀ ਪਹਿਲੇ ਨਾਲ ਜਾ ਕੇ ਜੁੜਦਾ ਹੈ ਕਿ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ। ਫਿਰ ਉਹਨਾਂ ਕਿਹਾ ਕਿ ਅਗਰ ਕੋਈ ਇੱਕ ਐਸਾ ਕੱਦ ਕਾਠ ਵਾਲਾ ਤੇ ਦੂਰ ਅੰਦੇਸ਼ ਲੀਡਰ ਹੁੰਦਾ, ਜਾਂ ਸੂਝ-ਬੂਝ ਵਾਲੇ ਲੀਡਰਾਂ ਦੀ ਟੀਮ ਹੁੰਦੀ, ਜਾਂ ਇਹਨਾਂ 4 ਤਾਕਤਾਂ ਨੂੰ ਇਕੱਠਾ ਕਰ ਸਕਦੀ, ਤਾਂ ਸਿੱਖ ਕੌਮ ਦਾ ਵੱਖਰਾ ਆਜ਼ਾਦ ਦੇਸ਼ ਹੋਂਦ ਵਿੱਚ ਲਿਆਂਦਾ ਜਾ ਸਕਦਾ ਸੀ। ਬਿਲਕੁਲ 100% ਮੁਤਫਿਕ ਕਿ ਇੱਥੇ ਸਾਡੀ ਫੇਲਿਅਰ ਲਾਈ ਕਰਦੀ ਹੈ। ਉਹਨਾਂ ਨੇ ਕਿਹਾ ਕਿ ਇਹ 4 ਮਜ਼ਬੂਤ ਪਿੱਲਰ ਹੁੰਦੇ ਹੋਏ ਵੀ ਅਗਰ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਵਿੱਚੋਂ ਨਿਕਲ ਕੇ ਹਿੰਦੂ ਦੀ ਗੁਲਾਮੀ ਵਿੱਚ ਫਸ ਗਏ, ਤਾਂ ਇਸ ਨੂੰ ਕੌਮ ਦੀ ਬਦਕਿਸਮਤੀ ਕਿਹਾ ਜਾ ਸਕਦਾ ਕਿ ਭਾਈ ਇਹ ਸਾਰਾ ਕੁਝ ਸਾਡੇ ਕੋਲ ਸੀ। ਉਹਨਾਂ ਕਿਹਾ ਕਿ ਚੰਗੀ ਗੱਲ ਹੈ ਕਿ ਸਿੱਖ ਕੌਮ ਦੇ ਅੰਦਰੋਂ ਵੱਖਰੇ ਦੇਸ਼, ਖਾਲਸਾਈ ਰਾਜ ਭਾਗ ਦੀ ਇੱਛਾ ਦਾ ਬੀਜ ਨਾਸ ਨਹੀਂ ਹੋਇਆ। ਭਾਵੇਂ 75 ਸਾਲ ਸਾਨੂੰ ਹੋ ਗਏ ਨੇ, ਪਰ ਜਿਹੜੀ ਸਾਡੀ ਡਿਜ਼ਾਇਰ ਹੈ ਉਹ ਬੀਜ ਰੂਪ ਦੇ ਵਿੱਚ ਪਈ ਹੋਈ ਹੈ ਕਿ ਅਸੀਂ ਆਪਣਾ ਰਾਜ ਭਾਗ ਬਣਾਉਣਾ ਹੈ। ਇਸ ਕੌਮੀ ਇੱਛਾ ਦੇ ਭਾਂਬੜ ਜੂਨ 84 ਤੋਂ ਬਾਅਦ ਕੁੱਲ ਦੁਨੀਆ ਨੇ ਦੇਖੇ ਨੇ, ਤੇ ਅੱਜ ਵੀ ਇਸ ਵਿੱਚੋਂ ਲਪਟਾਂ ਉੱਠਦੀਆਂ ਰਹਿੰਦੀਆਂ ਨੇ। ਭਾਂਬੜ ਮਚਿਆ ਜੂਨ 84 ਤੋਂ ਬਾਅਦ। ਭਾਵੇਂ ਹੁਣ ਕਈਆਂ ਨੂੰ ਲੱਗਦਾ ਹੋਏਗਾ ਕਿ ਭਾਈ ਗੱਲ ਮੁੱਕ ਗਈ, ਨਹੀਂ, ਅੱਜ ਵੀ ਤੁਹਾਨੂੰ ਉਸ ਦੀਆਂ ਜਿਹੜੀਆਂ ਨੇ ਲਪਟਾਂ ਨਜ਼ਰ ਆਉਂਦੀਆਂ ਨੇ। ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਵਕਤ ਬਦਲੇਗਾ, ਦੁਨੀਆ ਦੇ ਹਾਲਾਤ ਬਦਲਣਗੇ, ਤੇ ਦੁਨੀਆ ਦਾ ਨਕਸ਼ਾ ਵੀ ਬਦਲੇਗਾ, ਤੇ ਨਵੇਂ ਨਕਸ਼ੇ ਵਿੱਚ ਸਿੱਖ ਕੌਮ ਦਾ ਆਜ਼ਾਦ ਦੇਸ਼ ਖਾਲਿਸਤਾਨ ਵੀ ਜ਼ਰੂਰ ਹੋਵੇਗਾ। ਉਸ ਦਿਨ ਤੱਕ ਸਾਡੀ ਆਜ਼ਾਦ ਦੇਸ਼ ਲਈ ਇੱਛਾ ਸ਼ਕਤੀ ਵਿੱਚੋਂ ਲਪਟਾਂ ਉੱਠਦੀਆਂ ਰਹਿਣੀਆਂ ਚਾਹੀਦੀਆਂ ਨੇ ਕਿ ਭਾਈ ਇਹ ਜਿਹੜੇ ਭਾਂਬੜ ਕਦੋਂ ਬਣਨਾ, ਇਹ ਵਕਤ ਆ ਰਿਹਾ। ਲੇਕਿਨ ਜੇ ਲਪਟਾਂ ਰਹਿਣਗੀਆਂ ਇਹ ਪੂਰਾ, ਔਰ ਇਹ ਭਾਂਬੜ ਵੀ ਮਚੇਗਾ, ਔਰ ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਲਿਬਰੇਟ ਕਰਵਾਵਾਂਗੇ। ਇਹ 40 ਸਾਲ ਜਲਾਵਤਨੀ ਚੋਂ ਗੁਜ਼ਰਨ ਤੋਂ ਬਾਅਦ ਵੀ ਇਸ 81 ਸਾਲਾ ਬੁੱਢੇ ਜਰਨੈਲ, ਔਰ ਜਿਨ੍ਹਾਂ ਨੂੰ ਅਕਾਲ ਤਖਤ ਨੇ ਹੀ ਇਹ ਜਿਹੜਾ ਅਸੀਂ ਟਾਈਟਲ ਦੀ ਗੱਲ ਕੀਤੀ ਕਿ ਭਾਈ ਇਹ ਜਿਹੜੇ ਨੇ ਵਾਰੀਅਰ ਇਨ ਐਗਜ਼ਾਈਲ, ਉਹਨਾਂ ਦੀ ਇਹ ਇਕੱਲੀ ਚਾਹਨਾ ਨਹੀਂ ਹੈ, ਇਹ ਇੱਕ ਉਹ ਟੈਸਟੀਮਨੀ ਹੈ, ਇੱਕ ਸਟੇਟਮੈਂਟ ਹੈ ਜਿਹੜੀ ਹਿਸਟਰੀ ਦਾ ਅਲਟੀਮੇਟ ਸੱਚ ਹੋ ਕੇ ਨਿਕਲੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਨ ਸੈਨੇਟ ਵਿੱਚ 22 ਰਿਪਬਲਿਕਨ ਸੈਨੇਟਰਾਂ ਨੇ ਇੱਕ ਬਿੱਲ ਦਾਖਲ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਤਾਲਿਬਾਨ ਅਤੇ ਉਹਨਾਂ ਦੀ ਹਮਾਇਤ ਕਰਨ ਵਾਲੇ ਮੁਲਕਾਂ ਤੇ ਪਾਬੰਦੀਆਂ ਲਗਾਈਆਂ ਜਾਣ। ਜ਼ਾਹਿਰ ਹੈ ਕਿ ਇਸ ਬਿੱਲ ਵਿੱਚ ਪਾਕਿਸਤਾਨ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਕਿ ਅਮਰੀਕਾ ਆਪਣੀ ਅਫਗਾਨਿਸਤਾਨ ਵਿੱਚ ਹੋਈ ਹਾਰ ਲਈ ਪਾਕਿਸਤਾਨ ਨੂੰ ਬਲੀ ਦਾ ਬੱਕਰਾ ਤਾਂ ਨਹੀਂ ਬਣਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਉਮੀਦ ਕਰਦੇ ਸੀ ਕਿ ਅਮਰੀਕਾ 20 ਸਾਲ ਅਫਗਾਨਿਸਤਾਨ 'ਚ ਗੁਜ਼ਾਰਨ ਤੋਂ ਬਾਅਦ ਸਮਝੌਤੇ ਤਹਿਤ ਉੱਥੋਂ ਨਿਕਲਿਆ ਤਾਲਿਬਾਨ ਨਾਲ ਕਰਕੇ ਜੀ, ਔਰ ਉਹ ਹਕੀਕਤ ਨੂੰ ਫੇਸ ਕਰਨਗੇ ਔਰ ਆਉਣ ਵਾਲੇ ਪੀਰੀਅਡ 'ਚ ਉਹਨਾਂ ਦੀਆਂ ਪਾਲਿਸੀਜ਼, ਉਹਨਾਂ ਦੀਆਂ ਨੀਤੀਆਂ ਉਸ ਕਿਸਮ ਦੀਆਂ ਹੋਣਗੀਆਂ ਜਿਹੜੀਆਂ ਟਕਰਾਅ ਤੋਂ ਬਚਣ ਦੀਆਂ ਵੀ ਹੋਣ। ਬੇਸ਼ੱਕ ਉਹਨਾਂ ਦੇ ਸਟ੍ਰੈਟੇਜਿਕ ਜਾਂ ਬਿਜ਼ਨਸ ਇਕਨੋਮਿਕਲ ਇੰਟਰਸਟ ਚਾਈਨਾ ਨੂੰ ਘੇਰਨ ਦੇ ਨੇ, ਉਹ ਜੀ ਸਦਕੇ ਕਰਨ, ਪਰ ਇਨਸਾਨੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਵਾਲੀ ਕੋਈ ਐਸੀ ਨਵੀਂ ਲਾਈਨ ਨਾ ਸ਼ੁਰੂ ਹੋ ਜਾਏ ਜਿਹਦਾ ਫਿਰ ਇਹ ਹੈ ਕਿ ਜੀ ਇਹ ਇੱਕ ਦੌਰ ਕੋਈ ਕਹੇ ਕਿ ਜੀ ਇਹ ਅਫਗਾਨਿਸਤਾਨ ਕਿਲਿੰਗਸ ਪਾਰਟ 1 20 ਸਾਲ ਉਹਦੇ 'ਚ ਗੁਜ਼ਰ ਜਾਣ ਤੇ ਫਿਰ ਆਉਣ ਵਾਲੀ ਨੀਤੀ ਜਿਹੜੀ ਤੁਹਾਡੀ ਉਹਦੇ 'ਚ ਤੁਸੀਂ ਅਫਗਾਨਿਸਤਾਨ ਦੇ ਨਾਲ ਗਵਾਂਢੀ ਮੁਲਕਾਂ ਨੂੰ ਵੀ ਉਸ ਦੀ ਲਪੇਟ 'ਚ ਲੈ ਲਓ। ਹੁਣ ਅੰਦਰ ਖਾਤੇ ਕੀ ਕੁੱਕ ਹੋ ਰਿਹਾ? ਜ਼ਾਹਰ ਹੈ ਕਿ ਬਾਈਡਨ ਨੇ ਇੱਕ ਸਟਰੋਂਗ ਫੈਸਲਾ ਲਿਆ, ਟਰੰਪ ਨੇ ਵੀ ਸਟਰੋਂਗ ਫੈਸਲਾ ਲਿਆ। ਜਦੋਂ ਟਰੰਪ ਨੇ ਵੀ ਤਾਲਿਬਾਨ ਦੇ ਨਾਲ ਡੀਲ ਬਣਾਈ, ਪੈਂਟਾਗਨ ਜਾਂ ਜਿਸ ਨੂੰ ਅੱਗੋਂ ਡੀਪ ਸਟੇਟ ਕਿਹਾ ਜਾਂਦਾ ਹੈ, ਉਹ ਖੁਸ਼ ਨਹੀਂ ਸੀ, ਉਹ ਹੋਇਆ। ਪਰ ਜਦੋਂ ਅਫਗਾਨਿਸਤਾਨ 'ਚੋਂ ਜਿਹੜਾ ਉਹ ਐਂਡ ਤੱਕ 31 ਅਗਸਤ ਤੱਕ ਫੌਜ ਕੱਢਣ ਦਾ ਮਾਮਲਾ ਸੀ ਔਰ ਘਟਨਾਕ੍ਰਮ ਉਹਨਾਂ ਨੇ 15 ਅਗਸਤ ਨੂੰ ਤਾਲਿਬਾਨ ਕਾਬਲ 'ਚ ਆਏ, ਅਸ਼ਰਫ ਗਨੀ ਦੌੜ ਗਿਆ ਜਿਸ ਦੇ ਉੱਤੇ ਅਮਰੀਕਾ ਨੇ ਸਾਰੀ ਬੈਟ ਲਾਈ ਹੋਈ ਸੀ। ਉਦੋਂ ਬਾਈਡਨ ਤੇ ਇਹ ਪ੍ਰੈਸ਼ਰ ਬਿਲਡ ਕੀਤਾ ਗਿਆ ਡੀਪ ਸਟੇਟ ਵੱਲੋਂ ਵੀ ਔਰ ਬਾਹਰ ਵਾਲੇ ਜਿਹੜੇ ਕੁਛ ਉਹਨਾਂ ਦੀ ਈਵਨ ਆਪਣੀ ਪਾਰਟੀ ਦੇ ਲੋਕ ਵੀ ਸੀ, ਰਿਪਬਲਿਕਨਸ ਵੱਲੋਂ ਤਾਂ ਹੈ ਹੀ ਸੀ ਕਿ ਜੀ ਬਿਲਕੁਲ ਉੱਥੋਂ ਫੌਜ ਰਹਿਣ ਦਿੱਤੀ ਜਾਏ ਜਾਂ ਦੂਜੇ। ਪਰ ਬਾਈਡਨ ਨੇ ਜਿਹੜਾ ਕੋਈ ਜਿਹੜਾ ਨਾਈਵ ਨਹੀਂ ਹੈ, ਜਦੋਂ ਅਸੀਂ ਜੋ ਬਾਈਡਨ ਦੀ ਗੱਲ ਕਰਦੇ ਹਾਂ, ਲਗਭਗ 35-40 ਸਾਲ ਉਹ ਸੈਨੇਟਰ ਰਿਹਾ ਔਰ ਸੈਨੇਟ ਦੇ ਵਿੱਚ ਫੋਰਨ ਰਿਲੇਸ਼ਨਸ ਕਮੇਟੀ ਦਾ ਚੇਅਰਪਰਸਨ ਰਿਹਾ। ਜੇ ਅਮਰੀਕਾ ਦੀ ਸਾਰੀ ਐਡਮਿਨਿਸਟ੍ਰੇਸ਼ਨ 'ਚੋਂ ਔਰ ਈਵਨ ਸਿਵਿਲੀਅਨ 'ਚੋਂ ਵੀ ਕੋਈ ਦੁਨੀਆ ਦੀ ਪੋਲਿਟਿਕਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਤਾਂ ਉਹ ਜੋ ਬਾਈਡਨ ਹੈ। ਬਾਕੀ ਘਰੇਲੂ ਨੀਤੀਆਂ 'ਚ ਉਹਦੀ ਕੋਈ ਕਮਜ਼ੋਰੀ ਹੋਏ ਜਾਂ ਕੱਲ ਨੂੰ ਆ ਜਾਏ ਵੱਖਰੀ ਗੱਲ ਹੈ। ਸੋ ਅਸੀਂ ਹਮੇਸ਼ਾ ਇਹ ਸਮਝਦੇ ਹਾਂ ਕਿ ਜੋ ਬਾਈਡਨ ਨੇ ਬਿਲਕੁਲ ਠੀਕ ਫੈਸਲਾ ਲਿਆ, ਟਰੰਪ ਨੇ ਵੀ ਠੀਕ ਫੈਸਲਾ ਲਿਆ ਸੀ ਜਦੋਂ ਉਹਨੇ ਕਿਹਾ ਕਿ ਜੀ ਅਸੀਂ ਹੁਣ ਇਹ ਅਮਰੀਕਾ ਨੂੰ ਜਿਹੜੀ ਅਨਐਂਡਿੰਗ ਇਸ ਵਾਰ ਦੇ ਵਿੱਚ ਨਹੀਂ ਧਕੇਲਣਾ। ਅਸੀਂ ਸਾਡੀਆਂ 2 ਜਨਰੇਸ਼ਨਾਂ ਚਲੀਆਂ ਗਈਆਂ ਇਸ ਪਾਸੇ ਲੜਦੀਆਂ, ਅਸੀਂ ਅਗਲੇ ਬੱਚਿਆਂ ਨੂੰ ਇਸ ਪਾਸੇ ਨਹੀਂ ਲਾਣਾ। ਲੇਕਿਨ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਉਹ ਜਿਹੜੀ ਫਰਸਟ੍ਰੇਸ਼ਨ ਹੈ ਉਹ ਫੌਜੀ ਜਰਨੈਲਾਂ ਦੀ ਹੋਏ, ਕਿਉਂਕਿ ਡਿਫੀਟ ਤਾਂ ਹੈ ਭਾਵੇਂ ਇਹ ਉਸ ਕਿਸਮ ਨੂੰ ਕਿਵੇਂ ਵੀ ਕਿਹਾ ਜਾਏ। ਉਹ ਹੁਣ ਇੱਕ ਲਾਈਨ ਤਾਂ ਇਹ ਹੈ ਕਿ ਵੀ ਇਹਨੂੰ ਬਾਈਡਨ ਦੇ ਸਿਰ ਤੇ ਭੰਨੋ। ਜਿਵੇਂ ਹੁਣ ਫੋਰਨ ਰਿਲੇਸ਼ਨ ਕਮੇਟੀ ਦੇ ਸਾਹਮਣੇ ਇੱਕ ਤੋਂ ਬਾਅਦ ਇੱਕ ਜਰਨੈਲ ਜਿਹੜਾ ਹੈ ਉਹ ਜਦੋਂ ਟੈਸਟੀਫਾਈ ਕਰ ਰਿਹਾ ਤੇ ਉਹ ਕਹਿ ਰਹੇ ਨੇ ਜੀ ਅਸੀਂ ਤਾਂ ਬਾਈਡਨ ਨੂੰ ਕਿਹਾ ਸੀ ਕਿ ਵੀ ਅਜੇ ਉੱਥੇ 2500 ਫੌਜੀ ਰੱਖੋ, ਉਹਨਾਂ ਨੇ ਸਾਡੀ ਸਲਾਹ ਨਹੀਂ ਮੰਨੀ। ਹੁਣ ਇਹ ਵੀ ਹੈ। ਔਰ ਇੱਕ ਜਿਹੜਾ ਇਸ ਤੋਂ ਵੀ ਖਤਰਨਾਕ ਅਸੀਂ ਦੇਖ ਰਹੇ ਹਾਂ ਕਿ 22 ਰਿਪਬਲਿਕਨ ਸੈਨੇਟਰਸ ਨੇ ਇੱਕ ਬਿੱਲ ਸੈਨੇਟ ਦੇ ਵਿੱਚ ਲਿਆਂਦਾ ਹੈ
ਜਿਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਸ਼ਿਕਸਤ ਹੋਈ, ਜਿਹੜਾ 20 ਸਾਲ ਦੇ ਵਿੱਚ ਤਾਲਿਬਾਨ ਦੀ ਹਕੂਮਤ ਦਾ ਤਾਲਿਬਾਨ ਦਾ ਵਰਤਾਰਾ, ਔਰ ਜਿਹੜੇ ਮੁਲਕਾਂ ਨੇ ਤਾਲਿਬਾਨ ਦੀ ਮਦਦ ਕੀਤੀ ਉਹਦੀ ਜਿਹੜੀ ਹੈ ਉਹ ਇੰਡੀਪੈਂਡੈਂਟ ਪ੍ਰੋਬ ਹੋਏ। ਹੁਣ ਇੱਕ ਪਾਸਾ ਇਹ ਹੈ, ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਿਹੜਾ ਹੈ ਇਹ ਉਹਨਾਂ ਵੱਲੋਂ ਕਿਹਾ ਗਿਆ ਜੀ ਕਿ ਅਸੀਂ ਤਾਲਿਬਾਨ ਔਰ ਅਲ-ਕਾਇਦਾ ਵੱਲੋਂ ਕੀਤੀਆਂ ਗਈਆਂ ਜ਼ਿਆਦਤੀਆਂ, ਹਿਊਮਨ ਰਾਈਟਸ, ਹੀਨਸ ਕ੍ਰਾਈਮਸ, ਉਹਦੀ ਇਨਵੈਸਟੀਗੇਸ਼ਨ ਕਰਾਂਗੇ, ਪਰ ਉਹਦੇ ਵਿੱਚ ਫੌਜ ਅਮਰੀਕਨ ਜਾਂ ਨੈਟੋ ਉਹ ਸ਼ਾਮਲ ਨਹੀਂ ਨੇ। ਸੋ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਇਹ ਇੱਕ ਨਵੀਂ ਹਕੀਕਤ ਅਨਫੋਲਡ ਹੋਣ ਜਾ ਰਹੀ ਹੈ, ਜਿਹਦੇ 'ਚ ਇਹ ਲੱਗਦਾ ਨਹੀਂ ਹੈ ਵੀ ਇਹਨਾਂ ਨੇ ਕੋਈ ਸਬਕ ਸਿੱਖਿਆ ਇਸ ਸਾਰੇ ਤੋਂ। ਔਰ ਪਹਿਲਾਂ ਜਿਹੜਾ ਇੱਕ ਪਾਰਟ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਕੁਝ ਇਹਨਾਂ ਨੇ ਕਰਨਾ ਹੁੰਦਾ ਹੈ ਉਦੋਂ ਇੱਕ ਮਾਹੌਲ ਸਿਰਜਿਆ ਜਾਂਦਾ ਹੈ, ਉਸ ਕਿਸਮ ਦੀਆਂ ਰਿਪੋਰਟਾਂ ਆ ਜਾਂਦੀਆਂ ਨੇ, ਉਸ ਕਿਸਮ ਦੀਆਂ ਮੀਡੀਆ 'ਚ ਸਟੋਰੀਜ਼ ਆ ਜਾਂਦੀਆਂ, ਉਸ ਕਿਸਮ ਦੇ ਲਿਆ ਕੇ ਐਕਸਪਰਟ ਬਿਠਾ ਦਿੱਤੇ ਜਾਂਦੇ ਨੇ। ਹੁਣ ਇੱਕ ਪਾਸੇ US ਜਨਰਲ ਮਾਰਕ ਮਿਲੀ ਆਪਣੀ ਟੈਸਟੀਮਨੀ 'ਚ ਕਹਿ ਰਿਹਾ ਹੈ ਤਾਲਿਬਾਨ ਫੇਲਡ ਟੂ ਆਨਰ ਦੋਹਾ ਅਕੋਰਡ, ਨੈਵਰ ਰਿਨਾਊਂਸਡ ਅਲ-ਕਾਇਦਾ। ਉਹਨਾਂ ਨੇ ਕਿਹਾ ਜੀ ਅੱਜ ਵੀ ਅਲ-ਕਾਇਦਾ ਉਹਨਾਂ ਨੇ ਕੀਤਾ ਹੀ ਨਹੀਂ ਹੈ। ਹੁਣ ਮਤਲਬ ਇਹ ਵੀ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਹਾਲਾਂਕਿ ਅੱਜ ਤਾਲਿਬਾਨ ਨੇ ਜਿਹੜੀ ਹੈ ਸਟ੍ਰਿਕਟ ਸਟੇਟਮੈਂਟ ਦਿੱਤੀ ਹੈ, ਸਟਾਪ ਯੂਜ਼ਿੰਗ ਡਰੋਨਸ, ਤਾਲਿਬਾਨ ਵਾਰਨ US। ਉਹਨਾਂ ਨੇ ਕਿਹਾ ਕਿ ਵੀ ਹੁਣ ਅਸੀਂ ਸੋਵਰਨ ਮੁਲਕ ਹੈ, ਜਿਹੜੇ ਸਪੇਸ ਦੇ ਲਾਅ ਨੇ ਉਹਨਾਂ ਨੂੰ ਮੰਨੋ ਔਰ ਇਹ ਜਿਹੜਾ ਬੰਦ ਕਰੋ ਜਿਹੜਾ ਤੁਸੀਂ ਡਰੋਨ ਦਾ ਇਸਤੇਮਾਲ ਕਰਦੇ ਹੋ ਸਕਦਾ ਹੈ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਕੋਈ ਡਰੋਨ ਅਟੈਕ ਕੀਤਾ ਹੋਏ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਮਾਹੌਲ ਸਿਰਜਿਆ ਜਾ ਰਿਹਾ ਹੈ, ਆਲਰੇਡੀ ਕਾਂਗਰੈਸ਼ਨਲ ਰਿਸਰਚ ਸਰਵਿਸ ਰਿਪੋਰਟ ਦੇ ਨਾਂ ਥੱਲੇ ਇੱਕ ਦਿਨ ਪਹਿਲਾਂ ਇੱਕ ਰਿਪੋਰਟ, ਪਾਕਿਸਤਾਨ ਹੋਮ ਟੂ 12 ਫੋਰਨ ਟੈਰਰਿਸਟ ਆਰਗੇਨਾਈਜੇਸ਼ਨਸ ਰਿਪੋਰਟ, ਹੁਣ ਇਹ ਕਾਂਗਰੈਸ਼ਨਲ ਰਿਸਰਚ ਸਰਵਿਸ ਰਿਪੋਰਟ ਆਈ ਹੈ। ਉਹਨਾਂ ਨੇ 5 ਗਰੁੱਪਿੰਗ ਦੇ ਵਿੱਚ ਇਹਨਾਂ ਨੂੰ ਕਿਹਾ ਕਿ ਵੀ ਕਿਸ ਕਿਸਮ ਦੇ ਟੈਰਰਿਸਟ ਨੇ, ਗਲੋਬਲੀ ਓਰੀਐਂਟਡ, ਅਫਗਾਨਿਸਤਾਨ ਓਰੀਐਂਟਡ, ਇੰਡੀਆ ਐਂਡ ਕਸ਼ਮੀਰ ਓਰੀਐਂਟਡ ਐਂਡ ਡੋਮੈਸਟਿਕਲੀ ਓਰੀਐਂਟਡ, ਔਰ ਪਾਕਿਸਤਾਨ ਐਂਡ ਸੈਕਟੇਰੀਅਨ ਐਂਟੀ ਸ਼ੀਆ। ਸੋ ਉਹਨਾਂ ਨੇ ਇਹ ਕਿਹਾ ਕਿ ਜੀ ਇਸ ਵੇਲੇ 12 ਜਿਹੜੀਆਂ ਫੋਰਨ ਟੈਰਰਿਸਟ ਆਰਗੇਨਾਈਜੇਸ਼ਨਸ ਨੇ ਉਹ ਪਾਕਿਸਤਾਨ ਦੇ ਵਿੱਚ ਆਪਰੇਟ ਕਰ ਰਹੀਆਂ ਨੇ। ਸੋ ਜ਼ਾਹਰ ਹੈ ਵੀ ਇਸ ਨੂੰ ਕਾਂਗਰੈਸ਼ਨਲ ਰਿਸਰਚ ਸਰਵਿਸ ਦੇ ਨਾਂ ਥੱਲੇ ਦੇਣਾ ਇਹ ਆਪਣੇ ਆਪ 'ਚ ਦੱਸਦਾ ਹੈ ਵੀ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਫਿਰ ਜਿਹੜੇ ਉਹਨਾਂ ਦੇ ਜਨਰਲ ਮਿਲੀ ਨੇ ਉਹ ਆਪਣੀ ਟੈਸਟੀਮਨੀ 'ਚ ਕਹਿ ਰਹੇ ਨੇ ਅਲ-ਕਾਇਦਾ ਕੁਡ ਥ੍ਰੈਟਨ ਯੂਨਾਈਟਿਡ ਸਟੇਟਸ ਇਨ ਏ ਈਅਰ, ਕਿ ਇੱਕ ਸਾਲ ਦੇ ਵਿੱਚ ਅਲ-ਕਾਇਦਾ, ਜ਼ਾਹਰ ਹੈ ਅਲ-ਕਾਇਦਾ ਨੂੰ ਇੱਕ ਪਾਸੇ ਉਹ ਕਹਿ ਰਹੇ ਨੇ ਜੀ ਉਹਨਾਂ ਦਾ ਤਾਲਿਬਾਨ ਨਾਲ ਹੀ ਸੰਬੰਧ ਹੈ, ਉਹਨੇ ਕਿਹਾ ਕਿ ਵੀ ਇਹ ਸਾਨੂੰ 12 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਸਾਡੇ ਤੇ ਜਿਹੜਾ ਉਹ ਨਿਸ਼ਾਨਾ ਸੇਧ ਸਕਦੇ ਨੇ। ਹੁਣ ਇਹ ਵੀ ਇੱਕ ਖੌਫ ਦਾ ਮਾਹੌਲ ਕ੍ਰੀਏਟ ਕੀਤਾ ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਕਿ ਇਹ ਟੈਸਟੀਮਨੀ ਹੋ ਗਈ, ਚੱਲ ਰਹੀ ਹੈ, ਕਾਂਗਰੈਸ਼ਨਲ ਰਿਪੋਰਟ 12 ਆਰਗੇਨਾਈਜੇਸ਼ਨ ਦਾ ਬੇਸ ਹੈ। ਹੁਣ ਜਿਹੜੀ ਖਬਰ ਅੱਜ ਮੇਜਰ ਸਾਰੇ ਪਾਸੇ ਡਿਸਕਸ ਹੋ ਰਹੀ ਹੈ, 22 ਰਿਪਬਲਿਕਨ ਸੈਨੇਟਰ ਇੰਟਰੋਡਿਊਸ ਲੈਜਿਸਲੇਸ਼ਨ ਟੂ ਇੰਪੋਜ਼ ਸੈਂਕਸ਼ਨਸ ਔਨ ਤਾਲਿਬਾਨ, ਕੰਟਰੀਜ਼ ਸਪੋਰਟਿੰਗ ਇਟ। ਉਹਨਾਂ ਨੇ ਕਿਹਾ ਜੀ ਕਿ ਇਹਨੂੰ ਆਈਡੈਂਟੀਫਾਈ ਕਰੋ ਕਿ ਭਾਈ ਯੂਨਾਈਟਿਡ ਸਟੇਟਸ ਜਿਹੜਾ ਹੈ ਉਹ ਡਿਪਲੋਮੈਟਿਕਲੀ, ਇਕਨੋਮਿਕਲੀ ਔਰ ਡਿਫੈਂਸ ਦੇ ਵਿੱਚ ਕਿਵੇਂ ਅਫਗਾਨਿਸਤਾਨ 'ਚ ਫੇਲ ਹੋਇਆ, ਕਿਹੜੇ ਮੁਲਕ ਨੇ ਜਿਨ੍ਹਾਂ ਨੇ ਤਾਲਿਬਾਨ ਦੀ ਮਦਦ ਕੀਤੀ ਔਰ ਇਹ ਜਿਹੜਾ ਅਮਰੀਕਾ ਨੂੰ ਸ਼ਿਕਸਤ ਦਾ ਮੂੰਹ ਦੇਖਣਾ ਪਿਆ। ਔਰ ਇਹ 22 ਸੈਨੇਟਰ, ਹੁਣ ਕੁੱਲ ਅਸੀਂ ਦੇਖਦੇ ਹਾਂ 100 ਸੈਨੇਟਰ ਹੁੰਦੇ ਨੇ, ਹਾਲਾਂਕਿ ਰਿਪਬਲਿਕਨ ਨੇ ਸੈਨੇਟਰ ਸਾਰੇ, ਪਰ ਜਦੋਂ ਇੱਕ ਵਾਰੀ ਡਿਬੇਟ ਜਾਏਗੀ ਔਰ ਆਲਰੇਡੀ ਮਿਲਟਰੀ ਜਨਰਲਸ ਦਾ ਇਹ ਟੈਸਟੀਮਨੀ ਕਿ ਅਲ-ਕਾਇਦਾ ਇੱਕ ਸਾਲ ਦੇ ਵਿੱਚ ਆ ਸਕਦੀ ਹੈ, ਜਾਂ ਕਾਂਗਰੈਸ਼ਨਲ ਰਿਪੋਰਟ ਬੇਸਡ ਕਿ ਜੀ ਪਾਕਿਸਤਾਨ 'ਚ 12 ਇੰਟਰਨੈਸ਼ਨਲ ਔਰ ਡੋਮੈਸਟਿਕ ਜਿਹੜੀਆਂ ਨੇ ਟੈਰਰਿਸਟ ਆਰਗੇਨਾਈਜੇਸ਼ਨਾਂ ਨੇ, ਉਹਦੇ 'ਚ ਜਿਹੜਾ ਇਹ ਸਾਰਾ ਇੱਕ ਆਧਾਰ ਬਣਾਇਆ ਜਾ ਸਕਦਾ ਹੈ। ਹੁਣ ਜਿਹੜਾ ਸਵਾਲ ਪੁੱਛਿਆ ਜਾ ਰਿਹਾ ਸਾਰੇ ਪਾਸੇ, ਔਰ ਜਿਉਂ ਹੀ ਇਹ ਰਿਪੋਰਟ ਜਾਂ ਇਹ ਰਿਪਬਲਿਕਨਸ ਦਾ ਸਾਹਮਣੇ ਆਇਆ, ਪਾਕਿਸਤਾਨ ਦੇ ਜਿਹੜੇ ਫੋਰਨ ਆਫਿਸ ਦੇ ਸਪੋਕਸਪਰਸਨ ਆਸਮ ਇਫਤਕਾਰ ਅਹਿਮਦ, ਉਹਨਾਂ ਨੇ ਇੱਕਦਮ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਨਵਾਰੰਟਡ ਰੈਫਰੈਂਸ ਟੂ ਪਾਕਿਸਤਾਨ ਇਨ ਏ ਬਿੱਲ that was recently introduced in United States Senate was inconsistent with the spirit of cooperation that had existed between the two countries on Afghanistan since 2001। उन्होंने कहा जी असी 20 साल कुर्बानियाँ कीतियां ने, साथी रहे हैं, 70,000 तो ज़्यादा सिविलियन, बिलियंस ऑफ डॉलर्स का नुकसान,
ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਕਿਹਾ ਕਿ ਵੀ ਇਹ ਤੁਹਾਡਾ ਠੀਕ ਨਹੀਂ ਹੈ, ਇਹ ਕੰਪਲੀਟਲੀ ਅਨਵਾਰੰਟਡ ਹੈ। ਜੀ। ਔਰ ਇਹ ਜੇ ਕਹਿਣਾ ਹੋਏ ਕਿ ਵੀ ਆਪਣੀ ਸ਼ਿਕਸਤ ਦੇ ਲਈ, ਆਪਣੀਆਂ ਫੇਲਿਅਰਸ ਦੇ ਲਈ ਪਾਕਿਸਤਾਨ ਨੂੰ ਬਲੀ ਦਾ ਬੱਕਰਾ, ਜਿਸ ਨੂੰ ਅਸੀਂ ਕਹਿੰਦੇ ਹਾਂ ਸਕੇਪਗੋਟ ਅੰਗਰੇਜ਼ੀ ਵਾਲੇ ਕਹਿੰਦੇ ਨੇ, ਇਹ ਬਣਾਉਣ ਦੀ ਤਿਆਰੀ ਹੈ। ਔਰ ਇਸ ਦੇ ਉੱਤੇ ਸਾਡੇ ਰੈਗੂਲਰ ਵਿਊਅਰ ਔਰ ਜਿਹੜੇ ਅਕਸਰ ਸਾਨੂੰ ਲਿਖਦੇ ਵੀ ਨੇ, ਯਵਾਰ ਸ਼ਾਹ ਉਹਨਾਂ ਦੀ ਲਿਖਤ ਵੀ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ US ਰਿਪਬਲਿਕਨ ਸੈਨੇਟਰਸ ਟਰਾਈਂਗ ਟੂ ਪਨਿਸ਼ ਪਾਕਿਸਤਾਨ ਫॉर US ਡਿਫੀਟ ਇਨ ਅਫਗਾਨਿਸਤਾਨ, ਕਿ ਭਾਈ ਉਹ ਤੁਸੀਂ ਹਾਰੇ ਕਿਤੇ ਹੋ ਔਰ ਤੁਸੀਂ ਹਾਰੇ ਹੋ ਤੇ ਬਲੇਮ ਤੁਸੀਂ ਕਿਤੇ ਹੋਰ ਦੇ ਰਹੇ ਹੋ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਉਹਨਾਂ ਨੇ ਇੰਟਰੋਡਿਊਸ ਕੀਤਾ ਹੈ 22 ਸੈਨੇਟਰਸ ਨੇ, ਅਫਗਾਨਿਸਤਾਨ ਕਾਊਂਟਰ ਟੈਰਰਿਜ਼ਮ ਓਵਰਸਾਈਟ ਐਂਡ ਅਕਾਊਂਟੇਬਿਲਟੀ ਐਕਟ। ਹੁਣ ਉਹਦੇ 'ਚ ਦੇਖੋ ਜੀ ਕੌਣ ਹੈ ਔਰ ਉਹਦੇ ਲਈ ਜਵਾਬਦੇਹ ਬਣਾਇਆ ਜਾਏ। ਜਵਾਬਦੇਹ ਦਾ ਮਤਲਬ ਕੀ ਹੈ ਕਿ ਪਾਕਿਸਤਾਨ ਨੂੰ ਜਿਹੜਾ ਸੈਂਕਸ਼ਨਸ ਦੇ ਥੱਲੇ ਲਿਆਓ, ਕੋਈ ਹੋਰ ਜਿਹੜਾ ਕਾਰਵਾਈ ਕਰਵਾਓ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਸਵਾਲ ਪੁੱਛੇ ਨੇ ਯਵਾਰ ਸ਼ਾਹ ਹੋਰਾਂ ਨੇ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਤੁਸੀਂ ਇਹ ਕਹਿੰਦੇ ਸੀ ਕਿ ਵੀ ਵਾਈ ਡਿਡ US ਮਿਲਟਰੀ ਐਂਡ ਡਿਪਲੋਮੈਟਿਕ ਐਫਰਟ ਫੇਲ ਇਨ ਅਫਗਾਨਿਸਤਾਨ ਸਿਮਿਲਰ ਟੂ ਵੀਅਤਨਾਮ, ਕਿ ਵੀ ਜੋ ਵੀਅਤਨਾਮ 'ਚ ਹੋਇਆ ਉੱਥੇ ਕੌਣ ਸੀ, ਉੱਥੇ ਕਿਹੜਾ ਪਾਕਿਸਤਾਨ ਸੀ, ਉੱਥੇ ਤੁਸੀਂ ਕਿਉਂ ਫੇਲ ਹੋਏ। ਹਾਊ ਵਾਜ਼ ਓਵਰ $2 trillion ਸਪੈਂਟ wasted in Afghanistan, massive corruption and waste was reported by independent sources and US congressional audit reports। ਵੀ ਆਪਣੀਆਂ ਰਿਪੋਰਟਸ ਕੱਢ ਲਓ ਕਿ ਉਹ ਕਿੱਥੇ ਗਏ $2 trillion। ਫਿਰ ਤੁਹਾਡੀ CIA ਸਾਰੀ ਸੋਫਿਸਟੀਕੇਟ, ਜਿਨ੍ਹਾਂ ਦੇ ਕੋਲ ਸਾਧਨ ਨੇ, ਹਿਊਜ ਬਜਟ ਹੈ, ਉਹਨਾਂ ਨੂੰ ਕਿਉਂ 9/11 ਦੀ ਸਮਝ ਨਹੀਂ ਆਈ ਜਾਂ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਤੋਂ ਕਿਉਂ ਅਣਭਿੱਜ ਰਹੇ। ਫਿਰ ਤੁਸੀਂ ਕਿਵੇਂ ਜਿਹੜੀ ਹੈ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਅਫਗਾਨ ਵਾਰਲॉर्ड्स ਨੂੰ ਦਿੱਤੇ, ਡਰੱਗ ਬੈਰਨਸ ਨੂੰ ਦਿੱਤੇ, who are involved in horrendous atrocities and massacres, war crimes। ਫਿਰ why was $90 billion spent to equipment training of 350,000 Afghan national defense and security forces when they were not reliable। ਵੀ ਉਹ ਤਾਂ ਦੌੜ ਗਏ ਪਹਿਲਾਂ ਹੀ। ਤੁਸੀਂ ਇਹਨਾਂ ਗੱਲਾਂ ਦੀ ਜਵਾਬਦੇਹੀ ਕਰਾਓ ਕਿ ਭਾਈ ਅਸ਼ਰਫ ਗਨੀ ਔਰ ਉਹਦੀ ਕਰਪਟ ਗਵਰਨਮੈਂਟ ਜਿਹੜੀ ਦੌੜ ਗਿਆ ਟੈਨਸ ਆਫ ਮਿਲੀਅਨਸ ਆਫ ਕੈਸ਼ US ਡਾਲਰ ਲੈ ਕੇ, ਜੇ ਉਹਦਾ ਐਕਟ ਕ੍ਰਿਮੀਨਲ ਨਹੀਂ ਸੀ ਤਾਂ ਫਿਰ ਟ੍ਰੀਜਨ ਔਰ ਕ੍ਰਿਮੀਨੈਲਿਟੀ ਕਿਹਨੂੰ ਕਹਿੰਦੇ ਨੇ, ਅਕਾਊਂਟੇਬਿਲਟੀ ਕਿੱਥੇ ਆਣੀ ਚਾਹੀਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਬਾਈਡਨ ਮਿਲਦੇ ਨੇ ਅਸ਼ਰਫ ਗਨੀ ਨੂੰ, ਉਹ ਕਹਿੰਦੇ ਨੇ ਜੀ ਇਹ ਤਾਂ ਲੜੇਗਾ ਔਰ ਵਿਦਿਨ ਫਿਊ ਡੇਜ਼ ਉਹ ਕਰਪਟ ਅਫੀਸ਼ੀਅਲਸ ਨੂੰ ਲੈ ਕੇ ਦੌੜ ਜਾਂਦਾ, ਅਕਾਊਂਟੇਬਿਲਟੀ ਤਾਂ ਤੁਹਾਡੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਵਾਈ ਵਾਜ਼ ਇੰਡੀਆ ਅਲਾਉਡ ਟੂ ਓਪਨ ਡਜ਼ਨਸ ਆਫ ਕੌਂਸੂਲੇਟਸ ਇਨ ਅਫਗਾਨਿਸਤਾਨ, surely they were not for trade or tourism, they were used to launch terrorist attacks on Pakistan। Billions of Pakistani rupee cash in boxes were found in Indian safe houses in Kabul। ਕਿ ਵੀ ਇਹ ਉਹ ਤੁਹਾਡੀਆਂ ਨਜ਼ਰਾਂ ਥੱਲੇ ਹੋ ਰਿਹਾ ਸੀ, ਤੁਹਾਨੂੰ ਨਹੀਂ ਸੀ ਨਜ਼ਰ ਆ ਰਿਹਾ ਕਿ ਵੀ ਇੰਡੀਆ ਕੀ ਕਰਵਾ ਰਿਹਾ ਹੈ। ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਹੈ, ਉਹ ਅਫਗਾਨਿਸਤਾਨ ਇੰਟੈਲੀਜੈਂਸ NDS ਨਾਲ ਰਲ ਕੇ ਕੀ ਕਰ ਰਹੀ ਸੀ ਪਾਕਿਸਤਾਨ 'ਚ। was the CIA and NDS ignorant or complicit in allowing Indian state-sponsored terrorism using Afghan territory। और अखीर च उन्होंने किया कि भी why were diplomatic negotiations not conducted earlier, peace could have been achieved 10-15 years earlier instead of death and destruction unleashed on Afghan people for 20 years। American presidents shouldn't be they held accountable। So ਜ਼ਾਹਰ ਹੈ ਕਿ ਮੈਨੂੰ ਇਹ ਲੱਗਦਾ ਹੈ ਇਹ ਅਨਫੋਰਚੂਨੇਟ ਡਿਵੈਲਪਮੈਂਟ ਹੈ, ਫਿਕਰਮੰਦੀ ਵਾਲੀ ਵੀ ਹੈ ਕਿ ਵੀ ਇਹ ਆਉਣ ਵਾਲਾ ਜਿਹੜਾ ਪੀਰੀਅਡ ਹੈ ਉਸ ਦੇ ਵਿੱਚ ਇੱਕ ਤਾਂ ਇਹ ਬਲੀ ਦੇ ਬੱਕਰੇ ਲੱਭ ਰਹੇ ਨੇ ਔਰ ਨਾਲ ਦੀ ਨਾਲ ਇੱਕ ਨਵੀਂ ਪਾਲਿਸੀ ਜਿਹਦੇ ਤੇ ਜੇ ਜਨਰਲ ਆ ਕੇ ਵਾਈਟ ਹਾਊਸ ਦੇ ਖਿਲਾਫ, ਜਾਂ ਬਾਈਡਨ ਤਾਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਵੀ ਅਸੀਂ ਬਿਲਕੁਲ ਠੀਕ, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਸਲਾਹ ਦਿੱਤੀ ਸੀ। ਬਾਈਡਨ ਨੂੰ ਪਹਿਲਾਂ ਪੁੱਛਿਆ ਇੱਕ ਇੰਟਰਵਿਊ 'ਚ, ਉਹਨੇ ਕਿਹਾ ਮੈਨੂੰ ਯਾਦ ਨਹੀਂ ਹੈ ਕਿ ਸਲਾਹ ਦਿੱਤੀ ਸੀ, ਅਸੀਂ ਜੋ ਕੀਤਾ ਹੈ ਅਮਰੀਕਨਾਂ ਦੇ ਹਿੱਤ 'ਚ ਕੀਤਾ। ਹੁਣ ਇਹ ਜਿਹੜੀ ਟਸਲ ਹੈ, ਮੈਨੂੰ ਇਹ ਲੱਗਦਾ ਹੈ ਵੀ ਜਿਹੜੀ ਡੀਪ ਸਟੇਟ ਦੀ ਫਰਸਟ੍ਰੇਸ਼ਨ ਹੈ ਆਪਣੀ ਕਿ ਵੀ ਬਾਈਡਨ ਨੇ ਜੋ ਅੱਗੋਂ ਉਹਨਾਂ ਦਾ ਜਿਹੜਾ ਖਾਬਾ ਬਣਦਾ ਸੀ, ਪ੍ਰਾਈਵੇਟ ਕੰਪਨੀਆਂ ਬਿਲੀਅਨਸ ਆਫ ਡਾਲਰਸ ਇਨਵੋਲਵ ਨੇ। ਸੋ ਇਸ ਸਾਰੇ 'ਚੋਂ ਇਹ ਨਾ ਹੋਏ ਕਿ ਅਫਗਾਨਿਸਤਾਨ ਫੇਜ਼ 2 ਦੇ ਥੱਲੇ ਕੋਈ ਨਾ ਕੋਈ ਇਹ ਨਵਾਂ ਚੰਦ ਚੜਾਉਣ। ਸੋ ਇਹ ਸਾਡੇ ਲਈ ਵੀ ਫਿਕਰਮੰਦ ਗੱਲ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ?
ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਦੇ ਸੈਸ਼ਨ ਦੌਰਾਨ ਪਾਕਿਸਤਾਨ ਦੀ ਇੱਕ ਡਿਪਲੋਮੈਟ ਸਾਇਮਾ ਸਲੀਮ ਨੇ ਭਾਰਤੀ ਪ੍ਰਧਾਨ ਮੰਤਰੀ ਦੀ ਜਿਹੜੀ ਸਪੀਚ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਬੜੀ ਵਾਵਾ ਖੱਟੀ ਹੈ। ਸੋ ਬੀਬੀ ਸਾਇਮਾ ਸਲੀਮ ਪੂਰੀ ਤਰ੍ਹਾਂ ਬਲਾਈਂਡ ਹਨ। ਸਾਡੇ ਇੱਕ ਵਿਊਅਰ ਪਾਕਿਸਤਾਨ ਤੋਂ ਜਨਾਬ ਅਬਰਾਰ ਜੀ ਨੇ ਨਬੀਨਾ ਸਾਇਮਾ ਸਲੀਮ ਜੀ ਦੀ ਜਿਹੜੀ ਕਾਮਯਾਬੀ ਦੀ ਜਿਹੜੀ ਕਹਾਣੀ ਹੈ ਉਹ ਬਿਆਨ ਕੀਤੀ ਹੈ, ਜਿਸ ਨੂੰ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਜਿਸ ਦਿਨ ਇਹ ਸਾਰਾ ਐਨਾਲਾਈਜ਼ ਕੀਤਾ ਮੋਦੀ ਦੀ ਵਿਜ਼ਿਟ ਨੂੰ, ਮੋਦੀ ਨੂੰ ਕਿਵੇਂ ਮੂੰਹ ਦੀ ਖਾਣੀ ਪਈ, ਉਹ ਭਾਵੇਂ ਵਾਈਟ ਹਾਊਸ ਦੀਆਂ ਮੀਟਿੰਗਸ ਹੋਣ ਔਰ ਖਾਸ ਤੌਰ ਤੇ UN ਜਨਰਲ ਅਸੈਂਬਲੀ 'ਚ ਜਦੋਂ ਇਮਰਾਨ ਖਾਨ ਸਾਹਿਬ ਦਾ ਵੀਡੀਓ ਮੈਸੇਜ ਜਿਹੜਾ ਉਹ 24 ਤਰੀਕ ਨੂੰ ਜਿਹੜਾ ਉਹ ਸੁਣਾਇਆ ਗਿਆ ਬਾਕੀਆਂ ਨੂੰ, ਔਰ ਉਹਦੇ ਤੇ ਭਾਰਤੀ ਬਹੁਤ ਭੜਕੇ ਔਰ ਉਹਨਾਂ ਨੇ ਇੱਕ 3 ਫੁੱਟੀ ਜਿਹੜੀ ਸਨੇਹਾ ਦੂਬੇ ਉਹਨੂੰ ਲਿਆ ਕੇ ਕੁਰਸੀ 'ਚ ਧੱਸੀ ਹੋਈ ਸੀ, ਉਹਨੂੰ ਲਿਆ ਕੇ ਜਿਸ ਕਿਸਮ ਦਾ ਜ਼ਹਿਰ ਉਗਲਿਆ, ਕਿਉਂਕਿ ਇਹ ਜਿਵੇਂ ਮੈਂ ਕਿਹਾ ਸੀ ਵੀ UN ਜਨਰਲ ਅਸੈਂਬਲੀ 'ਚ ਰਾਈਟ ਟੂ ਰਿਸਪੌਂਡ ਜਿਹੜਾ ਹੈ ਉਹਦੇ ਥੱਲੇ ਉਹਨਾਂ ਨੇ ਇਸਤੇਮਾਲ ਕੀਤਾ। ਸੋ ਜ਼ਾਹਰ ਹੈ ਕਿ ਅਗਲੇ ਦਿਨ ਮੋਦੀ ਦਾ ਵੀ ਸੀ ਔਰ ਪਾਕਿਸਤਾਨ ਨੇ ਵੀ ਉਸ ਨੂੰ ਜਿਹੜਾ ਪਹਿਲੇ ਦਿਨ ਦਾ ਉਹਨਾਂ ਦਾ ਜ਼ਹਿਰ ਸੀ ਉਹ ਵੀ ਉਹਨਾਂ ਦੇ ਦੰਦ ਕੱਢਣੇ ਸੀ, ਪਰ ਨਾਲ ਦੀ ਨਾਲ ਆਪਣੀ ਬੋਲਡਨੈਸ ਵੀ ਦਿਖਾਣੀ ਸੀ ਕਿ ਭਾਈ ਤੁਸੀਂ। ਔਰ ਉਸ ਤੋਂ ਪਹਿਲਾਂ ਪਾਕਿਸਤਾਨ ਨੇ ਇੱਕ 40+ ਪੇਜਿਸ ਦਾ ਡੋਜ਼ੀਅਰ ਟੈਰਰਿਜ਼ਮ ਕਿ ਭਾਰਤ ਕਿਵੇਂ ਜਿਹੜਾ ਉਹ ਟੈਰਰਿਜ਼ਮ ਕਰ ਰਿਹਾ ਹੈ ਵਿਦਨ ਪਾਕਿਸਤਾਨ, ਕੀ ਕੀਤਾ ਹੈ, ਕੁਲਭੂਸ਼ਣ ਯਾਦਵ ਔਰ ਸਬੂਤਾਂ ਦੇ ਨਾਲ ਉਹਨਾਂ ਨੇ ਦੁਨੀਆ ਦੇ ਸਾਰੇ ਮੁਲਕਾਂ ਦੇ ਨੁਮਾਇੰਦਿਆਂ ਨੂੰ ਵੀ ਔਰ ਜਿਹੜੇ ਕੰਸਰਨਡ ਲੋਕ ਨੇ ਉਹਨਾਂ ਤੱਕ ਪਹੁੰਚਾਇਆ। ਸੋ ਉਹਦੇ ਥੱਲੇ ਉਹ ਰੈਟਲਡ ਹੋਏ ਸੀ, ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨ। ਸੋ ਉਹਨਾਂ ਨੇ ਇਹ ਕਿਉਂਕਿ 2 ਹਫ਼ਤੇ ਪਹਿਲਾਂ ਉਹਨਾਂ ਨੇ, ਫਿਰ ਹਫ਼ਤਾ ਪਹਿਲਾਂ ਉਹਨਾਂ ਨੇ ਹਡਸਨ ਇੰਸਟੀਚਿਊਟ ਦੀ ਰਿਪੋਰਟ ਦੇ ਥੱਲੇ ਸਾਰੀ ਖਾਲਿਸਤਾਨੀ ਐਕਟੀਵਿਟੀ ਪਿਛਲੇ 36-37 ਸਾਲ ਦੀ ਉਹ ਜਿਹੜੀ ਆ ਉਹ ਪਾਕਿਸਤਾਨ ਦੇ ਖਾਤੇ 'ਚ ਪਾਈ ਔਰ ਉਸ ਨੂੰ ਜਿਹੜਾ ਉਹ ਬੜਾ ਪ੍ਰਚਾਰਿਆ। ਇਹਨਾਂ ਨੂੰ ਵੀ ਕਿਹਾ ਉਹਦੀ ਜਾਨ ਨੂੰ ਵੀ ਖਤਰਾ ਹੋ ਗਿਆ ਮੋਦੀ ਨੂੰ। ਪਰ ਗੱਲ ਅਸੀਂ ਅੱਜ ਆਲਰੇਡੀ ਅਸੀਂ ਇਹ ਸਾਰੇ ਡਿਸਕਸ ਕਰ ਚੁੱਕੇ ਹਾਂ। ਸਾਡੇ ਰੈਗੂਲਰ ਵਿਊਅਰ ਨੇ ਅਬਰਾਰ ਜੀ, ਕਿਉਂਕਿ ਜਦੋਂ ਅਸੀਂ UN ਦੇ ਵਿੱਚ ਪਾਕਿਸਤਾਨ ਵੱਲੋਂ ਜਿਹੜੀ ਨਾਬੀਨਾ ਬੀਬੀ ਸਾਇਮਾ ਸਲੀਮ ਜੀ ਨੇ ਰਿਸਪੌਂਡ ਕੀਤਾ ਉਸ ਦਾ ਅਸੀਂ ਜ਼ਿਕਰ ਕੀਤਾ ਕਿ ਭਾਈ ਉਹਨਾਂ ਦੇ ਵਿੱਚ ਪੈਸ਼ਨ ਔਰ ਬ੍ਰੇਲ ਇਸਤੇਮਾਲ ਕਰ ਰਹੇ ਸੀ ਉਹ ਆਪਣੀ ਗੱਲ ਕਹਿਣ ਲਈ, ਔਰ ਇਵੇਂ ਦਰਦ ਝਲਕਦਾ ਸੀ ਜਿਵੇਂ ਉਹਨਾਂ ਦੇ ਉੱਪਰ ਹੀ ਉਹ ਸਾਰਾ ਕੁਝ ਵਾਪਰ ਰਿਹਾ। ਜਦੋਂ ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ, ਭਾਰਤ ਦੀ ਗੱਲ ਕੀਤੀ ਕਿ ਭਾਈ ਕਿਸ ਕਿਸਮ ਦਾ ਜਿਹੜਾ ਇਹਨਾਂ ਦਾ ਨਾਜ਼ੀ ਤਰਜ਼ ਦੀ ਹਕੂਮਤ ਹੈ, ਔਰ ਇਸ ਦੇ ਉੱਤੇ ਅਸੀਂ ਉਹਨਾਂ ਦੀ ਤਸਵੀਰ ਵੀ ਜਿਹੜੀ ਆ ਉਹ ਦਿਖਾਈ ਔਰ ਬਾਅਦ 'ਚ ਜਿਹੜਾ ਸਾਡਾ ਸੈਗਮੈਂਟ ਵੀ ਉਹਨਾਂ ਦੇ ਉੱਤੇ ਹੈ ਉਹ ਮੈਂ ਅੱਜ ਦੇਖ ਰਿਹਾ ਸੀ। ਕਿਸੇ ਨੇ ਮੈਨੂੰ ਕਿਹਾ ਕਿ ਵੀ ਵੈਲਕਮ 50,000 ਤੋਂ ਜ਼ਿਆਦਾ ਉਹਦੇ ਵਿਊਅਰ ਨੇ 50K YouTube ਦੇ ਉੱਤੇ, ਇਸੇ ਤਰ੍ਹਾਂ ਬਹੁਤ ਵੱਡੀ ਗਿਣਤੀ। ਸੋ
ਹਰ ਇੱਕ ਨੂੰ ਇਹ ਪਸੰਦ ਵੀ ਆਇਆ, ਲੇਕਿਨ ਅਸੀਂ ਸ਼ੁਕਰਗੁਜ਼ਾਰ ਹਾਂ ਸਾਡੇ ਵਿਊਅਰ ਅਬਰਾਰ ਜੀ ਜਿਨ੍ਹਾਂ ਨੇ ਸਾਨੂੰ ਇਸ ਬੀਬੀ ਸਾਹਿਬਾ ਸਲੀਮ ਬਾਰੇ ਹੋਰ ਵੀ ਵੇਰਵਾ ਭੇਜਿਆ। ਹਾਲਾਂਕਿ ਮੈਂਸ਼ਨ ਕੀਤਾ ਸੀ ਕਿ ਉਹਨਾਂ ਦਾ ਇੱਕ ਬ੍ਰਦਰ ਪ੍ਰੋਫੈਸਰ ਹੈ, ਉਹ ਵੀ ਬਲਾਈਂਡ ਹੈ, ਇੱਕ ਜੱਜ ਹੈ ਉਹ ਵੀ, ਪਰ ਉਹਨਾਂ ਨੇ ਔਰ ਅਬਰਾਰ ਜੀ ਨੇ ਸਾਨੂੰ ਲਿਖਿਆ ਪਾਕਿਸਤਾਨ ਤੋਂ, I am your regular viewer and listener from last couple of years. I really love the way how you support your community as well as to Pakistanis. I watch your 27th September program which uploaded today. One thing I want to mention about Pakistani diplomat Saima Salim Blind के नाबीने ने और उन्होंने बारे और उन्होंने फिर खुद सवाल पूछ के कि हु इज़ साइमा सलीम, उन्होंने थोड़ा दिता है पिछोकड़ जिहड़ा असीं डिस्कस करना चाहुंदे क्योंकि ये मोटिवेशनल स्टोरी है, इंस्पायरिंग स्टोरी। असीं दो दो अखां वाले जिहड़े हैं दिल हार के बह जाने कि भाई की है की हो गया, पर इस बीबी दी तुसीं देखो, मैं पढ़ भी रहा सी, मैं क्या वाह ये है जिहड़ा तुहाडा फेथ हुंदा है, तुसीं कित्थों कित्थे चले जांदे हो। और मैं इहदे ते बहुता वक्त नहीं अपना कमेंट करांगा, मैं उन्होंने लिखत ही अबरार जी की पढ़ांगा। साइमा इज सर्विंग इन पाकिस्तान परमानेंट मिशन टू यूनाइटेड नेशंस इन जिनीवा, ये जड़े ने जिनीवा बेस्ड ने और इस दे लई ही वो न्यूयॉर्क च आए। साइमा लॉस्ट हर आई साइट ड्यूरिंग हर टीन्स, चढ़ती जवानी वेले उन्हां दियां अखां दी रोशनी चली गई। अनडेटर्ड बाय दिस लिमिटेशन शी रिमेन्ड द मोस्ट आउटस्टैंडिंग स्टूडेंट ऑफ हर स्कूल। Due to her academic excellence, she was given a gold medal in bachelor's and master's by Kinnaird College University for Women. BH ਵੀ MH ਵੀ ਅੱਖਾਂ ਦੀ ਰੋਸ਼ਨੀ ਤੋਂ ਬਿਨਾ ਉਹ ਜਿਹੜੀ ਬ੍ਰੇਲ ਲੈਂਗੁਏਜ ਆ ਉਹਦੇ ਰਾਹੀਂ ਹੁੰਦਾ ਹੈ। ਉਹਨਾਂ ਨੇ 골ਡ ਮੈਡਲ ਆਪਣੇ ਐਕੈਡੈਮਿਕ ਕੈਰੀਅਰ 'ਚ ਦਿੱਤੇ। For the first time in Pakistan, all her exams were conducted in Braille because she fought for her rights and refused to appear in exams with the help of a writer who could mar her future due to negligence and lack of capacity. Usually blind ਨੂੰ ਇਹ ਸਹੂਲਤ ਹੁੰਦੀ ਹੈ ਕਿ ਬਈ ਇੱਕ ਤੁਸੀਂ ਰਾਈਟਰ ਲੈ ਲਓ ਨਾਲ, ਜੋ ਤੁਸੀਂ ਬੋਲੀ ਜਾਓਗੇ ਲਿਖੀ ਜਾਏਗਾ। ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਖੁਦ ਕਰਾਂਗੀ, ਬ੍ਰੇਲ ਹੈ ਇਹਦਾ ਪ੍ਰਬੰਧ ਕਰੋ। ਸੋ ਉਹਨਾਂ ਨੇ ਆਪਣਾ ਰਸਤਾ ਆਪਣੀ ਡਿਟਰਮੀਨੇਸ਼ਨ ਦੇ ਨਾਲ ਇੰਸਟੀਟਿਊਸ਼ਨਸ ਨੂੰ ਝੁਕਾਇਆ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਉਹਨਾਂ ਨੇ ਇਹ ਕੀਤਾ। After her master's, she decided to appear in CSS exam with the resolve to become the first blind civil servant of Punjab. Civil services, prestigious post हुंदी है, उन्होंने ये फैसला किया। At first, FPSC refused to conduct her exam because she requested for a computer-based exam which had never been conducted in Pakistan. ਹੁਣ ਨਵਾਂ ਪੰਗਾ ਜਦੋਂ ਇਹਨਾਂ ਨੇ FPSC ਨੇ ਕਿਹਾ ਜੀ ਨਹੀਂ ਅਸੀਂ ਕਰ ਹੀ ਨਹੀਂ ਸਕਦੇ, ਤਾਂ ਹੋਇਆ ਹੀ ਨਹੀਂ ਕਦੇ, ਉਹਨੇ ਕਿਹਾ ਨਹੀਂ। However, eventually her wish was granted and President of Pakistan ordered FPSC to conduct a computer based exam. President ਮੁਲਕ ਦਾ ਝੁਕਾਤਾ, ਉਹਨਾਂ ਨੇ ਕਿਹਾ ਵੀ FPSC ਨੂੰ ਲੋ ਐਗਜ਼ਾਮ ਉਹਨਾਂ ਦਾ ਕੰਪਿਊਟਰ ਬੇਸਡ। She uses screen reader software ਜਿਹਨੂੰ JAWS ਕਹਿੰਦੇ JAWS for working independently on the computer and software for scanning the books and other material for reading कि भी उन्होंने दा इस्तेमाल करते हैं। She got 6th position in the country and first among female candidates। 6वें नंबर ते आए उस एग्जाम टोटल ਜਿਹੜੇ ਜਿਨ੍ਹਾਂ ਨੇ ਪਾਸ ਕੀਤਾ ਉਹਨਾਂ 6वें नंबर ਤੇ, ਪਰ ਬੀਬੀਆਂ ਦੇ ਵਿੱਚੋਂ ਫਸਟ ਜਿਹੜਾ ਹੈ। Through an ordinance, FPSC had only allowed disabled candidates to choose only 4 occupational groups: accounts, commerce, information and postal। ਕਿ ਉਹਨਾਂ ਨੇ ਜਿਹੜਾ ਉਹ ਸਿਰਫ 4 ਦੇ ਵਿੱਚ ਹੀ ਜਿਹੜੇ ਡਿਸੇਬਲਡ ਨੇ, ਇਹਨਾਂ ਨੂੰ ਡਿਵੈਲਪਮੈਂਟਲੀ ਡਿਸੇਬਲਡ ਵੀ ਕਹਿੰਦੇ ਨੇ, ਉਹ ਸਿਰਫ 4 'ਚ ਹੀ ਆਪਣਾ ਜੌਬ ਲੈ ਸਕਦੇ ਨੇ: ਅਕਾਊਂਟਸ, ਕਮਰਸ, ਇਨਫੋਰਮੇਸ਼ਨ ਔਰ ਪੋਸਟਲ। Once again, Saima refused to accept this discriminatory treatment and chose foreign service, for she had always wanted to become a diplomat and represent Pakistan। ਉੱਥੇ ਵੀ ਅੜ ਗਈ ਬੀਬੀ, ਉਹਨੇ ਕਿਹਾ ਨਹੀਂ ਮੈਂ ਡਿਪਲੋਮੈਟ ਫੋਰਨ ਸਰਵਿਸ ਦਾ ਮੈਂ ਐਗਜ਼ਾਮ ਦੇਣਾ, ਪਰ ਉਹਨਾਂ ਦੀ ਕੰਡੀਸ਼ਨ ਤਾਂ ਸਿਰਫ 4 ਮਹਿਕਮਿਆਂ 'ਚ ਨੌਕਰੀ ਦੇਣ ਦੀ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਰੂਲਸ ਹੈਡ ਟੂ ਫੇਸ ਏ ਡਿਫੀਟ in front of her indomitable resolve, and Prime Minister of Pakistan allowed her to join foreign service on merit, क्योंकि उन्होंने उत्थे भी क्वालिफाई किया और फॉरेन सर्विस च आ गए। In 2008,
she became the first blind diplomat of Pakistan 2008 ਦੇ ਵਿੱਚ ਉਹ ਪਹਿਲੇ ਡਿਪਲੋਮੈਟ ਜਿਨ੍ਹਾਂ ਦੀ ਨਜ਼ਰ ਨਹੀਂ ਹੈ। After joining foreign service, she topped all trainings and exams and was given another gold medal by Foreign Service Academy. Remarkable. Foreign Service 'ਚ ਵੀ ਉਹਨਾਂ ਨੇ ਜਿਹੜਾ ਉਹ gold medal ਜਿੱਤਿਆ। In addition, she won a Fulbright scholarship and went to study at the prestigious School of Foreign Service, Georgetown University, USA. ਸਾਡੇ ਇੱਥੇ ਉਹ ਪੜ੍ਹਨ ਆਏ Fulbright scholarship, ਪੂਰੇ scholarship ਦੇ ਉੱਤੇ ਕੋਈ ਖਰਚਾ ਕਿਸੇ ਸਰਕਾਰ ਦਾ ਜਾਂ ਘਰ ਦਾ ਨਹੀਂ, ਯੂਨੀਵਰਸਿਟੀ ਦਾ। ਅੱਛਾ। Upon joining the Ministry of Foreign Affairs, due to her passion to improve human rights in the country, she developed expertise in human rights and has been working on human rights issues from the last 5 years. ਇਹ ਛੋਟੀ ਗੱਲ ਨਹੀਂ ਹੈ। ਛੋਟੀ ਗੱਲ ਨਹੀਂ ਹੈ। ਅਸੀਂ ਤਾਂ ਉਹ ਹੈਲਨ ਕਲੇਅਰ ਬਾਰੇ ਹੀ ਪੜ੍ਹਦੇ ਰਹੇ ਹਾਂ ਕਿ ਜੀ ਹੈਲਨ ਕਲੇਅਰ ਉਹ ਗੂੰਗੀ ਬੋਲੀ, ਕਿਵੇਂ ਉਹ ਬ੍ਰੇਲ ਤੇ ਟਿਕ 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 ਕਰਦੀ ਸੀ, ਕਿਵੇਂ ਉਹ ਜਿਹੜਾ ਉਹਨੂੰ ਸੁਣਿਆ ਜਾਂਦਾ ਸੀ। ਲੇਕਿਨ ਇਹ ਸਾਡੇ ਸਾਹਮਣੇ ਇਸ ਬੀਬੀ ਨੇ ਜਿਵੇਂ ਸਾਇਮਾ ਸਲੀਮ ਨੇ ਜੋ ਸੈੱਟ ਕੀਤਾ ਹੈ, ਵਾਹ ਇਹ ਹੈ। ਜਦੋਂ ਤੁਸੀਂ ਫਿਰ ਉਹਨਾਂ ਨੇ ਕਿਹਾ ਸਾਇਮਾ ਇਜ਼ ਕਰੰਟਲੀ ਸਰਵਿੰਗ ਇਨ ਪਾਕਿਸਤਾਨ's permanent mission to United Nations in Geneva, Switzerland and is working on human rights issue. ਸੋ ਇਸ ਤੋਂ ਵੱਡੀ ਇਸ ਸਾਰੇ ਹਫਤੇ ਨੇ ਇਸ ਦੌਰ ਦੀ ਮੈਂ ਸਮਝਦਾ ਕੋਈ ਹੋਰ ਮੋਟੀਵੇਸ਼ਨਲ ਸਟੋਰੀ ਨਹੀਂ ਹੋ ਸਕਦੀ। ਔਰ ਇਹ ਹੈ ਕਿ ਭਾਈ ਮਿਹਨਤ ਕਰੇ ਇਨਸਾਨ तो क्या काम है मुश्किल। एक तो ये तो पढ़ते ही रहते हैं, लेकिन इन्ने ऑड्स अगेंस्ट होण और ਉਹਦੇ ਸਾਹਮਣੇ ਜੇ ਤੁਹਾਡੇ ਅੰਦਰ ਡਿਟਰਮੀਨੇਸ਼ਨ ਹੈ ਤੇ ਫਿਰ ਜਿੰਨੀਆਂ ਮਰਜ਼ੀ ਆਬਸਟੈਕਲਸ ਹੋਣ, ਜਿੰਨੇ ਮਰਜ਼ੀ ਦਰਿਆ ਪਹਾੜ ਸਮੁੰਦਰ ਤੁਹਾਡਾ ਰਾਹ ਰੋਕਣਾ ਚਾਹਣ, ਤੁਸੀਂ ਮੰਜ਼ਿਲੇ ਮਕਸੂਦ ਤੇ ਪਹੁੰਚ ਜਾਂਦੇ ਹੋ। ਜੇ ਬੀਬੀ ਸਾਇਮਾ ਸਲੀਮ ਨੇ ਡ੍ਰੀਮ ਕੀਤਾ ਸੀ ਕਿ ਉਹਨੇ ਫੋਰਨ ਸਰਵਿਸ ਜੁਆਇਨ ਕਰਨੀ ਹੈ, ਕੀਤੀ, ਔਰ ਅੱਜ ਉਹ ਮੁਲਕ ਦਾ ਪ੍ਰਾਈਡ ਬਣੀ। ਜਦੋਂ ਕਿ ਉਸ ਸਾਰੇ ਨੂੰ ਜਦੋਂ ਉਹਨੇ UN ਜਨਰਲ ਅਸੈਂਬਲੀ 'ਚ ਰਿਬਟਲ ਦਿੱਤੀ ਹੈ, ਔਰ ਮੈਂ ਉਦੋਂ ਹੀ ਕਿਹਾ, ਮੈਂ ਕਿਹਾ ਵੀ ਇਹ ਉਦੋਂ ਮੈਂ ਜਦੋਂ ਦੇਖਿਆ ਹੱਥੋਂ ਉਦੋਂ ਰਿਅਲਾਈਜ਼ ਹੋਇਆ ਕਿ ਵੀ ਇਹ ਤਾਂ ਬਿਲਕੁਲ ਨਾਬੀਨਾ ਬੀਬੀ ਹੈ। ਔਰ ਅਸੀਂ ਅਬਰਾਰ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਬੀਬੀ ਸਾਇਮਾ ਉਹਨਾਂ ਦੀ ਇਹ ਸਾਰੀ ਸਟੋਰੀ ਭੇਜੀ ਹੈ। ਔਰ ਅਸੀਂ ਪਿਛਲੇ 2 ਦਿਨ ਤੋਂ ਰੂਹਾਨੀਅਤ ਤੋਂ ਸਖਣੇ ਹਾਂ। ਔਰ ਇਸ ਤੋਂ ਪਹਿਲਾਂ ਕਿ ਸਾਡੇ ਵਿਊਅਰ ਡੰਡਾ ਕੱਢ ਲੈਣ, ਅਸੀਂ ਜਾਂਦੇ ਜਾਂਦੇ ਕੁਛ ਨਾ ਕੁਛ ਗੱਲ ਜਿਹੜਾ ਉਹ ਕਰ ਜਾਈਏ। ਔਰ ਜਿਵੇਂ ਅਸੀਂ ਇਹ ਉਹਨਾਂ ਦੀ ਗੌੜੀ ਥਿੱਤੀ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰ ਰਹੇ ਹਾਂ, 7 ਔਰ 8 ਨੰਬਰ ਸ਼ਲੋਕ, ਕਿਉਂਕਿ ਇਹ ਜਿਹੜੀ ਥਿੱਤ ਹੈ ਅਸੀਂ ਜ਼ਿਕਰ ਕੀਤਾ ਸੀ ਕਿ ਸੁਦੀ ਔਰ ਵਦੀ 15 ਦਿਨ ਚੰਦਰਮਾ ਦੀ ਕਲਾ ਦਾ ਘਟਣਾ ਮੱਸਿਆ ਹੁੰਦੀ ਹੈ, ਅਮਾਵਸ, ਫਿਰ ਇੱਕ ਥਿੱਤ ਚੜ੍ਹਦਾ ਹੈ, ਫਿਰ ਪੂਰਨਮਾਸ਼ੀ ਹੁੰਦੀ ਹੈ, ਫੁੱਲ ਮੂਨ, ਤੇ 6ਵੀਂ ਤੇ 7ਵੀਂ ਦੇ ਉੱਤੇ ਜਿਹੜੀ ਉਸ ਕਬੀਰ ਸਾਹਿਬ ਨੇ ਫਰਮਾਇਆ, ਛੱਠ ਖੱਟ ਚੱਕਰ ਛੋਂ ਦਿਸ ਧਾਏ ਬਿਨ ਪਰਚੈ ਨਹੀਂ ਥਿਰਾ ਰਹਾਏ। ਉਹਨਾਂ ਨੇ ਕਿਹਾ ਵੀ ਇਹ ਹੁਣ ਲਿਊਨਰ ਚੱਕਰ ਦੇ ਉਸ ਕਲਾ ਦੇ 6ਵੇਂ ਦਿਨ ਦੀ ਅਸੀਂ ਗੱਲ ਕਰਦੇ ਹਾਂ। ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ 6 ਚੱਕਰ ਨੇ ਲਿਊਨਰ ਕੈਲੰਡਰ ਦੇ, ਕਿਉਂਕਿ ਅਸੀਂ ਜਦੋਂ ਦਿਸ਼ਾਵਾਂ ਦੀ ਗੱਲ ਵੀ ਕਰਦੇ ਹਾਂ ਉਦੋਂ ਇਹੀ ਹੁੰਦਾ ਹੈ ਕਿ ਵੀ ਇੱਕ ਤਾਂ ਈਸਟ ਵੈਸਟ ਨਾਰਥ ਸਾਊਥ, ਫਿਰ ਨਾਰਥ ਈਸਟ ਨਾਰਥ ਵੈਸਟ, ਇਹ ਸਾਰਾ 6 ਵੀ ਤੇ 16 ਦਿਸ਼ਾਵਾਂ ਵੀ ਕਹੀਆਂ ਜਾਂਦੀਆਂ ਕਿ ਭਾਈ ਡਾਇਰੈਕਸ਼ਨਸ ਨੇ ਜਿਹਦੇ 'ਚ ਸਾਡਾ ਮਨ ਦੌੜਦਾ ਹੈ। ਵੀ ਚੰਦਰਮਾ ਦੀ ਕਲਾ ਤੇ 6ਵੇਂ ਦਿਨ 'ਚ ਹੈ, ਪਰ ਸਾਡਾ ਮਨ ਜਿਹੜਾ ਹੈ ਉਹ ਸਾਰੇ ਪਾਸੇ ਦੌੜ ਰਿਹਾ ਹੈ। ਔਰ ਜਦੋਂ ਤੱਕ ਬਿਨ ਪਰਚਾ ਨਹੀਂ ਥਿਰਾ ਰਹਾਏ, ਕਿ ਜਦੋਂ ਤੱਕ ਸਾਡੇ ਅੰਦਰ ਉਸ ਰੱਬ ਦਾ ਫੇਥ ਨਹੀਂ ਆਉਂਦਾ, ਇਹ ਮਨ ਹਰ ਪਾਸੇ 6 ਦਿਸ਼ਾਵਾਂ ਵੱਲ ਦੌੜਦਾ ਰਹੇਗਾ। ਦੁਬਿਧਾ ਮੇਟ ਖਿਮੈ ਗਏ ਰਹੋ, ਕਿ ਮਨ ਚੋਂ ਡਿਊਐਲਿਟੀ ਕੱਢੋ, ਦੁਬਿਧਾ ਕੱਢੋ, ਔਰ ਮਨ ਦੇ ਅੰਦਰ ਜੇ ਉਸ ਦੁਬਿਧਾ ਨੂੰ ਕੱਢੋਗੇ ਤੇ ਫਿਰ ਖਿਮਾ ਦਾ ਮਤਲਬ ਹੁੰਦਾ ਹੈ ਫॉरगिवनेस ਦੇ ਭਾਵ ਨਾਲ, ਹਿਊਮਿਲਿਟੀ, ਫॉरगिवनेस, ਜੋ ਬਾਬਾ ਫਰੀਦ ਹਮੇਸ਼ਾ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਇਹ ਜਿਹੜੇ ਨੇ ਕਿਵੇਂ ਇਹ ਵੱਡੇ ਗੁਣ ਨੇ ਕਿ ਨਿਵਣ ਸੋ ਅੱਖਰ ਖਿਵਣ ਗੁਣ। ਗੁਰੂ ਅਮਰਦਾਸ ਜੀ, ਜੇਵਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਕਿ ਉਸ ਰੱਬ ਨੂੰ ਪਾਣਾ ਕਿ ਨਿਮਰਤਾ, ਹਿਊਮਿਲਿਟੀ, ਔਰ ਖਿਵਨ ਮਾਫ ਕਰਨ ਦੇ ਗੁਣ, ਔਰ ਜ਼ਬਾਨ ਦੇ ਉੱਤੇ ਮਿਠਾਸ ਜਿਹੜੀ ਹੈ, ਇਹ ਰੱਬ ਨੂੰ ਪਾਣ ਦੇ ਰਸਤੇ ਨੇ। ਦੁਬਿਧਾ ਮੇਟ ਖਿਮਾ ਗਏ ਰਹੋ
ਕਰਮ ਧਰਮ ਕੀ ਸੂਲ ਨਾ ਸਹੋ, ਕਿ ਭਾਈ ਇਹ ਜਿਹੜਾ ਬ੍ਰਾਹਮਣਵਾਦ ਨੇ ਤੁਹਾਨੂੰ ਕਰਮ ਕਾਂਡ ਦੇ ਵਿੱਚ ਪਾਇਆ ਹੋਇਆ ਹੈ, ਮਜ਼ਹਬੀ ਰਿਚੁਅਲਸ ਦੇ ਵਿੱਚ ਪਾਇਆ ਹੋਇਆ ਹੈ, ਇਸ ਪੇਨ ਤੋਂ ਤੁਸੀਂ ਬਚ ਜਾਓਗੇ। ਇਹਦੀ ਸੂਲ ਹੁੰਦਾ ਕੰਡਾ, ਕਿ ਇਹ ਜੇ ਤੁਸੀਂ ਰੱਬ ਨਾਲ ਜੁੜੇ ਹੋਏ ਹੋ, ਤੁਹਾਡੇ ਅੰਦਰ ਹਿਊਮਿਲਿਟੀ ਹੈ, ਪਿਆਰ ਹੈ, ਫॉरगिवनेस ਹੈ, ਤੇ ਤੁਹਾਨੂੰ ਇਹ ਬ੍ਰਾਹਮਣ ਦਾ ਕਰਮਕਾਂਡ ਕਰਨ ਦੀ ਲੋੜ ਨਹੀਂ ਹੈ। ਔਰ 7ਵੀਂ ਥਿੱਤ ਦੇ ਉੱਤੇ ਇਹਨਾਂ ਨੇ ਕਿਹਾ ਸੱਤ ਹੈ, ਸੱਤ ਕਰ ਬਾਚਾ ਜਾਨ, ਕਿ ਭਾਈ ਇਹ ਜਦੋਂ 7ਵਾਂ ਦਿਨ ਲਿਊਨਰ ਸਾਈਕਲ ਦਾ ਆਂਦਾ ਹੈ ਤੇ ਫਿਰ ਇਸ ਗੱਲ ਨੂੰ ਮੰਨੋ ਕਿ ਉਹ ਰੱਬ ਅਲਟੀਮੇਟ ਟਰੂਥ ਹੈ। ਮਨ ਦੇ ਵਿੱਚ ਸੱਤ ਹੈ, ਸੱਤ ਤੋਂ ਹੈ, ਟਰੂਥ ਤੋਂ ਜਾਣ, ਆਤਮ ਰਾਮ ਲੈ ਪਰਵਾਨ। ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਉਸ ਸੱਚ ਦੇ ਉੱਤੇ ਨਿਸ਼ਚਾ ਕਰਕੇ ਰੱਬ ਦੇ ਫੇਥ 'ਚ ਹੋਵੋਗੇ ਤਾਂ ਫਿਰ ਰੱਬ ਵੀ ਤੁਹਾਨੂੰ ਆਪਣੇ ਗਲ ਨਾਲ ਲਾ ਲੇਗਾ। ਜਿਹਨੂੰ ਗੁਰੂ ਨਾਨਕ ਸਾਹਿਬ ਨੇ, ਭਾਈ ਗੁਰਦਾਸ ਜੀ ਨੇ ਫਰਮਾਇਆ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿ ਜਦੋਂ ਤੁਸੀਂ ਰੱਬ ਵੱਲ ਤੁਰਦੇ ਹੋ, ਇੱਕ ਕਦਮ ਤੁਰੋ ਤੇ ਕਰੋੜ ਕਦਮ ਤੁਰ ਕੇ ਰੱਬ ਤੁਹਾਨੂੰ ਆਪਣੇ ਗਲ ਨਾਲ ਲਾਉਂਦਾ ਹੈ। ਔਰ ਇਹ ਛੂਟੈ ਸੰਸਾਰ ਮਿਟ ਜਾਏ ਦੁੱਖ, ਜਦੋਂ ਤੁਸੀਂ ਰੱਬ ਦੇ ਨਾਲ ਇਕਮਿਕ ਹੋਏ, ਮਨ ਚੋਂ ਡਾਊਟ, ਡਿਊਅਲਿਟੀ, ਡਾਈਕੋਟਮੀ ਇਹ ਖਤਮ ਹੋ ਜਾਏਗੀ ਤੇ ਇਹੀ ਸਾਡੇ ਦੁੱਖ ਦਾ ਕਾਰਨ ਹੀ ਦੁਬਿਧਾ ਹੈ, ਖਤਮ ਹੋਏਗੀ। ਸੁਨ ਸਰੋਵਰ ਪਾਵੋ ਸੁਖ, ਫਿਰ ਤੁਸੀਂ ਉਸ ਤੁਹਾਡੀ ਜਿਹੜੀ ਦੁੱਖ ਨੇ ਉਹ ਖਤਮ ਹੋ ਜਾਣਗੇ। ਔਰ ਉਸ ਸਾਰੇ ਚੋਂ ਇਹ ਹੋਏਗਾ ਕਿ ਤੁਹਾਨੂੰ ਕਦੇ ਵੀ ਮੁੜ ਕੇ ਦੁੱਖ ਨਹੀਂ ਹੋਏਗਾ। ਤੁਸੀਂ ਸੁੱਖ ਦੇ ਵਿੱਚ ਹੋਵੋਗੇ, ਰੱਬ ਦੀ ਯਾਦ ਦੇ ਸੁੱਖ ਵਿੱਚ ਹੋਵੋਗੇ। ਤੁਹਾਡੇ ਦੁੱਖ ਜਿਹੜੇ ਨੇ ਉਹ ਸੁੰਨ ਹੋ ਜਾਣਗੇ ਔਰ ਤੁਸੀਂ ਉਸ ਰੱਬ ਦੀ ਹਸਤੀ ਦੀ ਹੋਂਦ ਨੂੰ ਮਾਣਦੇ ਆ ਉਸ ਸੁੱਖ ਦੇ ਸਰੋਵਰ ਵਿੱਚ ਤਾਰੀਆਂ ਲਾਓਗੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।